ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਬਰਜ਼ ਮਹਾਂ ਤੁਹਾਡੀ ਹੋਸਟ ਅਨੀ ਰਿਕਾਰਡ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੀ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सचो सच विच बहुत मेहरबानी। जी डॉक्टर साहब अज 27 दिसंबर 2022 14 पो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਈਵ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਆਨ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਤੇਜਪਾਲ ਸਿੰਘ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਇਹ ਗੱਲ ਲੜ ਬੰਨ ਲੈਣੀ ਚਾਹੀਦੀ ਹੈ ਕਿ ਕੌਮੀ ਘਰ ਖਾਲਸਾ ਦੀ ਪ੍ਰਾਪਤੀ ਤੋਂ ਬਿਨਾਂ ਸਾਡੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ ਅਤੇ ਕੌਮੀ ਘਰ ਦੀ ਉਸਾਰੀ ਲਈ ਸਾਨੂੰ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ ਔਰ ਚੰਗਾ ਹੋਵੇਗਾ ਜੇ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਆਪਸੀ ਵਿਰੋਧ ਵਿੱਚ ਇੱਕ ਦੂਜੇ ਦਾ ਨੁਕਸਾਨ ਕਰਨ ਦੀ ਥਾਂ ਜੇ ਉਹਨਾਂ ਜਥੇਬੰਦੀਆਂ ਦੀ ਹਰ ਪੱਖ ਤੋਂ ਮਦਦ ਕਰੀਏ ਜੋ ਕੌਮੀ ਹਿੱਤ ਲਈ ਕੰਮ ਕਰ ਰਹੀਆਂ ਹਨ ਅਤੇ ਅਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਸੋ ਦਸਵੰਧ ਜ਼ਰੂਰ ਕੱਢੀਏ ਤੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਤੇਜਪਾਲ ਸਿੰਘ ਰਣਿਆ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tvdeport.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਸਮਾਗਮ ਦੁਨੀਆ ਭਰ ਵਿੱਚ ਆਪਣੇ ਅੰਤਮ ਪੜਾਅ ਤੇ ਹਨ। ਸੋ ਕੀਰਤਨੀਆਂ ਪ੍ਰਚਾਰਕਾਂ ਲੈਕਚਰਾਰਾਂ ਅਤੇ ਹੋਰ ਗੁਣੀਆਂ ਗਿਆਨੀਆਂ ਵੱਲੋਂ ਬੜੇ ਵਿਰਾਗਮਈ ਅੰਦਾਜ਼ ਵਿੱਚ ਮੁਗਲ ਸਾਮਰਾਜ ਅਤੇ ਹਿੰਦੂ ਪਹਾੜੀ ਰਾਜਿਆਂ ਦੇ ਜ਼ੁਲਮਾਂ ਦੀ ਦਾਸਤਾਨ ਬਿਆਨੀ ਗਈ ਔਰ ਆਪਣੇ ਇਤਿਹਾਸ ਨੂੰ ਯਾਦ ਕਰਨਾ ਅਤੇ ਸ਼ਹੀਦੀ ਦਿਨ ਮਨਾਉਣਾ ਬਹੁਤ ਜ਼ਰੂਰੀ ਹੈ ਅਤੇ ਬਹੁਤ ਮੁਬਾਰਕ ਹੈ। ਸੋ ਪਰ ਅਫਸੋਸ ਪਿਛਲੇ 38 ਸਾਲਾਂ ਤੋਂ ਜੂਨ 84 ਦੇ ਹਮਲੇ ਤੋਂ ਲੈ ਕੇ ਹੁਣ ਤੱਕ ਦਿੱਲੀ ਸਾਮਰਾਜ ਵੱਲੋਂ ਸਿੱਖ ਕੌਮ ਦੀ ਇੱਕ ਤੋਂ ਬਾਅਦ ਇੱਕ ਕੀਤੀ ਗਈ ਨਸਲਕੁਸ਼ੀ ਦਾ ਬਹੁਤ ਘੱਟ ਜ਼ਿਕਰ ਕੀਤਾ ਗਿਆ। ਸੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਨੇ ਖਾਲਸਾ ਰਾਜ ਦਾ ਮੁੱਢ ਬੰਨਿਆ ਸੀ ਪਰ ਕੀ ਕਾਰਨ ਹੈ ਕਿ ਖਾਲਸਾ ਦੀ ਗੱਲ ਨੂੰ ਅਣਗੌਲਿਆ ਕਰਨ ਦਾ ਯਤਨ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕਾਲਾਂ ਕਰਕੇ ਫਿਕਰ ਦਾ ਇਜ਼ਹਾਰ ਕੀਤਾ ਹੈ ਕਿ ਨਿਊਯਾਰਕ ਸਟੇਟ ਦਾ ਜਦੋਂ ਜ਼ਿਕਰ ਹੁੰਦਾ ਹੈ ਕਿ ਕਿਵੇਂ ਤਬਾਹੀ ਮਚੀ ਹੋਈ ਹੈ ਬਫਲੋ ਏਰੀਏ 'ਚ। ਹਾਲਾਂਕਿ ਨਿਊਯਾਰਕ ਬਹੁਤ ਵੱਡੀ ਸਟੇਟ ਹੈ ਔਰ ਜਿਹੜੇ ਲੋਕ ਦੂਰ ਬੈਠੇ ਨੇ ਉਹਨਾਂ ਨੂੰ ਅੰਦਾਜ਼ਾ ਨਹੀਂ ਹੈ ਕਿ ਕਿੱਥੇ ਕੀ ਹੈ। ਉਹਨਾਂ ਦੇ ਲਈ ਇਹੀ ਜੇ ਨਿਊਯਾਰਕ ਦੇ ਬਫਲੋ 'ਚ 40 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਗੱਡੀਆਂ ਨੇ ਬਰਫ਼ ਥੱਲੇ ਦੱਬੀਆਂ ਹੋਈਆਂ ਨੇ ਔਰ ਇਹ ਗਿਣਤੀ ਵੱਧ ਵੀ ਸਕਦੀ ਹੈ ਕਿਉਂਕਿ ਈਵਨ ਜਿਹੜੀਆਂ ਕੋਈ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਗੱਡੀਆਂ ਗਈਆਂ ਉਹ ਵੀ ਸਨੋ ਦੇ ਵਿੱਚ ਫਸੀਆਂ ਔਰ ਬਹੁਤ ਸਾਰਿਆਂ ਨੇ ਫਿਕਰ ਦਾ ਇਜ਼ਹਾਰ ਕੀਤਾ ਹੈ। ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਦੱਸਣਾ ਚਾਹੁੰਦੇ ਹਾਂ ਕਿ ਸਾਡੀ ਇਹ ਨਿਊਯਾਰਕ ਸਿਟੀ ਮੈਨਹਟਨ ਇਹ ਇਸ ਦੇ ਵਿੱਚ ਤਾਂ ਕੋਈ ਸਨੋਫਾਲ ਵੀ ਨਹੀਂ ਹੋਈ ਹੈ। ਠੰਡ ਜ਼ਰੂਰ ਹੈ ਪਰ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਇਹ ਸਾਰੇ ਦਾ ਸ਼ਿਕਾਰ ਵੀ ਹੋਏ ਨੇ ਔਰ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਈਵਨ ਪਾਵਰ ਸ਼ਟ ਡਾਊਨ ਨੇ ਉਹਨਾਂ ਸਾਰਿਆਂ ਦੇ ਨਾਲ ਵੀ ਹਮਦਰਦੀ ਦਾ ਇਜ਼ਹਾਰ ਕਰਦੇ। ਦੂਸਰਾ ਸਾਡੇ ਬਹੁਤ ਸਾਰੇ ਵੀਰਾਂ ਨੇ ਖਾਸ ਜਿਹੜਾ ਕੱਲ ਦੇ ਪ੍ਰੋਗਰਾਮ 'ਚ ਅਸੀਂ ਮੋਦੀ ਨੇ ਬਾਲ ਦਿਵਸ ਦੇ ਬਹਾਨੇ ਜਿਸ ਅੰਦਾਜ਼ ਦੇ ਵਿੱਚ ਹਿੰਦੂਤਵਾ ਦਾ ਏਜੰਡਾ ਪਰੋਸਿਆ
ਸਿੱਖ ਇਤਿਹਾਸ ਨੂੰ ਹਿੰਦੂਤਵਾ ਦੇ ਸਾਂਚੇ 'ਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੀ ਸਾਡੇ ਵੱਲੋਂ ਕੀਤੀ ਗਈ ਡਾਇਸੈਕਸ਼ਨ ਸੀ ਉਸ ਨੂੰ ਬਹੁਤਿਆਂ ਨੇ ਸਰਾਹਿਆ। ਉਹਨਾਂ ਨੇ ਕਿਹਾ ਕਿ ਬਹੁਤ ਟਾਈਮਲੀ ਸੀ, ਕਿਉਂਕਿ ਬਹੁਤ ਵਾਰ ਜਿਹੜਾ ਨੈਰੇਟਿਵ ਇੱਕ ਵਾਰ ਸ਼ੁਰੂ ਹੋ ਜਾਂਦਾ ਹੈ ਫਿਰ ਉਹੀ ਚੱਲ ਰਿਹਾ ਹੁੰਦਾ ਹੈ। ਔਰ ਜਿਸ ਕਿਸਮ ਦੀ ਸ਼ਾਨੋ ਸ਼ੌਕਤ ਨਾਲ ਦਿੱਲੀ ਦੇ ਵਿੱਚ ਇਹ ਸਮਾਗਮ ਆਰਗੇਨਾਈਜ਼ ਕੀਤਾ ਗਿਆ, ਬਹੁਤਿਆਂ ਦਾ ਕਹਿਣਾ ਸੀ ਕਿ ਜੀ ਅਸੀਂ ਵੀ ਸਵੇ ਵੇ ਹੋ ਰਹੇ ਸੀ ਕਿ ਜੀ ਚਲੋ ਕਿਸੇ ਨੇ ਇਸ ਬਹਾਨੇ ਯਾਦ ਤਾਂ ਕੀਤਾ ਵੀ 75 ਸਾਲਾਂ ਤੋਂ ਕਿਸੇ ਹਕੂਮਤ ਨੇ ਨਹੀਂ ਸੀ ਕੀਤਾ। ਔਰ ਉਹ ਕਹਿਣ ਲੱਗਿਆ ਕਿ ਜੀ ਸਾਡੀਆਂ ਅੱਖਾਂ ਖੁੱਲੀਆਂ ਜਦੋਂ ਅਸੀਂ ਦੇਖਿਆ ਕਿ ਵੀ ਇਹ ਕਿੰਨਾ ਜ਼ੋਰਦਾਰ ਹਮਲਾ ਹੈ ਔਰ ਇਸ ਤੋਂ ਸਾਨੂੰ ਕਿਵੇਂ ਬਚਣ ਦੀ ਲੋੜ ਹੈ। ਔਰ ਅਸੀਂ ਉਹਨਾਂ ਦਾ ਵੀ ਸਭ ਦਾ ਸ਼ੁਕਰੀਆ ਅਦਾ ਕਰਦੇ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਵੀਰ ਤੇਜਪਾਲ ਸਿੰਘ ਬਹੁਤ ਹੀ ਸਾਡੇ ਅਣਖੀ ਗੱਭਰੂ ਨੇ, ਨੌਜਵਾਨ ਨੇ, ਬੜੇ ਚੰਗੇ ਸਪੀਕਰ ਵੀ ਨੇ। ਇਹਨਾਂ ਦੀ ਪ੍ਰੈਜੈਂਟੇਸ਼ਨ ਵੀ ਸੀ ਜਦੋਂ TV 84 ਦਾ ਫੰਡ ਰੇਜ਼ਿੰਗ ਡਿਨਰ ਵਰਜੀਨੀਆ 'ਚ ਹੋਇਆ। ਔਰ ਆਪਣੀਆਂ ਪ੍ਰੈਜੈਂਟੇਸ਼ਨਸ 'ਚ ਵੀ ਗੱਲਬਾਤ 'ਚ ਵੀ ਇਹਨਾਂ ਦਾ ਇਹੀ ਫੋਕਸ ਹੁੰਦਾ ਹੈ ਕਿ ਅਸੀਂ ਆਪਣੀ એનર્ਜੀ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੇ ਜ਼ਾਇਆ ਨਾ ਕਰੀਏ, ਮਦਦ ਕਰੀਏ। ਜੋ ਵੀ ਜਿੱਥੇ ਵੀ ਕੌਮੀ ਘਰ ਖਾਲਿਸਤਾਨ ਲਈ ਕੰਮ ਕਰਦਾ ਹੈ, ਪੰਥਕ ਚੜ੍ਹਦੀ ਕਲਾ ਲਈ ਕੰਮ ਕਰਦਾ ਹੈ, ਉਸ ਦੀ ਮਦਦ ਕੀਤੀ ਜਾਏ। ਔਰ ਇਹ ਗੁਰਦੁਆਰਾ ਸਿੰਘ ਸਭਾ ਦੇ ਨਾਲ ਵੀ ਜੁੜੇ ਹੋਏ ਨੇ, ਚੰਗੇ ਕਾਰੋਬਾਰੀ ਨੇ ਔਰ ਬੜੀ ਪੁਖਤਾ ਇਹਨਾਂ ਦੀ ਪੰਥ ਪ੍ਰਤੀ ਸੋਚ ਵੀ ਹੈ ਔਰ ਡਿਟਰਮੀਨੇਸ਼ਨ ਵੀ ਹੈ। ਔਰ ਅਸੀਂ ਵੀਰ ਤੇਜਪਾਲ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਲੇਟ ਸ਼ੁਰੂ ਹੋਇਆ। ਹਾਲਾਂਕਿ ਕੱਲ ਦਾ ਪ੍ਰੋਗਰਾਮ ਜਦੋਂ ਅਸੀਂ ਕੀਤਾ ਤਾਂ ਕੁਛ ਨੇ ਕਿਹਾ ਜੀ ਇੰਨੀ ਠੰਡ ਸੀ ਔਰ ਦੂਜਾ ਸੀ ਸਾਨੂੰ ਲੱਗਦਾ ਸੀ ਕਿ ਅੱਜ ਪ੍ਰੋਗਰਾਮ ਨਹੀਂ ਹੋਣਾ, ਤੁਸੀਂ ਸਟੂਡੀਓ ਕਿਵੇਂ ਪਹੁੰਚੇ। ਮੈਂ ਕਿਹਾ ਜੀ ਕਿਉਂਕਿ ਜੋ ਸ਼ਰਾਰਤ ਮੋਦੀ ਕਰ ਗਿਆ ਸੀ ਸਾਨੂੰ ਲੱਗਦਾ ਸੀ ਕਿ ਬਈ ਇਹ ਮਿਸ ਕਰਨ ਵਾਲਾ ਦਿਨ ਨਹੀਂ ਹੈ। ਔਰ ਹੁਣ ਵੀ ਠੰਡ ਤਾਂ ਅਜੇ ਚੱਲ ਰਹੀ ਹੈ, ਸਾਨੂੰ ਤੁਹਾਡੇ ਐਪਰੀਸ਼ੀਏਸ਼ਨ ਦੀ ਗਰਮੀ ਵੀ ਜਿਹੜੀ ਹੈ ਉਹ ਤੰਦਰੁਸਤ ਰੱਖਦੀ ਹੈ। ਔਰ ਨਾਲ ਦੀ ਨਾਲ ਅਸੀਂ ਆਪਣਾ ਫਰਜ਼ ਵੀ ਸਮਝਦੇ ਹਾਂ ਕਿ ਜੋ ਡੇ ਟੂ ਡੇ ਐਕਟੀਵਿਟੀਜ਼ ਅਰਾਊਂਡ ਦਾ ਗਲੋਬ ਹੋ ਰਹੀਆਂ ਨੇ ਉਹਨਾਂ ਦੀ ਗੱਲ ਕਰੀਏ। ਔਰ ਕਿਉਂਕਿ ਅੱਜ ਜਦੋਂ ਅਸੀਂ 27 ਦਸੰਬਰ ਨੂੰ ਗੱਲ ਕਰ ਰਹੇ ਹਾਂ, ਬੇਸ਼ੱਕ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਜਿਹੜਾ ਉਹ 19 ਦਸੰਬਰ ਔਰ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦਾ 26 ਦਸੰਬਰ ਉਹ ਤੈਅ, ਅਸੀਂ ਉਸ ਦੇ ਮੁਤਾਬਕ ਹੀ ਗੱਲ ਕੀਤੀ। ਪਰ ਕਿਉਂਕਿ 3 ਦਿਨਾਂ ਦੀ ਜਿਹੜੀ ਗੈਦਰਿੰਗ ਜਿਹਨੂੰ ਸਭਾ ਜਾਂ ਜੋੜ ਮੇਲਾ ਲਫ਼ਜ਼ ਕਹੇ ਜਾਂਦੇ ਨੇ, ਉਹ ਸਰਹੰਦ ਸ਼ਹਿਰ ਦੇ ਵਿੱਚ 26, 27, 28 ਨੂੰ ਜਿਹੜਾ ਉਹ ਚੱਲ ਰਿਹਾ। ਅੱਜ ਅਸੀਂ ਜਦੋਂ 27 ਦੀ ਗੱਲ ਕਰ ਰਹੇ ਹਾਂ, ਨਗਰ ਕੀਰਤਨ ਔਰ ਉਸ ਨਾਲ ਜੁੜੇ ਹੋਏ ਦੀਵਾਨ। ਔਰ ਇਸ ਵਾਰ ਮੈਂ ਦੇਖ ਰਿਹਾ ਵੀ ਬਹੁਤ ਸਾਰੇ ਚੈਨਲਸ ਬਾਹਰ ਦੇ ਵੀ ਔਰ ਲੋਕਲ ਵੀ ਔਰ ਦੂਸਰੇ ਵੀ ਲਾਈਵ ਕਵਰੇਜ ਔਰ ਮਲਟੀਪਲ ਥਾਵਾਂ ਤੋਂ, ਫਤਿਹਗੜ੍ਹ ਸਾਹਿਬ ਤੋਂ ਤਾਂ ਹੈ ਹੀ ਹੈ। ਕੁਛ ਰਾਗੀ ਸਿੰਘਾਂ ਨੇ ਆਪਣੇ ਐਫਰਟ ਦੇ ਨਾਲ ਆਪਣੇ ਸਮਾਗਮ ਵੀ ਜਿਹੜੇ ਨੇ ਉਹ ਸਜਾਏ ਨੇ ਔਰ ਸਭ ਦੀ ਕਵਰੇਜ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੀ ਜਾਣਕਾਰੀ ਵੀ ਸਾਹਮਣੇ ਆਈ। ਕੋਈ ਕੋਟ ਕਰ ਰਿਹਾ, ਕੋਈ ਦੂਨਾ ਸਿੰਘ ਹੰਡੂਰੀਆ ਨੂੰ ਕੋਟ ਕਰ ਰਿਹਾ, ਕੋਈ ਮਹਿਮਾ ਪ੍ਰਕਾਸ਼ ਨੂੰ ਕੋਟ ਕਰ ਰਿਹਾ, ਕੋਈ ਸੀਨਾ ਵਸੀਨਾ ਹਿਸਟਰੀ ਨੂੰ ਕੋਟ ਕਰ ਰਿਹਾ। ਕੁਛ ਰਵਾਇਤੀ ਤਾਂ ਜੋ ਚੱਲ ਹੀ ਰਿਹਾ ਸੀ ਉਸ ਦੇ ਵਿੱਚ ਹੋਰ ਵੀ ਬਹੁਤ ਸਾਰਾ ਜਿਹੜਾ ਕੁਛ ਐਡ ਕੀਤਾ ਜਾ ਰਿਹਾ, ਜਿਹੜਾ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਹੈ ਵੀ ਜਦੋਂ ਤੁਸੀਂ ਮਲਟੀਪਲ ਨੈਰੇਟਿਵ ਬਣਾਉਣੇ ਸ਼ੁਰੂ ਕਰ ਦਿੰਦੇ ਹੋ, ਕਿਉਂਕਿ ਜਦੋਂ ਦੇ ਅਸੀਂ ਬਚਪਨ ਤੋਂ ਸੁਣਦੇ ਆਏ ਉਹ ਸਰਹੰਦ ਦੀ ਕੰਧ ਵਾਲੀ ਹਮੇਸ਼ਾ ਧਿਆਨ ਰਿਹਾ। ਆਰਡਰ ਵੀ, ਫਤਵਾ ਵੀ ਜਿਉਂਦੇ ਦੀਵਾਰ ਵਿੱਚ ਚਣਾ ਦੇਣ ਦਾ। ਮਾਤਾ ਗੁਜਰੀ ਜੀ ਦੀ ਹੁਣ ਸ਼ਹਾਦਤ ਦੀ ਗੱਲ ਹੁੰਦੀ ਹੈ, ਅੱਜ ਤੋਂ 40-50 ਸਾਲ ਪਹਿਲਾਂ ਕੋਈ ਯੋਗਾ ਦੇ ਜ਼ੋਰ ਨਾਲ ਉਹਨਾਂ ਨੂੰ ਜਿਹੜਾ ਹੈ ਉਹ ਉਹਨਾਂ ਦੇ ਪ੍ਰਾਣ ਕੱਢਦਾ ਸੀ ਤੇ ਕੋਈ ਜਿਹੜਾ ਉਹਨਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਉਹਨਾਂ ਨੇ ਛਾਲ ਮਾਰ ਦਿੱਤੀ ਬੁਰਜ ਤੋਂ, ਇਹਦੇ ਨਾਲ ਜੋੜਦਾ ਸੀ। ਲੇਕਿਨ ਘੱਟੋ ਘੱਟ ਇਹ ਜ਼ਰੂਰ ਰੈਕਟੀਫਾਈ ਹੋਇਆ ਕਿ ਨਾ ਉਹ ਕੋਈ ਯੋਗਾ ਕਰਨ ਵਾਲੇ ਸੀ, ਨਾ ਜਿਨ੍ਹਾਂ ਨੇ ਇੰਨਾ ਕੁਝ ਝੱਲਿਆ ਕਿ ਆਪਣੇ ਪਤੀ ਦੀ ਸ਼ਹਾਦਤ ਤੋਂ ਲੈ ਕੇ ਸਾਰਾ ਤੇ ਉਹਨਾਂ ਨੂੰ ਇੱਕ ਬੜਾ ਹੋਰ ਉਹਨਾਂ ਦਾ ਕਿਰਦਾਰ ਪੇਸ਼ ਕੀਤਾ ਜਾਂਦਾ। ਚਲੋ ਉਹ ਤਾਂ ਕਰੈਕਟ ਹੋਇਆ, ਪਰ ਹੁਣ ਹੋਰ ਬਹੁਤ ਸਾਰਾ ਕੁਝ ਜਿਹੜਾ ਹੈ ਉਹ ਪਹਿਲਾਂ ਕਿਵੇਂ ਟਾਰਚਰ ਹੋਇਆ, ਗਲੇਲਾਂ ਚਲਾਈਆਂ, ਇਹ ਹੋਇਆ ਉਹ ਹੋਇਆ, ਕਈ ਕੁਝ ਐਸਾ ਨੈਰੇਟਿਵ ਹੈ ਕਿਉਂਕਿ ਜਿਨ੍ਹਾਂ ਦੇ ਨੈਰੇਟਿਵ ਨੂੰ ਆਧਾਰ ਬਣਾ ਕੇ ਇਹ
ਜਿਹੜਾ ਨੈਰੇਟ ਕੀਤਾ ਜਾਂਦਾ ਹੈ ਉਹਨਾਂ ਦਾ ਜੇ ਤੁਸੀਂ ਫਿਰ ਫੁੱਲ ਨੈਰੇਟਿਵ ਨਹੀਂ ਲੈਂਦੇ ਉਹਦੇ 'ਚ ਜਿਹੜਾ ਫੁੱਲ ਜਾ ਕੇ ਤੇ ਫਿਰ ਉਹ ਕਹਿਣਗੇ ਜੀ ਬਹੁਤ ਸਾਰਾ ਇਹਦੇ 'ਚ ਬ੍ਰਾਹਮਣਵਾਦੀ ਗੱਲ ਹੈ ਜਿਹੜੀ ਸਿੱਖੀ ਪਰੰਪਰਾ ਨਾਲ ਮੇਲ ਨਹੀਂ ਖਾਂਦਾ। ਸੋ ਮੈਂ ਸਮਝਦਾ ਕਿ ਬੈਸਟ ਜਿਹੜਾ ਇਤਿਹਾਸ ਹੁੰਦਾ ਹੈ, ਹਿਸਟਰੀ ਹੁੰਦੀ ਹੈ, ਉਹ ਤੁਹਾਡੀ ਰਵਾਇਤ ਔਰ ਸੀਨਾ ਬਸੀਨਾ ਜੋ ਚੱਲ ਰਿਹਾ ਹੁੰਦਾ ਹੈ ਉਹਦੇ ਮੁਤਾਬਕ ਹੀ ਹੁੰਦਾ ਹੈ। ਜਦੋਂ ਤੁਸੀਂ ਬਹੁਤ ਸਾਰੀ ਖੋਜ ਦੇ ਨਾਂ ਥੱਲੇ ਕਈ ਫੈਕਟਰ ਵਿੱਚ ਵਾੜਨ ਦੀ ਕੋਸ਼ਿਸ਼ ਕਰਦੇ ਹੋ ਫਿਰ ਇਸ ਨਾਲ ਕਈ ਵਾਰ ਜਿਹੜਾ ਜੋ ਗੁਰੂ ਕੇ ਸਾਹਿਬਜ਼ਾਦਿਆਂ ਨੇ ਕਰ ਵਿਖਾਇਆ ਉਹ ਚਮਕੌਰ ਦੀ ਗੜੀ ਹੋਏ, ਸਰਹੰਦ ਦੀ ਕੰਧ ਹੋਏ, ਉਹ ਟਿਲ ਐਟਰਨਿਟੀ ਰਹਿਣ ਵਾਲਾ ਹੈ। ਔਰ ਉਹੀ ਯਾਦਾਂ 'ਚ ਵਸਿਆ ਹੋਇਆ ਕਿ ਭਾਈ 7 ਤੇ 9 ਸਾਲ ਦੇ ਗੁਰੂ ਕੇ ਲਾਲ ਔਰ 80 ਸਾਲ ਤੋਂ ਜ਼ਿਆਦਾ ਬਿਰਧ ਉਮਰ ਦੀ ਮਾਤਾ ਗੁਜਰੀ ਉਹਨਾਂ ਨੇ ਸੂਬਾ ਵਜ਼ੀਰ ਖਾਂ ਔਰ ਉਸ ਦਾ ਜਿਹੜਾ ਪ੍ਰਾਈਮ ਮਿਨਿਸਟਰ ਸੁੱਚਾਨੰਦ, ਜਿਹੜੀ ਗੱਲ ਹਮੇਸ਼ਾ ਬਚਪਨ ਤੋਂ ਸੁਣ ਸਿੱਖਾਂ 'ਚ ਰਹੀ ਕਿ ਭਾਈ ਜੇ ਉਹਨੇ ਛੱਡਣਾ ਵੀ ਚਾਹਿਆ ਤੇ ਸੁੱਚਾਨੰਦ ਨੇ ਅੱਗੋਂ ਉੱਠ ਕੇ ਜਿਹੜਾ ਫਿਰ ਇਹ ਸਵਾਲ ਚੁੱਕਿਆ ਤੁਹਾਨੂੰ ਜੇ ਛੱਡ ਦਈਏ ਤੇ ਤੁਸੀਂ ਕੀ ਕਰੋਗੇ। ਤੇ ਸਾਹਿਬਜ਼ਾਦਿਆਂ ਨੇ ਕਿਹਾ ਅਸੀਂ ਜਿਹੜਾ ਖਿੰਡਿਆ ਪੁੰਡਿਆ ਖਾਲਸਾ ਉਹਨੂੰ ਇਕੱਠਾ ਕਰਾਂਗੇ, ਫੌਜ ਬਣਾਵਾਂਗੇ, ਤੁਹਾਡੇ ਨਾਲ ਲੜਾਂਗੇ ਔਰ ਤੁਹਾਡੇ ਰਾਜ ਦਾ ਅੰਤ ਕਰਾਂਗੇ। ਔਰ ਇਸ ਦੇ ਉੱਤੇ ਸੁੱਚਾਨੰਦ ਦੀ ਕੋਟ ਹਮੇਸ਼ਾ ਕੋਟ ਹੁੰਦੀ ਰਹੀ ਕਿ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਇਸ ਵਾਰ ਅੱਗੇ ਨਾਲੋਂ ਜ਼ਿਆਦਾ ਚਰਚਾ ਹੈ। ਬਹੁਤ ਸਾਰੇ ਹੁਣ ਕਿਉਂਕਿ ਡਾਇਸਪੋਰਾ 'ਚ ਆਲਮੋਸਟ 5 ਮਿਲੀਅਨ ਦੇ ਲਗਭਗ ਸਿੱਖ ਵਸਦੇ ਨੇ, ਸੋ ਬਾਹਰੋਂ ਵੀ ਬਹੁਤ ਸਾਰੇ ਸਿੱਖ ਹੁਣ ਇਸ ਕਿਸਮ ਦੇ ਸਮਾਗਮਾਂ ਦੇ ਉੱਤੇ ਪਹੁੰਚਦੇ ਨੇ। ਫਤਿਹਗੜ੍ਹ ਸਾਹਿਬ ਵੀ ਬਹੁਤ ਵੱਡਾ ਇਕੱਠ ਹੈ, ਚਮਕੌਰ ਸਾਹਿਬ ਵੀ ਸੀ ਜਿਹੜਾ ਪਿਛਲੇ ਵਰਿਆਂ ਦੇ ਕੋਵਿਡ ਦੇ ਚਲਦਿਆਂ ਵੀ ਕਮਜ਼ੋਰੀ ਸੀ, ਲੇਕਿਨ ਉਸ ਤੋਂ ਪਹਿਲਾਂ ਵੀ ਜਿਉਂ ਮੈਂ ਸਮਝਦਾ ਹਾਂ ਵੀ ਸੋਸ਼ਲ ਮੀਡੀਆ ਵੀ ਜਿਹੜਾ ਉਹ ਆਇਆ ਉਸ ਦੇ ਨਾਲ ਸਾਡੇ ਉੱਥੇ ਜਿਹੜੇ ਦਿਨ ਦਿਹਾੜ ਨੇ, ਖਾਸ ਤੌਰ ਤੇ ਇਤਿਹਾਸਕ ਦਿਨ, ਇਤਿਹਾਸਕ ਗੁਰਦੁਆਰੇ, ਉਹਨਾਂ ਦੇ ਉੱਤੇ ਵੀ ਸਾਡਾ ਫੋਕਸ ਹੈ ਔਰ ਇਹ ਇੱਕ ਚੰਗੀ ਗੱਲ ਹੈ। ਪਰ ਜਿਹੜਾ ਪੱਖ ਮੈਂ ਕੱਲ ਹੀ ਦੇਖ ਰਿਹਾ ਸੀ ਕਿ ਭਾਈ ਗਜਿੰਦਰ ਸਿੰਘ ਹੋਰਾਂ ਨੇ ਇੱਕ ਨਜ਼ਮ ਜਿਹੜੀ ਕੁਝ ਸਮਾਂ ਪਹਿਲਾਂ ਲਿਖੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਔਰ ਮੈਂ ਉਹ ਨਜ਼ਮ ਨੂੰ ਪੜ੍ਹ ਕੇ ਹੀ ਜਿਹੜਾ ਕੰਸਰਨ ਮੇਰਾ ਇਹਨਾਂ ਸਾਰੇ ਦਿਨਾਂ 'ਚ ਮੇਰੀ ਵੀ ਕੋਸ਼ਿਸ਼ ਰਹੀ ਪਿਛਲੇ ਸਾਰੇ ਆਲਮੋਸਟ 7-8 ਦਿਨਾਂ 'ਚ ਮੈਂ ਹੋਰ ਸਾਰੇ ਕੰਮ ਜਿਹਨੂੰ ਪਾਸੇ ਰੱਖ ਕੇ ਜੋ ਵੱਧ ਤੋਂ ਵੱਧ ਉੱਥੋਂ ਆ ਰਹੇ ਨੂੰ ਸੁਣ ਸਕਦਾ ਸੀ, ਜੋ ਵਿਚਾਰ ਸਕਦਾ ਸੀ, ਜੋ ਫਰਦਰ ਸਰਚ ਕਰ ਸਕਦਾ ਸੀ ਕੀਤਾ ਔਰ ਜੋ ਭਾਵ ਪ੍ਰਗਟ ਮੇਰੇ ਮਨ ਦੇ ਵਿੱਚ ਵੀ ਹੋਏ ਔਰ ਕੁਛ ਇੱਕ ਨੇ ਬਿਆਨ ਵੀ ਕੀਤੇ ਨੇ, ਲੇਕਿਨ ਉਹਨੂੰ ਮੈਂ ਵੇਰਵੇ ਨਾਲ ਡਿਸਕਸ ਕਰਾਂਗਾ। ਹੁਣ ਮੈਂ ਪਹਿਲਾਂ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ ਇਹ ਕਿਹਾ ਕਿ ਭਾਈ ਦਸੰਬਰ ਮਹੀਨੇ ਦੇ ਆਖਰੀ ਦਿਨ ਐਸੇ ਹੁੰਦੇ ਨੇ ਕਿ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ ਉਸ ਦਾ ਵੈਰਾਗਮਈ ਹੋਣਾ ਕੁਦਰਤੀ ਹੈ। ਸਰਹੰਦ ਦੀਆਂ ਦੀਵਾਰਾਂ ਦੀ ਯਾਦ ਉਸ ਨੂੰ ਬੇਚੈਨ ਕਰਦੀ ਹੀ ਕਰਦੀ ਹੈ। ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਨਜ਼ਮ ਕਹੀ, ਸਰਹੰਦ ਦੀ ਦੀਵਾਰ ਦੇ ਦਰਸ਼ਨ ਕਰਵਾ ਦਿਓ, ਸਰਹੰਦ ਦੀ ਦੀਵਾਰ ਦੇ ਦਰਸ਼ਨ ਕਰਵਾ ਦਿਓ, ਮੈਂ ਵੀ ਸਿਰ ਝੁਕਾ ਲਵਾਂ, ਮਸਤਕ ਛੁਆ ਲਵਾਂ, ਦੂਰ ਬਹਿ ਕੇ ਦੂਰ ਰਹਿ ਕੇ ਸਹਿਕ ਗਿਆ ਹਾਂ, ਛੂ ਕੇ ਗੁਰਾਂ ਦੀ ਧਰਤ ਨੂੰ ਪਿਆਸ ਬੁਝਾ ਲਵਾਂ, ਬਸ ਸਹਿਕਣਾ ਤੇ ਤੜਫਣਾ ਸਾਡੇ ਹਿੱਸੇ ਆਇਆ ਹੈ, ਸ਼ਬਦਾਂ ਦੇ ਹੰਝੂਆਂ ਨੂੰ ਉਸ ਦਰ ਚੜਾ ਲਵਾਂ, ਤਪਦੇ ਹੋਏ ਸੀਨੇ ਨੂੰ ਠਾਰ ਲਵਾਂ, ਠੰਡ ਪਾ ਲਵਾਂ, ਮੈਂ ਵੀ ਸਿਰ ਝੁਕਾ ਲਵਾਂ, ਮਸਤਕ ਛੁਆ ਲਵਾਂ, ਗੁਰੂ ਮਾਰੀ ਸਰਹੰਦ ਹੈ ਪਰ ਬਹੁਤ ਪਿਆਰੀ ਹੈ, ਗੁਰੂ ਮਾਰੀ ਸਰਹੰਦ ਹੈ ਪਰ ਬਹੁਤ ਪਿਆਰੀ ਹੈ, ਸਿੰਘਾਂ ਦੇ ਲਹੂ 'ਚ ਭਿੱਜੀ ਧਰਤੀ ਇਹ ਸਾਰੀ ਹੈ, ਸਰਹੰਦ ਕੀ ਚਮਕੌਰ ਕੀ ਉਹ ਦੌਰ ਕੀ ਇਹ ਦੌਰ ਕੀ, ਅਸਾਂ ਭਾਜੀ ਉਤਾਰੀ ਹੈ, ਅਸਾਂ ਕਿਸਮਤ ਸਵਾਰੀ ਹੈ, ਅਸਾਂ ਨੇ ਫੇਰ ਉੱਠਣਾ ਹੈ, ਅਸਾਂ ਨੇ ਫੇਰ ਲੜਨਾ ਹੈ, ਅਸਾਂ ਨੇ ਫੇਰ ਜਿੱਤਣਾ ਹੈ, ਕੌਮ ਸਿਰ ਤਾਜ ਧਰਨਾ ਹੈ, ਸਰਹੰਦ ਕੀ ਚਮਕੌਰ ਕੀ ਉਹ ਦੌਰ ਕੀ ਇਹ ਦੌਰ ਕੀ, ਅਸਾਂ ਭਾਜੀ ਉਤਾਰੀ ਹੈ, ਅਸਾਂ ਕਿਸਮਤ ਸਵਾਰੀ ਹੈ, ਅਸਾਂ ਨੇ ਫੇਰ ਉੱਠਣਾ ਹੈ, ਅਸਾਂ ਨੇ ਫੇਰ ਲੜਨਾ ਹੈ, ਅਸਾਂ ਨੇ ਫੇਰ ਜਿੱਤਣਾ ਹੈ, ਕੌਮ ਸਿਰ ਤਾਜ ਧਰਨਾ ਹੈ। ਹੁਣ ਜਿਹੜੀ ਗੱਲ ਅਸੀਂ
ਇਹਨਾਂ ਸਾਰੇ ਪ੍ਰੋਗਰਾਮਾਂ ਦੇ ਬਾਵਜੂਦ ਜਿਹੜਾ ਬਹੁਤ ਇੱਕ ਮਿਸਿੰਗ ਪਾਰਟ ਸੀ ਜੀ ਉਹ ਕਿ ਇੱਕ ਪਾਸੇ ਅਸੀਂ ਆਲਮੋਸਟ 350 ਸਾਲ ਪਹਿਲਾਂ ਦਾ ਇੱਕ ਵਾਕਿਆ, ਉਸ ਦੀ ਡਿਟੇਲ, ਨਵੇਂ ਰਿਸਰਚ ਕੀ ਹੋਈ, ਨਵਾਂ ਸੋਰਸ ਕੀ ਨਿਕਲਿਆ, ਇਸ ਦੇ ਉੱਤੇ ਜਿਹੜਾ ਹੈ ਉਹ ਇਹਨੇ ਇੱਕ ਦੂਜੇ ਨੂੰ ਕੱਟਣ ਦੀ ਲਾਈਨ ਬਹੁਤ ਸਾਰੇ ਪ੍ਰਚਾਰਕਾਂ ਦੀ ਦੇਖਣ 'ਚ ਨਜ਼ਰ ਆਈ। ਪਰ ਦੂਸਰੇ ਪਾਸੇ ਜੋ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ 75 ਸਾਲ ਇਨ ਜਨਰਲ, ਪਰ ਜਿਹੜੀ ਜਨਰੇਸ਼ਨ ਉੱਥੇ ਪ੍ਰੈਜੈਂਟੇਸ਼ਨਸ ਦੇ ਰਹੀ ਹੈ ਉਹ 38 ਸਾਲਾਂ ਤੋਂ ਤਾਂ ਵਾਕਿਫ ਹੈ। ਬਹੁਤ ਸਾਰੇ ਉਸ ਚੋਂ ਗੁਜ਼ਰੇ, ਉਹਨਾਂ ਦੀਆਂ ਅੱਖਾਂ ਸਾਹਮਣੇ ਜੋ ਕੁਝ ਵਾਪਰਿਆ ਹੈ, ਔਰ ਈਵਨ ਜੋ ਕੁਝ ਬਾਲ ਦਿਵਸ ਦੇ ਨਾਂ ਥੱਲੇ ਵੀ ਜੋ ਕੁਝ ਚੱਲ ਰਿਹਾ ਸੀ ਉਸ ਦਾ ਬਹੁਤ ਘੱਟ ਦਬਵੇਂ ਜਿਹੇ ਅੰਦਾਜ਼ ਦੇ ਵਿੱਚ ਇੱਕ ਦੋ ਜਿਹੜੇ ਕਥਾਵਾਚਕ ਸੀ ਉਹਨਾਂ ਨੇ ਜ਼ਿਕਰ ਕਰਨਾ ਠੀਕ ਸਮਝਿਆ। ਇਸ ਤੋਂ ਬਿਯੋਂਡ ਉਹਨਾਂ ਨੂੰ ਕੋਈ ਨਹੀਂ ਹੈ ਵੀ ਆਲੇ ਦੁਆਲੇ 'ਚ ਕੀ ਹੋ ਰਿਹਾ। ਹੁਣ ਜੇ ਇਹਨੂੰ ਰਫਲੀ ਕਹਿਣਾ ਹੋਏ, ਇਹ ਨਹੀਂ ਹੈ ਕਿ ਵੀ ਜਿਹੜੀ ਗੱਲ ਉਹਨੂੰ ਅਸੀਂ ਕਹਿਣ ਲੱਗੇ ਹਾਂ ਇਸ ਨਾਲ ਜੋ ਮੁਗਲਾਂ ਦੇ ਜ਼ੁਲਮ ਸੀ, ਜੋ ਔਰੰਗਜ਼ੇਬ ਦੀ ਸਲਤਨਤ ਨੇ ਕੀਤਾ, ਜੋ ਵਜ਼ੀਦ ਖਾਨ ਨੇ ਕੀਤਾ, ਜੋ ਬਾਈ ਤਾਰ ਦੇ ਹਿੰਦੂ ਪਹਾੜੀ ਰਾਜਿਆਂ ਨੇ ਕੀਤਾ, ਉਸ ਨੂੰ ਅਸੀਂ ਜਿਹੜਾ ਹੈ ਉਹ ਕੋਈ ਕਲੀਨ ਚਿੱਟ ਦੇ ਰਹੇ ਹਾਂ ਉਹਨਾਂ ਨੂੰ। ਉਹ ਜ਼ਾਲਮ ਨੇ ਹਮੇਸ਼ਾ ਹੀ ਰਹਿਣਗੇ ਔਰ ਉਹਨਾਂ ਨੂੰ ਸਜ਼ਾ ਯਾਫਤਾ ਵੀ। ਜੇ 1704 ਦੇ ਵਿੱਚ ਇਹ ਸਰਹੰਦ ਦੀ ਕੰਧ ਜਿਹੜੀ ਹੈ ਖੂਨੀ ਦੀਵਾਰ, ਇਹ ਨਹੀਂ ਹੈ ਵੀ ਉਦੋਂ ਇਹ ਤਾਂ ਸਿੱਖਾਂ ਦੇ ਅੰਦਰ ਹਮੇਸ਼ਾ ਲਈ ਉਸਰੀ ਹੋਈ ਹੈ, ਕਿਉਂਕਿ ਇਹ ਜ਼ਾਲਮ ਦੇ ਜ਼ੁਲਮਾਂ ਨੂੰ ਪਨਿਸ਼ ਕਰਨ ਦੀ, ਕਿ ਜਿਸ ਜ਼ਾਲਮ ਨੇ ਜ਼ੁਲਮ ਕੀਤੇ ਨੇ ਉਸ ਜ਼ਾਲਮ ਨੂੰ ਪਨਿਸ਼ ਕਰਨਾ ਉਸ ਦੀ ਵੀ ਇਹ ਇੱਕ ਨਿਸ਼ਾਨੀ ਸੀ। ਜਦੋਂ ਇਹ ਖੂਨੀ ਕੰਧ ਸੀ ਤੇ ਹਰ ਸਿੱਖ ਆਪਣੇ ਮਨ ਦੀਆਂ ਅੱਖਾਂ ਦੇ ਅੰਦਰ ਉਸ ਖੂਨੀ ਕੰਧ ਨੂੰ ਦੇਖਦਾ ਸੀ, ਉਸ ਦੇ ਅੰਦਰ ਚਮਕੌਰ ਦੀ ਗੜੀ ਦਾ ਮਾਣ ਸੀ ਕਿ ਭਾਈ ਜੇ ਗੁਰੂ ਕੇ ਸਾਹਿਬਜ਼ਾਦੇ ਇੰਨੀ ਯੰਗ ਉਮਰ ਦੇ ਵਿੱਚ ਇਵੇਂ ਜੂਝ ਕੇ ਸ਼ਹੀਦ ਹੋ ਸਕਦੇ ਨੇ ਤੇ ਅਸੀਂ ਜੂਝਣਾ। ਔਰ ਉਹ ਸਰਹੰਦ ਦੀ ਕੰਧ, ਉਹ ਠੰਡਾ ਬੁਰਜ ਸਾਡੇ ਲਈ ਪ੍ਰੇਰਨਾ ਸੀ ਕਿ ਜੇ ਸਾਡੀ ਮਾਤਾ ਬਿਰਧ ਮਾਤਾ ਗੁਜਰੀ ਉਸ ਬੁਰਜ ਦੀ ਠੰਡ ਵਿੱਚ ਕੈਦ, ਉਹ ਆਪਣਾ ਸਿਦਕ ਅਮਾਨ, ਇਹੀ ਨਹੀਂ ਕਿ ਉਹ ਜਿਵੇਂ ਬੱਚਿਆਂ ਨੂੰ ਇਹ ਦ੍ਰਿੜਤਾ ਦੇ ਨਾਲ ਦੋਵੇਂ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ, ਫਤਿਹ ਸਿੰਘ, ਜੇ ਜਲਾਦ, ਜੇ ਕਾਜ਼ੀ, ਫਤਵਾ ਦੇਣ ਵਾਲੇ ਉਸ ਸਰਹੰਦ ਦੇ ਉਹਦੇ ਜਿਹੜਾ ਦਰਬਾਰ ਦੇ ਵਿੱਚ ਫੜਾ ਮਾਰਨ ਵਾਲੇ ਨੇ, ਤੇ ਉਹਨਾਂ ਨੂੰ ਵੀ ਉਹ ਵੰਗਾਰ ਕੇ ਇਹੀ ਕਹਿੰਦੇ ਨੇ ਕਿ ਜੇ ਤੁਹਾਡਾ ਜ਼ੁਲਮਾਂ ਦਾ ਇਤਿਹਾਸ ਹੈ ਤੇ ਫਿਰ ਸਾਡੇ ਵੀ ਹਮਰੇ ਬੰਸ ਰੀ ਤੇ ਆਈ ਸੀਸ ਜਾਏ ਪਰ ਧਰਮ ਨਾ ਜਾਈ। ਔਰ ਉਹਨਾਂ ਦੀਆਂ ਮਨ ਦੀਆਂ ਅੱਖਾਂ ਦੇ ਸਾਹਮਣੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਵੀ ਸਨ, ਉਹਨਾਂ ਦੇ ਸਾਹਮਣੇ ਗੁਰੂ ਅਰਜਨ ਸਾਹਿਬ ਵੀ ਸਨ, ਔਰ ਹਰ ਸਿੱਖ ਦੇ ਸਾਹਮਣੇ ਜਿਹੜਾ ਇਹ ਸ਼ਹੀਦੀਆਂ ਦਾ ਸਫ਼ਰ ਉਸ ਲਾਹੌਰ ਦੇ ਵਿੱਚ ਡੇਰਾ ਸਾਹਿਬ ਦੇ ਮੁਕਾਮ ਤੋਂ, ਜਿੱਥੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਿਰ ਤੇ ਰੇਤ ਪੈ ਰਹੀ ਹੈ, ਪਾਣੀ ਵਿੱਚ ਉਬਾਲੇ ਜਾ ਰਹੇ ਨੇ, ਇਹ ਸਾਰਾ ਇਤਿਹਾਸ ਛਿਨਾਂ ਪਲਾਂ ਦੇ ਵਿੱਚ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਤੇ ਫਿਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਇੱਕਦਮ ਬਾਅਦ ਉਹਨਾਂ ਹੀ ਲਾਹੌਰ ਦੀਆਂ ਗਲੀਆਂ ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਭਾਈ ਬਿਧੀ ਚੰਦ ਔਰ ਦੂਜੇ ਉਸ ਨੂੰ ਗਲੀਆਂ ਦੇ ਵਿੱਚ ਘੜੀਸਦੇ ਨੇ ਔਰ ਉਸ ਤੋਂ ਜਿਹੜਾ ਉਹ ਟਕਾ ਉਹਨੂੰ ਉਹਦੇ ਤੋਂ ਮੰਗਵਾਉਂਦੇ ਨੇ, ਔਰ ਫਾਈਨਲੀ ਉਹੀ ਪੜਪੁੰਜਾ ਜਿਹਨੂੰ ਸੱਦ ਕੇ ਚੰਦੂ ਨੇ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਸੀਸ ਤੇ ਰੇਤ ਪਵਾਈ ਸੀ, ਉਹੀ ਪੜਪੁੰਜਾ ਉਸ ਚੰਦੂ ਦੇ ਸਿਰ 'ਚ ਕੜਛਾ ਮਾਰ ਕੇ ਅੰਤ ਕਰਦਾ ਤੇ ਇਹ ਕਹਾਣੀ ਇਵੇਂ ਕੰਪਲੀਟ ਹੁੰਦੀ ਹੈ। ਉਹ ਸਿਰਫ ਅੱਧੀ ਸ਼ਹਾਦਤ ਦੀ ਕਹਾਣੀ ਨਹੀਂ ਹੈ, ਉਸ ਸ਼ਹਾਦਤ ਚੋਂ ਅਕਾਲ ਤਖਤ ਨਿਕਲਦਾ ਹੈ, ਬਿਲਕੁਲ ਉਸ ਸ਼ਹਾਦਤ ਚੋਂ ਮੀਰੀ ਪੀਰੀ ਦੀਆਂ ਤਲਵਾਰਾਂ ਨਿਕਲਦੀਆਂ ਨੇ, ਔਰ ਉਸ ਸ਼ਹਾਦਤ ਚੋਂ ਫਿਰ ਸਿੱਖਾਂ ਦੇ ਅੰਦਰ ਜਾਗਿਆ ਰੋਹ ਜਿਹੜਾ ਉਸ ਚੰਦੂ ਨੂੰ ਉਹ ਹੀ ਜਿਹੜੀ ਹੈ ਸਜ਼ਾ ਦਿੰਦਾ ਹੈ ਜਿਸ ਦਾ ਉਹ ਹੱਕਦਾਰ ਸੀ। ਬਿਲਕੁਲ ਇਸ ਤਰ੍ਹਾਂ ਇਹ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਔਰ ਛੇਵੇਂ ਪਾਤਸ਼ਾਹ ਦਾ ਮੀਰੀ ਪੀਰੀ ਦਾ ਆਗਾਜ਼ ਇਹ ਇੱਕ ਦੂਸਰੇ ਨਾਲ ਜੁੜੇ ਹੋਏ ਨੇ। ਦੂਸਰੇ ਪਾਸੇ ਜੇ 1704 ਦੇ ਵਿੱਚ ਸਰਹੰਦ ਦੀ ਖੂਨੀ ਕੰਧ ਸਿੱਖਾਂ ਦੇ ਅੰਦਰ ਉਕਰਦੀ ਹੈ
ਤੇ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੂੰ ਪੰਜਾਬ ਵੱਲ 10ਵੇਂ ਪਾਤਸ਼ਾਹ ਤੋਰਦੇ ਨੇ, ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ 'ਚ ਕੋਈ ਨਹੀਂ ਜਾਣਦਾ, ਬਿਲਕੁਲ। ਔਰ ਉਸ ਨੂੰ ਕੋਈ ਵੱਡੀ ਫੌਜ ਦੇ ਕੇ ਨਹੀਂ ਤੋਰਿਆ ਗਿਆ, ਉਸ ਨੂੰ ਨਿਸ਼ਾਨ ਸਾਹਿਬ ਦਿੱਤਾ ਹੈ, ਨਗਾਰਾ ਦਿੱਤਾ ਹੈ, 5 ਤੀਰ ਬਖਸ਼ੇ ਨੇ, 5 ਸਿੱਖਾਂ ਦੀ ਕੌਂਸਲ ਹੈ ਜਿਨ੍ਹਾਂ ਦੀ ਅਗਵਾਈ 'ਚ ਤੁਰਨਾ ਹੈ, ਔਰ 20 ਸਿੱਖ ਨਾਲ ਰਵਾਨਾ ਹੁੰਦੇ ਨੇ। ਅੱਛਾ। ਹੁਣ ਜਿਹੜਾ ਜਵਾਬ ਹੈ ਸਰਹੰਦ ਦੀ ਕੰਧ ਦਾ, ਸਿਰਫ ਇਹੀ ਨਹੀਂ ਸੀ ਕਿ ਸਿੱਖ ਘਰਾਂ 'ਚ ਬੈਠੇ ਸਿਰਫ ਅਥਰੂ ਕੇਰ ਰਹੇ ਸੀ ਜਾਂ ਵੈਰਾਗ ਕਰ ਰਹੇ ਸੀ। ਜਿਉਂ ਹੀ ਬੰਦਾ ਸਿੰਘ ਬਹਾਦਰ ਦੱਖਣ ਤੋਂ, ਹਜ਼ੂਰ ਸਾਹਿਬ ਤੋਂ, ਨੰਦੇੜ ਤੋਂ ਪੰਜਾਬ ਵੱਲ ਮਾਰਚ ਕਰਦਾ ਹੈ ਔਰ ਸੋਨੀਪਤ ਦੇ ਨੇੜੇ ਆ ਕੇ ਉਹ ਆਪਣਾ ਝੰਡਾ ਗੱਡ ਦਿੰਦਾ ਹੈ, ਔਰ ਇਹ ਆਵਾਜ਼ ਜਿਹੜੀ ਹੈ ਬੰਦਾ ਸਿੰਘ ਬਹਾਦਰ ਦੀ ਔਰ 10ਵੇਂ ਪਾਤਸ਼ਾਹ ਦੇ ਹੁਕਮਨਾਮੇ ਮਾਝਾ, ਮਾਲਵਾ, ਦੁਆਬਾ ਇਲਾਕੇ ਦੀਆਂ ਸਿੱਖ ਸੰਗਤਾਂ ਤੱਕ ਪਹੁੰਚ ਜਾਂਦੇ ਨੇ ਕਿ ਬੰਦਾ ਸਿੰਘ ਬਹਾਦਰ ਨੂੰ ਅਸਾਂ ਪੰਥ ਦਾ ਜਥੇਦਾਰ ਕੀਤਾ ਹੈ, ਹਥਿਆਰ ਬਨ ਆਏ ਮਿਲੋ ਕਿ ਆਪਣੇ ਵੈਪਨਸ ਲਓ ਔਰ ਜੁਆਇਨ ਕਰੋ ਬੰਦਾ ਸਿੰਘ ਨੂੰ। ਔਰ ਜਿਉਂ ਹੀ ਇਹ ਆਵਾਜ਼ ਸਿੱਖਾਂ ਦੇ ਕੰਨਾਂ 'ਚ ਪੈਂਦੀ ਹੈ, ਉਹ ਹੁਕਮ ਗੁਰੂ ਦਾ ਪਹੁੰਚਦਾ ਹੈ ਔਰ ਖੇਤੀ ਕਰਨ ਵਾਲਾ ਸਿੱਖ ਆਪਣਾ ਹਲ ਲੈ ਕੇ ਲੋਹਾਰ ਦੇ ਕੋਲ ਜਾਂਦਾ, ਪਿੰਡ ਦੇ, ਕਹਿੰਦਾ ਇਸ ਨੂੰ ਢਾਲ ਕੇ ਤਲਵਾਰ ਬਣਾ ਦੇ। ਹਰ ਕਿਰਤੀ ਸਿੱਖ ਜਿਹਦੇ ਕੋਲ ਜੋ ਹੈ, ਕੋਈ ਡਾਂਗਾ, ਕੋਈ ਬਰਛੇ, ਕੋਈ ਗੰਡਾਸੇ ਜਾਂ ਦੂਜੇ, ਉਹ ਆਪਣੇ ਘਰਦਿਆਂ ਨੂੰ ਫਤਿਹ ਬੁਲਾਉਂਦਾ ਹੈ ਔਰ ਇਹ ਕਹਿੰਦਾ ਕਿ ਭਾਈ ਹੁਣ ਅਸੀਂ ਇਸ ਖੂਨੀ ਕੰਧ ਬਣਾਉਣ ਵਾਲਿਆਂ ਨੂੰ ਸਜ਼ਾ ਯਾਫਤਾ ਕਰਨਾ। ਔਰ ਕਿਵੇਂ ਬੰਦਾ ਸਿੰਘ ਬਹਾਦਰ ਦੇ ਨਾਲ ਫਿਰ ਖਾਲਸਾ ਆਏ, ਜਦੋਂ ਅਸੀਂ ਉਹਨਾਂ ਦੀਆਂ ਜਿੱਤਾਂ ਦਾ ਸਫ਼ਰ ਦੇਖਦੇ ਹਾਂ, ਔਰ ਅਕਸਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਕੋਈ ਸਰਹੰਦ ਦਾ ਨੂੰ ਮਾਰਨਾ ਕੋਈ ਛੋਟੀ ਗੱਲ ਨਹੀਂ ਸੀ, ਸਿੱਖ ਨੂੰ ਗੁਰੂ ਮਾਰੀ ਸਰਹੰਦ ਕਹਿੰਦੇ ਨੇ ਕਿ ਗੁਰੂ ਨੇ ਇਹ ਜੋ ਜ਼ੁਲਮ ਹੋਏ ਨੇ ਇਹ ਕਰਸਡ ਹੈ, ਇਹ ਹੁਣ ਵਰਥ ਡਿਸਟਰੋਇੰਗ ਹੈ। ਔਰ ਦਿੱਲੀ ਔਰ ਲਾਹੌਰ ਦੇ ਸ਼ਹਿਰ ਦੇ ਉਸ ਟਾਕਰੇ ਦਾ ਸਰਹੰਦ ਜਿਸ ਦਾ ਸੂਬੇਦਾਰ ਬਹੁਤ ਪਾਵਰਫੁਲ ਐਂਟੀਟੀ ਹੈ, ਔਰ ਕੱਲਾ ਇਹੀ ਨਹੀਂ, ਉਹਦੇ ਨਾਲ ਉਹੀ ਫੌਜ ਜਿਹੜੀ 10 ਲੱਖ ਦੀ ਜਿਹੜੀ ਹੈ ਚਮਕੌਰ ਜਿਨ੍ਹਾਂ ਦੇ ਵਿੱਚ ਸੂਬਾ ਲਾਹੌਰ ਵੀ ਹੈ, ਸੂਬਾ ਕਸ਼ਮੀਰ ਵੀ ਹੈ, ਸੂਬਾ ਮੁਲਤਾਨ ਦੀਆਂ ਫੌਜਾਂ ਵੀ ਨੇ, ਦਿੱਲੀ ਦੀਆਂ ਵੀ ਨੇ, 22 ਧਾਰ ਦੇ ਪਹਾੜੀ ਰਾਜੇ ਵੀ ਨੇ, ਮੁਲਖਈਆ ਵੀ ਹੈ। ਔਰ ਉਹ ਸਰਹੰਦ ਜਿਹਦੀ ਫੌਜ ਟ੍ਰੇਨਡ, ਹਾਥੀ, ਉਹਨਾਂ ਦੇ ਆਪਣੇ ਤੋਪਖਾਨੇ, ਆਪਣੇ ਘੋੜੇ, ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਉਹ ਮਰ ਮਿਟਣ ਵਾਲੇ ਉਹਨਾਂ ਦੇ ਜੰਗਜੂ ਫੌਜੀ, ਤੇ ਇਧਰ ਬੰਦਾ ਸਿੰਘ ਬਹਾਦਰ ਜਿਹੜਾ ਉਹ ਕਿੰਨੇ ਸਿੱਖ ਲੈ ਕੇ ਉੱਥੋਂ ਇੱਥੇ ਉਹੀ ਸਧਾਰਨ ਸਿੱਖ ਪਿੰਡਾਂ 'ਚ ਖੇਤੀ ਕਰਨ ਵਾਲੇ, ਕਿਰਤ ਕਰਨ ਵਾਲੇ ਸਧਾਰਨ ਲੋਕ ਜਿਨ੍ਹਾਂ ਦੇ ਕੋਲ ਕੋਈ ਤੋਪਖਾਨਾ ਨਹੀਂ ਹੈ, ਬੇਸ਼ੱਕ ਰਾਹ 'ਚ ਜਿਹੜੀਆਂ ਥੋੜ੍ਹੀਆਂ ਬਹੁਤ ਜਿੱਤਾਂ ਦੇ ਥੱਲੇ ਕੋਈ, ਪਰ ਉਹਨਾਂ ਦੇ ਕੋਲ ਇਹ ਨਿਸ਼ਚੈ ਕਿ ਭਾਈ ਅਸੀਂ ਇਹਨਾਂ ਨੂੰ ਸਜ਼ਾ ਯਾਫਤਾ ਕਰਨਾ ਹੈ, ਅਸੀਂ ਜਿੱਤਣਾ ਔਰ ਇਹਨਾਂ ਨੂੰ ਅਸੀਂ ਮਾਫ ਨਹੀਂ ਕਰਨਾ ਹੈ। ਔਰ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿਵੇਂ 12 ਮਈ ਦਾ ਉਹ ਦਿਨ 1710 ਦਾ ਕਿ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਸ਼ਾਮ ਸੂਰਜ ਡੁੱਬਣ ਤੱਕ ਮੁਗਲਿਆ ਸਾਮਰਾਜ ਦਾ ਸੂਰਜ ਵੀ ਉਸ ਸਰਹੰਦ ਦੀ ਡਿਫੀਟ ਦੇ ਨਾਲ ਉਸ ਦੇ ਅਸਤ ਹੋਣ ਦਾ ਸਮਾਂ ਦੱਸ ਦਿੱਤਾ ਜਾਂਦਾ ਹੈ। 800 ਸਾਲ ਦੀ ਹਿਸਟਰੀ ਉਸ ਖਿੱਤੇ ਦੇ ਵਿੱਚ ਬਦਲ ਜਾਂਦੀ ਹੈ ਔਰ ਉਸ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਸਧਾਰਨ ਉਹੀ ਕਿਰਤੀ ਸਿੱਖ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ ਤੇ ਗੁਰੂ ਤੋਂ ਆਪਾਂ ਕੁਰਬਾਨ ਕਰਨ ਦੀ ਭਾਵਨਾ ਹੈ, ਉਹ ਇਤਿਹਾਸ ਦਾ ਰੁਖ ਬਦਲ ਦਿੰਦੇ ਨੇ। ਵਜ਼ੀਰ ਖਾਂ ਮਾਰਿਆ ਜਾਂਦਾ ਹੈ, ਸੁੱਚਾ ਨੰਦ ਜਿਹੜਾ ਸੱਪਾਂ ਦੇ ਬੱਚੇ ਸੱਪ ਕਹਿੰਦਾ ਸੀ, ਉਹ ਸਰਹੰਦ ਤੋਂ ਭੱਜਣ ਦੀ ਤਿਆਰੀ 'ਚ ਸੀ, ਉਸ ਨੂੰ ਬੰਨ੍ਹ ਕੇ ਸਣੇ ਪਰਿਵਾਰ ਉਸ ਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਹੈ। ਥਾਂ ਥਾਂ ਜਿਹੜਾ ਉਸ ਦਾ ਜਿਹੜੇ ਵੀ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਔਰ 14 ਮਈ 1710 ਨੂੰ ਉਸ ਖੂਨੀ ਕੰਧ ਵਾਲੇ ਮੁਕਾਮ ਤੇ ਉੱਥੇ ਹੀ ਜਿਸ ਥਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ, ਉਹੀ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਹੈ, ਉੱਥੇ ਫਤਿਹ ਦਾ ਝੰਡਾ, ਫਤਿਹਗੜ੍ਹ ਉਹ ਥਾਂ ਬਣ ਜਾਂਦੀ ਹੈ ਔਰ ਉੱਥੋਂ ਜਿਹੜਾ ਹੈ ਉਹ ਸਿੱਖ ਰਾਜ ਦੀ ਸ਼ੁਰੂਆਤ ਹੁੰਦੀ ਹੈ। ਸੋ ਇਹ ਜਵਾਬ ਸੀ, ਕੱਲਾ ਇਹ ਨਹੀਂ ਸੀ ਕਿ ਬਈ ਸਰਹੰਦ ਦੀ ਕੰਧ ਜਾਂ ਉਹਦੇ ਜ਼ੁਲਮਾਂ ਦੀ ਕਹਾਣੀ ਕਹਿ ਕੇ ਸਿਰਫ ਤੇ ਸਿਰਫ ਜਿਹੜਾ ਉਹ ਵੈਰਾਗ ਕਰਨ ਦੀ ਗੱਲ ਸੀ। 6 ਸਾਲ ਦੇ ਵਿੱਚ ਜਸਟਿਸ ਲੈ ਲਿਆ ਗਿਆ ਸੀ। ਫਿਰ ਇੱਕ ਵੱਡੀ ਜਿਹੜੀ ਹੈ ਤੁਸੀਂ ਵੈਲਿਊ ਆਫ ਡੈਥ ਚੋਂ ਗੁਜ਼ਰਦੇ ਹੋ, ਕੀ ਹਾਲਾਤ ਬਣਦੇ ਨੇ, ਕਿਹਦੇ ਚੋਂ ਤੁਸੀਂ ਨਿਕਲਦੇ ਹੋ। ਮਿਸਲਾਂ ਦਾ ਪੀਰੀਅਡ ਵੀ ਆਉਂਦਾ ਹੈ, ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਇੱਕ ਸਦੀ ਅਸੀਂ ਵੈਲਿਊ ਆਫ ਡੈਥ ਚੋਂ ਗੁਜ਼ਰਦੇ ਹਾਂ। ਪਰ
ਇਹ ਕਨਸੈਪਟ ਕਿ ਵੀ ਅਸੀਂ ਹੁਣ ਇਹਨਾਂ ਦੇ ਜਿਹੜੀ ਹੈ ਜ਼ੇਰ ਨਹੀਂ ਹੈ, ਅਸੀਂ ਆਜ਼ਾਦ ਹੈ, ਅਸੀਂ ਆਜ਼ਾਦੀ ਦੇ ਲਈ ਖੜੇ ਹਾਂ, ਇਹ ਤਾਂ ਸੰਕਲਪ ਹੁੰਦੇ ਨੇ ਕੋਈ ਉਹਦੇ ਲਈ। ਹੁਣ ਜੇ ਕਹਿਣਾ ਹੋਏ ਸਭ ਤੋਂ ਸ਼ਾਰਟ ਏਰੀਏ ਦਾ ਰਾਜ ਹੈ, ਸ਼ਾਰਟ ਡਿਊਰੇਸ਼ਨ ਦਾ ਰਾਜ ਸਿੱਖਾਂ ਦਾ ਤੇ ਉਹ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦਾ। ਜਦੋਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਤਰਨ ਤਾਰਨ ਦੀ ਚੁੰਗੀ ਦੇ ਉੱਤੇ ਉਹ ਲਾ ਲੈਂਦੇ ਨੇ ਔਰ ਕੇਸਰੀ ਰੰਗ ਦਾ ਇੱਕ ਝੰਡਾ ਬੰਨ੍ਹ ਦਿੰਦੇ ਨੇ ਝਾੜੀਆਂ ਦੇ ਨਾਲ ਔਰ ਬਹਿ ਜਾਂਦੇ ਨੇ ਕਿ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ, ਆਓ ਟੈਕਸ ਦਿਓ, ਗੱਡੇ ਦਾ ਇੰਨਾ ਔਰ ਪੈਦਲ ਦਾ ਇੰਨਾ। ਉਹਨਾਂ ਨੇ ਵੀ ਰਾਜ ਕਾਇਮ ਕਰ ਲਿਆ। ਜੇ ਆ ਕੇ ਲਾਹੌਰ ਦੀ ਫੌਜ ਕਰਦੀ ਹੈ, ਪਿੱਠਾਂ ਨਾਲ ਪਿੱਠਾਂ ਜੋੜ ਕੇ ਉਹ ਜੂਝਦੇ ਨੇ ਤੇ ਉਹ ਆਪਣੇ ਰਾਜ ਦੀ ਹਦੂਦ ਦੇ ਵਿੱਚ ਜੂਝਦੇ ਨੇ। ਇਹ ਵੀ ਰਾਜ ਹੈ। ਜੇ ਤੁਸੀਂ ਰਾਜ ਗਿਣਨਾ ਹੋਏਗਾ ਤੇ ਉਹ ਜਿਹੜਾ 48 ਘੰਟੇ ਜਾਂ 72 ਘੰਟੇ ਜਾਂ ਹਫ਼ਤਾ ਸਾਨੂੰ ਨਹੀਂ ਪਤਾ, ਕਿਉਂਕਿ ਕਿੰਨੀ ਦੇਰ ਉਹ ਟੈਕਸ ਕਰਾਉਂਦੇ ਰਹੇ ਕਹਿ ਕੇ ਕਿ ਖਾਲਸੇ ਦਾ ਰਾਜ ਕਾਇਮ ਹੋ ਗਿਆ ਔਰ ਕਦੋਂ ਜਾ ਕੇ ਉਹਨਾਂ ਨੂੰ ਸ਼ਹੀਦੀ ਮਿਲਦੀ। ਹੁਣ ਉਹਨਾਂ ਦੋਨਾਂ ਨੇ ਵੀ ਉਸ ਸਪਿਰਿਟ ਨੂੰ ਤਾਂ ਕਾਇਮ ਰੱਖਿਆ ਸੀ ਕਿ ਭਾਈ ਖਾਲਸਾ ਰਾਜ ਕੀ ਹੈ। ਪਰ ਜਿਹੜਾ ਮਿਸਿੰਗ ਮੈਂ ਸਮਝਦਾ, ਮੈਂ ਇਸ ਲਈ ਕਿਹਾ ਵੀ ਜੇ ਅਸੀਂ ਦੇਖਣਾ ਹੋਏ ਕਿ ਸਾਰੀ 18ਵੀਂ ਸਦੀ 'ਚ ਸਰ ਕਪੂਰ ਸਿੰਘ ਹੋਰਾਂ ਨੇ ਜਦੋਂ ਫਿਗਰ ਦਿੱਤੀ ਕਿ 1699 'ਚ ਖਾਲਸਾ ਪੰਥ ਦੀ ਸਾਜਨਾ ਤੋਂ, ਜਦੋਂ ਕਿ 1699 ਤੋਂ 1704 ਤੱਕ 6 ਹਮਲੇ ਫੌਰਨ, ਕਿਉਂਕਿ ਜਦੋਂ ਖਾਲਸਾ ਬਣਦਾ ਹੈ ਬ੍ਰਾਹਮਣਵਾਦ ਦਾ ਵਰਣ ਆਸ਼ਰਮ ਟੁੱਟਦਾ ਹੈ ਔਰ 22 ਤਾਰ ਦੇ ਪਹਾੜੀ ਰਾਜਿਆਂ ਨੇ 6 ਹਮਲੇ ਜਿਹਦੇ 'ਚ ਉਹਨਾਂ ਨੇ ਲਾਹੌਰ ਔਰ ਸਰਹੰਦ ਦੀਆਂ ਫੌਜਾਂ ਦੀ ਵੀ ਮਦਦ ਲਈ, ਉਹ ਅਨੰਦਪੁਰ ਤੇ ਕੀਤੇ ਜਾਂਦੇ ਨੇ। ਪਰ ਜੇ ਅਸੀਂ 1699 ਤੋਂ 1799 ਜਦੋਂ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਾਬਜ਼ ਹੁੰਦੇ ਨੇ 100 ਸਾਲ ਦਾ ਪੀਰੀਅਡ ਦੇਖੀਏ ਤੇ ਸਰ ਕਪੂਰ ਸਿੰਘ ਨੇ ਫਿਗਰ ਦਿੱਤੀ ਹੈ ਕਿ ਇਸ 100 ਸਾਲ ਦੇ ਪੀਰੀਅਡ 'ਚ 2 ਲੱਖ ਦੇ ਕਰੀਬ ਸਿੰਘ ਸਿੰਘਣੀਆਂ ਭੁਜੰਗੀ ਭੁਜੰਗਣਾ ਸ਼ਹੀਦ ਹੋਏ ਨੇ ਉਹ ਸਾਰੇ 100 ਸਾਲ ਦੇ ਪੀਰੀਅਡ। ਹੁਣ ਅੱਜ ਦੇ ਇਹਨਾਂ 38 ਸਾਲਾਂ ਨਾਲ ਕੰਪੇਅਰ ਕਰੋ, ਜਿੰਨੇ ਸਿੱਖ 100 ਸਾਲ ਦੇ ਪੀਰੀਅਡ 'ਚ ਉਸ ਜ਼ਮਾਨੇ 'ਚ ਜਦੋਂ ਕਿ ਕੋਈ ਦੁਨੀਆ 'ਚ ਯੂਨਾਈਟਿਡ ਨੇਸ਼ਨਸ ਵਰਗੀ ਕੋਈ ਬਾਡੀ ਨਹੀਂ ਸੀ, ਤਾਕਤ ਦੇ ਜ਼ੋਰ ਨਾਲ ਕੌਣ ਕਿਹਨੂੰ ਦੱਬ ਕੇ ਲੈ ਗਿਆ, ਕਿਸੇ ਨੇ ਮਜ਼ਹਬ ਦਾ ਨਾਮ ਵਰਤਿਆ, ਕਿਸੇ ਨੇ ਨਸਲ ਦਾ ਵਰਤਿਆ। ਤੇ ਹੁਣ ਅਸੀਂ ਇਹਨਾਂ 38 ਸਾਲਾਂ 'ਚ 2.5 ਲੱਖ ਤੋਂ ਜ਼ਿਆਦਾ, ਜੇ ਤੁਸੀਂ ਰਫਲੀ, ਮੈਂ ਬੇਸ਼ੱਕ ਕਈ ਵਾਰੀ 1.5 ਲੱਖ ਜਾਂ ਦੂਸਰਾ ਕੋਟ ਕਰਦਾ, ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਪੋਸਟ 47 ਨੂੰ ਅੰਦਾਜ਼ਾ ਲਾ ਲਓ ਔਰ ਖਾਸ ਤੌਰ ਤੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਜੂਨ 84 ਪੰਜਾਬ ਦੇ ਪਿੰਡਾਂ 'ਚ, ਦੂਜਾ ਇਹਨਾਂ ਦਾ ਜਿਹਨੂੰ ਵੁੱਡ ਰੋਜ਼ ਕਿਹਾ ਉਹਨਾਂ ਨੇ, ਨਵੰਬਰ 84 ਦੀ ਸਿੱਖ ਨਸਲਕੁਸ਼ੀ 84 ਤੋਂ 94 95 ਤੱਕ। ਤੇ ਜੇ ਇਸ ਦੇ ਵਿੱਚ ਤੁਸੀਂ ਜਿਹੜੇ ਡਰੱਗਸ ਦੇ ਨਾਲ ਇਹਨਾਂ ਨੇ ਮਾਰੇ ਨੇ ਔਰ ਲਗਾਤਾਰਤਾ ਨਾਲ ਮਾਰ ਰਹੇ ਨੇ, ਰੋਜ਼ਾਨਾ 10 ਤੋਂ 15 ਡੈੱਡ ਬਾਡੀਜ਼ ਪੰਜਾਬ 'ਚ ਉੱਠਦੀਆਂ ਨੇ, ਜਿਹੜਾ ਇਹਨਾਂ ਨੇ ਸਬਸਟੈਂਸ ਅਬਿਊਜ਼ ਪੰਜਾਬ ਦੇ ਵਿੱਚ ਥੋਪਿਆ ਹੋਇਆ। ਤੇ ਫਿਰ ਉਦੋਂ ਤਾਂ ਸਾਨੂੰ ਇਹਨਾਂ 2 ਵਾਕਿਆਤ ਨੇ, ਸਰਸਾ ਦਾ ਕੰਢਾ ਔਰ ਚਮਕੌਰ ਦੀ ਗੜੀ ਔਰ ਸਰਹੰਦ ਦੀ ਕੰਧ ਨੇ ਸਿੱਖਾਂ ਨੂੰ ਸੌਣ ਨਹੀਂ ਸੀ ਦਿੱਤਾ ਜਦੋਂ ਤੱਕ ਉਹਨਾਂ ਨੇ ਉਸ ਦਾ ਰਿਵੈਂਜ ਨਹੀਂ ਲਿਆ। ਤੇ ਕੀ ਕਾਰਨ ਹੈ ਕਿ ਇਹਨਾਂ 38 ਸਾਲਾਂ ਦੇ ਵਿੱਚ ਸਾਨੂੰ ਭੁੱਲ ਗਿਆ ਕਿ ਭਾਈ ਅਸੀਂ ਜਿਹੜਾ ਹੈ ਉਹ ਇਨਸਾਫ ਲੈਣਾ। ਇਨਸਾਫ ਇਹ ਤਾਂ ਨਹੀਂ ਹੈ ਵੀ ਤੁਸੀਂ ਮੈਮੋਰੈਂਡਮ ਡੀਸੀ ਨੂੰ ਦੇ ਆਏ ਜਾਂ ਮੈਮੋਰੈਂਡਮ ਹੋਮ ਮਿਨਿਸਟਰੀ ਨੂੰ ਦੇ ਆਏ ਜਾਂ ਜਾ ਕੇ ਗਵਰਨਰ ਨੂੰ ਦੇ ਆਏ ਜੀ ਕਿ ਅਸੀਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਕਰੋ ਔਰ ਦੂਸਰਾ ਅਸੀਂ ਮੰਗਾ ਕਰ ਰਹੇ ਹਾਂ। ਉਹ ਜਿਹੜੀ ਡਿਟਰਮੀਨੇਸ਼ਨ, ਕਿਉਂਕਿ ਇਹ ਗੱਲ ਕਰਨ ਨੂੰ ਇੱਕ ਵੱਡਾ ਤਬਕਾ ਤੇ ਇਹ ਨਹੀਂ ਹੈ ਵੀ ਪੰਜਾਬ ਦੇ ਲੋਕ ਸਿੱਖ ਕੌਮ ਦੇ ਵਿੱਚ ਗੱਲ ਤਾਂ ਅਲਟੀਮੇਟਲੀ ਇਹ ਹੁੰਦੀ ਹੈ ਵੀ ਮੈਂ, ਔਰ ਜਿਵੇਂ ਇੱਕ ਸਿਆਣੇ ਸੱਜਣ ਨੇ ਕਿਹਾ ਇੱਥੇ ਆਏ ਬੜੀ ਉਥੋਂ ਦੇਰ ਬਾਅਦ, ਤੇ ਉਹ ਕਹਿਣ ਲੱਗੇ ਜੀ ਉਹ ਲੋਕ ਕੀ ਕਰਨ, ਉਹਨਾਂ ਤੱਕ ਗੱਲ ਪਹੁੰਚਦੀ ਨਹੀਂ ਹੈ। ਉਹਨਾਂ ਨੂੰ ਜੋ ਦੱਸਿਆ ਜਾਂਦਾ, ਜਿਸ ਕਿਸਮ ਦਾ ਪ੍ਰਚਾਰ ਹੁੰਦਾ ਉਹ ਜਿਹਾ ਹੀ ਉਹ ਕਰਦੇ ਨੇ। ਸੋ ਹੁਣ ਇਹ ਇਕੱਠ ਮੌਕੇ ਹੁੰਦੇ ਨੇ, ਕੀ ਕਰ ਲੈਣਗੇ? ਬਿਲਕੁਲ, ਜੇ ਇਹੀ ਸਾਡੀ ਸ਼੍ਰੇਣੀ ਜਿਹੜੀ ਹੈ ਉਹ ਉਹ ਇਤਿਹਾਸ ਨੂੰ ਜ਼ਰੂਰ ਸੁਣਾਓ, ਸਾਡੀ ਮੋਟੀਵੇਸ਼ਨ ਹੈ, ਸਾਡੀ ਅਰਦਾਸ ਦਾ ਹਿੱਸਾ ਹੈ, ਸਾਡੀਆਂ ਜੜ੍ਹਾਂ ਨੇ। ਪਰ ਉਸ ਦਾ ਤੁਸੀਂ ਜੇ ਪ੍ਰੈਜ਼ੈਂਟ ਕੰਟੈਕਸਟ ਗੱਲ ਨਹੀਂ ਕਰਦੇ, ਜੇ ਬੇਸ਼ੱਕ ਜੇ ਭਾਈ ਗਜਿੰਦਰ ਸਿੰਘ ਆਪਣੀ ਉਹ ਥਰਸਟ ਦਿਖਾਉਂਦੇ ਨੇ ਕਿ ਭਾਈ ਉਸ ਧਰਤੀ ਨੂੰ ਨਮਸਕਾਰ ਕਰਨ ਦਾ, ਪਰ ਨਾਲ ਦੀ ਨਾਲ ਯਾਦ ਦਹਾਨੀ ਇਹੀ ਹੈ ਕਿ ਭਾਈ ਸਰਹੰਦ ਕੀ, ਚਮਕੌਰ ਕੀ, ਉਹ ਦੌਰ ਕੀ, ਇਹ ਦੌਰ ਕੀ, ਕਿ ਅੱਜ ਦਾ ਜਿਹੜਾ ਦੌਰ ਹੈ ਉਹ ਵੀ ਸਰਹੰਦ ਦੇ ਦੌਰ ਵਾਂਗ, ਉਹ ਜ਼ੁਲਮਾਂ ਦੇ ਦੌਰ ਵਾਂਗ ਹੈ। ਅਸਾਂ ਭਾਜੀ ਉਤਾਰੀ ਹੈ, ਅਸਾਂ ਕਿਸਮਤ। ਹੁਣ ਤਾਂ ਭਾਜੀ ਠੀਕ ਹੈ, ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦੇ ਸੁੱਕੇ ਔਰ ਹੁਣ ਤੱਕ ਭਾਈ ਜਗਤਾਰ ਸਿੰਘ ਹਵਾਰਾ ਤੱਕ
ਉਸ ਨੂੰ ਅਸੀਂ ਫਖਰ ਦੇ ਨਾਲ ਕੋਟ ਕਰਦੇ ਹਾਂ, ਜੀ ਪਰ ਅਸੀਂ ਕਿੱਥੇ ਹਾਂ? ਬਿਲਕੁਲ ਜਿਹੜੇ ਸਾਡੇ ਫਰਜ਼ ਨੇ ਕੌਮ ਦੇ ਲਈ, ਕੌਮੀ ਘਰ ਖਾਲਿਸਤਾਨ ਦੇ ਲਈ, ਜਿਹੜੀ ਗੱਲ ਸੰਤ ਭਿੰਡਰਾਂ ਵਾਲੇ ਜਦੋਂ ਇਹ ਕਹਿੰਦੇ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਜੀ ਹੁਣ ਇੱਕ ਪਾਸੇ ਅਸੀਂ ਉਸੇ ਹੀ ਵਰਤਾਂਤ ਨੂੰ ਬੜੇ ਅੰਦਾਜ਼ ਦੇ ਵਿੱਚ ਸੁਣਾਉਂਦੇ ਹਾਂ ਕਿ ਜੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਜੀ ਮੈਂ ਜਿਹੜਾ ਉਹ ਮੇਰੇ ਪੁੱਤਰ ਜਾਣਗੇ ਜੰਗ ਦੇ ਮੈਦਾਨ 'ਚ, ਤੇ ਸਿੱਖਾਂ ਨੇ ਕਿਹਾ ਕਿ ਜੀ ਨਹੀਂ, ਤੁਸੀਂ ਨਿਕਲੋ ਇਹਨਾਂ ਨੂੰ ਲੈ ਕੇ। ਤਾਂ ਉਹਨਾਂ ਨੇ ਕਿਹਾ ਵੀ ਮੈਨੂੰ ਜਿਹੜਾ ਉਹ ਸਿੱਖ ਨਹੀਂ ਪਿਆਰੇ ਨੇ ਜਿੰਨੇ ਮੇਰੇ ਪੁੱਤਰ ਮੈਨੂੰ ਪਿਆਰੇ ਨੇ। ਮੈਂ ਜਿਹੜਾ ਹੁਣ ਜੇ ਉਹੀ ਸਿੱਖ ਗੁਰੂ ਨੂੰ ਪਿਆਰੇ ਨੇ ਤੇ ਫਿਰ ਇਹ ਜਿਹੜੇ 1.5 ਲੱਖ ਤੋਂ 2.5 ਲੱਖ ਤੱਕ ਦੀ ਜੇ ਅਸੀਂ ਫਿਗਰ ਕਹਿਣੀ ਹੋਏ, ਇਹਨਾਂ 38 ਸਾਲਾਂ 'ਚ ਉਹ ਗੁਰੂ ਕੇ ਸਪੁੱਤਰ ਸਪੁੱਤਰੀਆਂ ਨਹੀਂ ਸੀ। ਤੇ ਜੇ ਅਸੀਂ ਉਦੋਂ ਇਸ ਗੱਲ ਦੇ ਉੱਤੇ ਡਿਟਰਮਿੰਡ ਸੀ ਕਿ ਭਾਈ ਸਾਡੇ ਸਿੱਖਾਂ ਦਾ ਖੂਨ ਡੁੱਲਿਆ ਔਰ ਅਸੀਂ ਜ਼ਾਲਮਾਂ ਨੂੰ ਸਜ਼ਾ ਵੀ ਦੇਣੀ ਹੈ, ਔਰ ਉਸ ਦਾ ਜਿਹੜਾ ਨਤੀਜਾ ਜਵਾਬ ਵੀ ਇਹੀ ਸੀ। ਜੇ ਅੱਲਾ ਯਾਰ ਖਾਂ ਯੋਗੀ ਨੂੰ 20ਵੀਂ ਸਦੀ ਦੀ ਬਿਗਨਿੰਗ 'ਚ ਇਸ ਗੱਲ ਦੀ ਸਮਝ ਸੀ ਕਿ ਭਾਈ ਅਸੀਂ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ, ਕਿ ਸ਼ਹੀਦੀਆਂ ਦਾ ਮਤਲਬ ਸਲਤਨਤ ਦਾ ਪੌਦਾ, ਔਰ 6 ਸਾਲ ਦੇ ਵਿੱਚ ਉਹ ਪੌਦਾ ਜਿਹੜਾ ਉਹ ਜ਼ਮੀਨ ਤੋਂ ਬਾਹਰ ਆ ਜਾਂਦਾ। ਤੇ ਅੱਜ 38 ਸਾਲਾਂ ਬਾਅਦ ਵੀ ਅਸੀਂ ਕਿਉਂ ਜਿਹੜਾ ਉੱਥੇ ਕੀ ਬੈਠੇ ਹੋਏ ਹਾਂ ਕਿ ਅਸੀਂ ਪਾਸਟ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਰੱਖਣਾ ਚਾਹੁੰਦੇ ਹਾਂ, ਕਰੰਟ ਦੇ ਚੈਲੰਜਸ ਨੂੰ ਫੇਸ ਕਰਨ ਨੂੰ ਤਿਆਰ ਨਹੀਂ ਹੈ। ਮੈਂ ਸਮਝਦਾ ਵੀ ਜਦੋਂ ਤੱਕ ਸਾਡੇ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਇਸ ਗੱਲ ਦੀ ਸਮਝ ਨਹੀਂ ਆਏਗੀ ਕਿ ਮਤ ਸਮਝੋ ਕਿ ਭਾਈ ਇਹ ਮਰਨ ਵਾਲੇ, ਸ਼ਹੀਦ ਹੋਣ ਵਾਲੇ ਉਹ ਹੋਰ ਸਨ, ਤੁਹਾਡਾ ਤੁਸੀਂ ਸੇਫ ਹੋ, ਇਵੇਂ ਨਹੀਂ ਹੈ। ਇਹ ਜਦੋਂ ਜ਼ੁਲਮ ਦੀ ਚੱਕੀ ਚੱਲਦੀ ਹੈ ਤੇ ਉਸ ਦੇ ਵਿੱਚ ਸੂਨਰ ਔਰ ਲੇਟਰ ਹਰ ਕੋਈ ਜਿਹੜਾ ਪੀਸਿਆ ਜਾਂਦਾ ਹੈ। ਔਰ ਸਾਡਾ ਵਾਹ ਉਹਨਾਂ ਦੇ ਨਾਲ ਹੈ ਜਿਹੜੇ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਨੇ, ਔਰ ਇਸ ਸਾਰੇ ਦੇ ਬਾਵਜੂਦ ਇਹਨਾਂ ਦੇ ਮੂੰਹ 'ਚ ਰਾਮ ਰਾਮ ਤੇ ਬਗਲ 'ਚ ਛੁਰੀ ਹੈ। ਸੋ ਇਸ ਚੈਲੰਜ ਨੂੰ ਅਸੀਂ ਇਹ ਦੇਖੀਏ ਕਿ ਭਾਈ ਅਸੀਂ ਅੱਜ ਦੇ ਦੌਰ ਦੇ ਵਿੱਚ ਗੁਲਾਮੀ ਦੇ ਸੰਗਲ ਕੱਟ ਕੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣ ਲਈ ਅਸੀਂ ਕੀ ਕਰ ਰਹੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਯੂਕੇ, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਅਰਵਿੰਦ ਖੰਨਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਗੁਰਦੁਆਰਿਆਂ ਵਿੱਚ ਸਿਆਸੀ ਭਾਸ਼ਣ ਦੇਣ ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਕਿ ਬੀਜੇਪੀ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਇਹੋ ਜਿਹਾ ਕੋਈ ਕਾਨੂੰਨ ਆਉਣ ਵਾਲਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਮੱਧ ਪ੍ਰਦੇਸ਼ ਤੋਂ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਸਾਧਵੀ ਪ੍ਰਗਿਆ
ਜਿਹੜੀ 2008 ਦੇ ਮਾਲੇਗਾਓਂ ਬੰਬ ਧਮਾਕੇ, ਸਮਝੌਤਾ ਐਕਸਪ੍ਰੈਸ ਔਰ ਹੋਰ ਬਹੁਤ ਸਾਰੇ ਕੇਸਾਂ ਦੇ ਵਿੱਚ ਕਨਵਿਕਟਡ ਹੈ ਔਰ ਹੈਲਥ ਗਰਾਊਂਡ ਦੇ ਉੱਤੇ ਜੇਲ੍ਹ ਚੋਂ ਬਾਹਰ ਆਈ ਹੋਈ ਹੈ ਔਰ MP ਬਣੀ। ਅੱਛਾ। ਔਰ ਉਹ ਥਾਂ ਜਾ ਕੇ ਹਿੰਦੂਆਂ ਨੂੰ ਇਹ ਕਹਿੰਦੀ ਹੈ ਕਿ ਭਾਈ ਹਥਿਆਰ ਚੁੱਕੋ, ਘਰਾਂ 'ਚ ਹਥਿਆਰ ਰੱਖੋ, ਇਹ ਲਵ ਜਿਹਾਦ ਕਰਨ ਵਾਲੇ ਔਰ ਦੂਜੇ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜੇ ਹਥਿਆਰ ਇਕੱਠੇ ਕਰਵਾਏ ਜਾ ਰਹੇ ਨੇ ਇਹ ਕਿਹਨਾਂ ਦੇ ਖਿਲਾਫ ਨੇ, ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੈ। ਬਿਲਕੁਲ ਉਹੀ ਮੋਦੀ, ਅਮਿਤ ਸ਼ਾਹ ਔਰ ਉਹਨਾਂ ਦਾ ਸਾਰਾ RSS ਦਾ ਢਾਂਚਾ ਜਿਸ ਅੰਦਾਜ਼ ਦੇ ਵਿੱਚ ਦੁਸਹਿਰੇ ਦੇ ਮੌਕੇ ਹਥਿਆਰਾਂ ਦੀ ਪੂਜਾ ਕਰਦਾ ਹੈ, ਚਾਰ ਚਫੇਰੇ ਉਹਨਾਂ ਦਾ ਸਾਰਾ ਡਿਸਕੋਰਸ ਜਿਹੜਾ ਐਜ਼ ਏ ਗਵਰਨਮੈਂਟ ਇਲੈਕਟਿਡ ਆਫੀਸ਼ੀਅਲ ਹੁੰਦਿਆਂ ਹੋਇਆਂ ਵੀ ਜਿਹੜਾ ਉਹ ਸਿਰਫ ਤੇ ਸਿਰਫ ਵਾਇਲੈਂਸ ਔਰ ਨਫ਼ਰਤ ਔਰ ਇਹਨਾਂ ਦੇ ਉੱਤੇ ਹੀ ਆਧਾਰਿਤ ਹੈ, ਜਿਨ੍ਹਾਂ ਦਾ ਸਮੁੱਚਾ ਪਾਰਟ ਜੇ ਅਸੀਂ ਆ ਗੁਜਰਾਤ ਦਾ ਲੇਟੈਸਟ ਇਲੈਕਸ਼ਨ ਕੈਂਪੇਨ ਵੀ ਦੇਖੀਏ ਤੇ ਉਸ ਦੇ ਵਿੱਚ ਕਿਵੇਂ ਸ਼ਰੇਆਮ ਧਰਮ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਔਰ ਇੱਕ ਖਾਸ ਫਿਰਕੇ ਨੂੰ ਟਾਰਗੇਟ ਕਰਦੇ ਆ ਜਿਹੜਾ ਉਹ ਨਫ਼ਰਤ ਦਾ ਆਧਾਰ ਬਣਾਇਆ ਜਾਂਦਾ, ਜਿਹਦੇ ਤੇ ਕੋਈ ਪੀਪਲਜ਼ ਰਿਪਰੈਜ਼ੈਂਟੇਟਿਵ ਐਕਟ ਨਾ ਕੋਈ ਇਲੈਕਸ਼ਨ ਕਮਿਸ਼ਨ ਲਾਉਂਦਾ ਹੈ, ਨਾ ਕੋਈ ਅਦਾਲਤਾਂ ਲਾਉਂਦੀਆਂ ਨੇ। ਲੇਕਿਨ ਦੂਸਰੇ ਪਾਸੇ ਉਹਨਾਂ ਨੇ ਸਿਸਟਮੈਟਿਕਲੀ ਕਿਵੇਂ ਇਲੈਕਸ਼ਨ ਕਮਿਸ਼ਨ ਰਾਹੀਂ ਇਹ ਕਹਿ ਕੇ ਕਿ ਜੀ ਕੋਈ ਵੀ ਜਿਹੜੀ ਹੈ ਧਾਰਮਿਕ ਜਮਾਤ, ਧਾਰਮਿਕ ਐਕਟੀਵਿਟੀਜ਼ ਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ, ਇਸ ਕਿਸਮ ਦੇ ਥੱਲੇ ਉਹਨਾਂ ਨੇ ਜਿਹੜਾ ਉਹ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ। ਲੇਕਿਨ ਹੁਣ ਇਹ ਜਿਸ ਕਿਸਮ ਦੀ ਸਟੇਟਮੈਂਟ, ਅਰਵਿੰਦ ਖੰਨਾ ਬੜਾ ਸੀਨੀਅਰ ਲੀਡਰ ਹੈ BJP ਦਾ, ਇਹ ਬਾਦਲ ਕੈਬਨਿਟ ਵੇਲੇ ਵੀ ਹਿੱਸਾ ਰਿਹਾ ਹੈ ਔਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਇਸ ਵੇਲੇ। ਉਹਨੇ ਔਰ ਇੱਕ ਬਹੁਤ ਵਾਰੀ ਇੱਕ ਮਾਹੌਲ ਕ੍ਰੀਏਟ ਕਰਨ ਲਈ ਜਿਸ ਕਿਸਮ ਦਾ ਤੁਸੀਂ ਦੇਖਦੇ ਹੋ ਉਦੋਂ ਤੁਹਾਨੂੰ ਨਜ਼ਰ ਆਉਂਦਾ ਵੀ ਚੱਲ ਕੀ ਰਿਹਾ ਹੈ। ਉਹਨੇ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਲਿਖੀ ਹੈ। ਪਹਿਲੀ ਗੱਲ ਤੇ ਅਕਾਲ ਤਖਤ ਜਿਹੜਾ ਹੈ ਉਹ ਸਿੱਖਾਂ ਦੇ ਤਖਤ ਦੇ ਤੌਰ ਦੇ ਉੱਤੇ ਕੋਈ ਸਿੱਖ ਹੀ ਜਿਹੜਾ, ਹਾਂ ਦੂਸਰਾ ਕੋਈ ਫਰਿਆਦੀ ਤਾਂ ਹੋ ਸਕਦਾ ਹੈ ਜਾ ਕੇ, ਜਿਵੇਂ ਅਸੀਂ ਉਹ ਕਸੂਰ ਦੇ ਪੰਡਤ ਦੀ ਗੱਲ ਕਰਦੇ ਹਾਂ ਜਿਹਦੀ 45 ਨਵਾਬ ਲੈ ਗਿਆ ਸੀ ਕਸੂਰ ਦਾ, ਉਹ ਆਇਆ, ਲੇਕਿਨ ਉਹ ਐਡਵਾਈਸ ਕਰੇ ਉਹ ਕੋਈ ਔਰ ਇਹ ਜ਼ਬਾਨ ਇਸ ਕਿਸਮ ਦੀ ਹੈ ਉਸ ਦੀ ਕਿ ਬਈ ਉਹਨੇ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਇਹ ਕਿਹਾ ਕਿ ਵੀ ਗੁਰਦੁਆਰਾ ਸਾਹਿਬਾਨਾਂ ਅੰਦਰ ਸਿਆਸੀ ਭਾਸ਼ਣਾਂ ਦਾ ਕੋਈ ਤਰਕ ਨਹੀਂ ਬਣਦਾ ਔਰ ਇਸ ਲਈ ਇਹਨਾਂ ਦੇ ਉੱਤੇ ਪਾਬੰਦੀ ਲਾਈ ਜਾਏ। ਹੁਣ ਪਹਿਲੀ ਗੱਲ ਵੀ ਅਰਵਿੰਦ ਖੰਨਾ ਕੌਣ ਹੁੰਦਾ ਹੈ ਜਿਹੜਾ ਕਿ ਅਕਾਲ ਤਖਤ ਨੂੰ ਅਪਰੋਚ ਕਰੇ ਜਾਂ ਇਹ ਕਹੇ ਕਿ ਜੀ ਇਹਨਾਂ ਦੇ ਉੱਤੇ ਇਹਦਾ ਕੋਈ ਤਰਕ ਨਹੀਂ ਬਣਦਾ। ਔਰ ਦੂਸਰਾ ਇਸ ਤੋਂ ਇਹ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਇਸ ਦਾ ਉਹਦੇ ਤੇ ਜਾਂ ਇਸ ਦੇ ਨਾਲ ਕੋਈ ਡਿਸੀਜਨ ਮੇਕਿੰਗ ਨਹੀਂ ਹੋਣੀ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ, ਕਿਉਂਕਿ ਜੇ ਤੁਸੀਂ ਜਿਹੜੀਆਂ ਖਬਰਾਂ ਇੱਕਦਮ ਆ ਰਹੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਦੂਸਰਾ ਦੇਖੋ ਕੀ ਚੱਲ ਰਿਹਾ। ਹੁਣ ਖਬਰ ਇਹ ਤਾਂ 2-3 ਦਿਨ ਪਹਿਲਾਂ ਆਈ ਕਿ ਵੀ ਜਿਹੜਾ ਜਬਲਪੁਰ ਦੇ ਵਿੱਚ ਇੱਕ ਕੀਰਤਨ, ਨਗਰ ਕੀਰਤਨ ਦੇ ਦੌਰਾਨ, ਔਰ ਇਹ ਮੱਧ ਪ੍ਰਦੇਸ਼ ਉਹ ਸਟੇਟ ਹੈ ਜਿੱਥੋਂ ਪ੍ਰਗਿਆ ਠਾਕਰ ਹੈ, ਜਿੱਥੇ BJP ਦੀ ਹਕੂਮਤ ਹੈ, ਜਿੱਥੇ ਜਦੋਂ ਇੰਦੌਰ ਦੇ ਵਿੱਚ ਜਿਹੜਾ ਇਹ ਨਵੰਬਰ 84 ਦੇ ਵੇਲੇ ਸਿੱਖਾਂ ਦੀ ਜਿਹੜੀ ਹੈ ਉਹ ਮਾਰੇ ਵੀ ਗਏ, ਸਿੱਖ ਜਦਾਤਾਂ ਵੀ ਲੁੱਟੀਆਂ ਗਈਆਂ, ਔਰ ਉਸ ਸ਼ਹਿਰ ਦੇ ਵਿੱਚ ਜਬਲਪੁਰ ਦੇ ਵਿੱਚ ਜਿਹੜਾ ਜਿੱਥੇ ਪਾਵਰਫੁਲ ਕਾਫੀ ਸਿੱਖ ਪਾਪੂਲੇਸ਼ਨ ਹੈ, ਨਗਰ ਕੀਰਤਨ ਦੇ ਮੌਕੇ ਇੱਕ ਸਿੱਖ ਨੌਜਵਾਨ ਨੇ ਆਪਣੇ ਟਰੈਕਟਰ ਦੇ ਉੱਤੇ ਜਿਹੜਾ ਨਗਰ ਕੀਰਤਨ ਦਾ ਹਿੱਸਾ ਸੀ, ਸੰਤ ਪਿੰਡਾਂ ਵਾਲਿਆਂ ਦੀ ਫੋਟੋ ਲਾਈ ਹੋਈ ਸੀ, ਤਸਵੀਰ ਲਾਈ ਹੋਈ ਸੀਗੀ, ਉਸ ਨੂੰ ਜਿਹੜਾ ਉਹਦੇ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਔਰ ਇਹ ਖਬਰ ਜਿਹੜੀ ਹੈ ਸਾਰੇ ਪਾਸੇ ਘੁੰਮੀ ਔਰ ਈਵਨ SGPC ਦੇ ਪ੍ਰੈਜ਼ੀਡੈਂਟ ਨੇ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਕਿ ਕੈਂਸਲ ਕੇਸ ਅਗੇਂਸਟ ਸਿੱਖ ਯੂਥ ਰਜਿਸਟਰਡ ਡਿਊ ਟੂ ਫੋਟੋ ਆਫ ਪਿੰਡਾਂ ਵਾਲੇ। ਔਰ ਇਹ ਨਗਰ ਕੀਰਤਨ ਦੇ ਵਿੱਚ ਇੱਕ ਹੁੰਦਾ ਹੈ ਕਿ ਕੋਈ ਅਸੀਂ ਹਿਮਾਚਲ ਦੇ ਹਵਾਲੇ ਨਾਲ ਜਦੋਂ BJP ਦੀ ਹਕੂਮਤ ਸੀ ਉੱਥੇ, ਹੁਣ ਤਾਂ ਕਾਂਗਰਸ ਦੀ ਹੈ, ਅਸੀਂ ਦੇਖਿਆ ਵੀ ਈਵਨ ਨਿਸ਼ਾਨ ਸਾਹਿਬ ਲੈ ਕੇ ਜਿਹੜੇ ਸਿੱਖ ਨੌਜਵਾਨ ਹਿਸਟੋਰੀਕਲ ਗੁਰਦੁਆਰਿਆਂ ਨਦੌਣ ਸਾਹਿਬ ਜਾਂ ਪੌਂਟਾ ਸਾਹਿਬ ਉਹਨਾਂ ਦੇ ਦਰਸ਼ਨਾਂ ਨੂੰ ਜਾ ਰਹੇ ਸੀ, ਉਹਨਾਂ ਨੂੰ ਰੋਕਿਆ ਗਿਆ, ਕੇਸ ਰਜਿਸਟਰ ਕੀਤੇ ਗਏ, ਵਹੀਕਲਸ ਕਈਆਂ ਦੀਆਂ ਜ਼ਬਤ ਕੀਤੀਆਂ ਗਈਆਂ ਜਿਨ੍ਹਾਂ ਦੇ ਉੱਤੇ ਸੰਤ ਪਿੰਡਾਂ ਵਾਲਿਆਂ ਦੀ ਜਾਂ ਨਿਸ਼ਾਨ ਸਾਹਿਬ ਲੱਗੇ ਸੀ। ਪੁਲਿਸ ਨੇ ਖਲੋ ਕੇ ਕਿਹਾ ਵੀ ਨਿਸ਼ਾਨ ਸਾਹਿਬ ਲਾਓ। ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜਾ ਨਗਰ ਕੀਰਤਨ ਹੈ ਉਹਦੇ 'ਚ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਹੋਣਗੀਆਂ। ਪੁਲਿਸ ਦਾ ਆ ਕੇ
ਉੱਥੇ ਇਹ ਡੇਅਰ ਕਰਨਾ ਔਰ ਇਸ ਦੇ ਵਿੱਚ ਇਹ ਵੀ ਸੀ ਕਿ ਭਾਈ ਉਹਨਾਂ ਨੇ ਉਹਨਾਂ ਨੂੰ ਅਰੈਸਟ ਕੀਤਾ, ਕੁਝ ਖਬਰਾਂ ਇਹ ਸੀ, ਕੇਸ ਰਜਿਸਟਰ ਕੀਤਾ ਔਰ ਇਹਦੇ 'ਚ SGPC ਦਾ ਪ੍ਰੈਜ਼ੀਡੈਂਟ ਇਹ ਆਪਣੇ ਤਰਕ ਦੇ ਰਹੇ ਨੇ ਕਿ ਜੀ ਭਿੰਡਰਾਂਵਾਲੇ ਜਿਹੜੇ ਨੇ ਸਾਡੇ ਧਾਰਮਿਕ ਇਹ ਸ਼ਹੀਦ ਨੇ, ਅਕਾਲ ਤਖਤ ਨੂੰ ਡਿਫੈਂਡ ਕਰਦੇ ਇਹਨਾਂ ਨੇ ਸ਼ਹਾਦਤ ਦਿੱਤੀ ਹੈ ਤੇ ਕੇਸ ਜਿਹੜਾ ਰਜਿਸਟਰ ਕੀਤਾ ਉਹਨੂੰ ਖਤਮ ਕੀਤਾ ਜਾਏ। ਪਰ ਇਹ ਗੱਲ ਇਹ ਨਹੀਂ ਹੈ ਕਿ ਜੀ ਕੇਸ ਹੋ ਗਿਆ ਜਾਂ ਕਿਹਨੇ ਮੰਗ ਕੀਤੀ, ਇਹ ਗੱਲ ਦੱਸ ਰਹੀ ਹੈ ਕਿ ਡਾਇਰੈਕਸ਼ਨ ਕੀ ਹੈ। ਗੱਲ ਬਹੁਤ ਵਾਰੀ ਗੱਲ ਸਹੀ ਦੀ ਨਹੀਂ ਹੁੰਦੀ ਕਿ ਭਾਈ ਕੌਣ ਕੀ ਹੈ ਜਾਂ ਉਹ ਗਿਆ ਤੇ ਕੇਸ ਜਿਹੜਾ ਉਹ ਵਿਦਡਰਾ ਹੋ ਗਿਆ ਜਾਂ ਦੂਜਾ। ਇਹ ਦੱਸ ਰਿਹਾ ਹੈ ਵੀ ਕਿਸ ਹੱਦ ਤੱਕ ਅੱਜ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ ਔਰ ਇਹ ਤੁਸੀਂ ਇਸ ਹਫ਼ਤੇ ਦੀਆਂ ਘਟਨਾਵਾਂ ਨੂੰ ਜੇ ਜੋੜ ਕੇ ਦੇਖੋ ਕਿ ਇਸ ਲੈਵਲ ਦੇ ਉੱਤੇ ਵੀਰ ਬਾਲ ਦਿਵਸ ਦੇ ਨਾਂ ਥੱਲੇ ਨੈਰੇਟਿਵ ਹਿੰਦੂ ਤਵੀਆਂ ਵੱਲੋਂ ਸੈੱਟ ਕਰਨਾ, ਸਾਹਿਬਜ਼ਾਦਿਆਂ ਦੀ ਮਾਤਾ ਜੀ ਦੀ ਸ਼ਹਾਦਤ ਦਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਨੂੰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਸਿੱਖ ਪੰਥ ਨਾਲੋਂ ਖੋਹ ਕੇ BJP ਦੀ ਐਕਸਟੈਂਸ਼ਨ ਬਣਾਇਆ ਔਰ ਜਿਸ ਲੈਵਲ ਦੀ ਇੰਪੋਰਟੈਂਸ ਉਹਨੂੰ ਮਨਜਿੰਦਰ ਸਿਰਸਾ ਔਰ ਉਹਨੂੰ ਕਾਲਕਾ ਨੂੰ ਦਿੱਤੀ ਬਿਠਾ ਕੇ, ਨਾਲ ਖਰਚਾ ਵੀ ਜਿਹੜਾ ਹੈ ਉਹ ਪਹਿਲਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਜਿਹੜਾ ਮਨਾਇਆ ਲਾਲ ਕਿਲੇ ਉਹਦਾ ਆਇਆ ਸੀ ਕਿ ਕਿੰਨੇ ਕਰੋੜ ਦਾ ਬਿੱਲ ਦਿੱਲੀ ਕਮੇਟੀ ਨੇ ਦਿੱਤਾ। ਸੋ ਆਲਰੇਡੀ ਦਿੱਲੀ ਕਮੇਟੀ ਉਹਨਾਂ ਦੇ ਕੰਟਰੋਲ 'ਚ ਹੈ। ਹਰਿਆਣੇ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਉਹ ਡਰਟੀ ਵਰਕ ਦਾਦੂਵਾਲ ਤੋਂ ਕਰਵਾਇਆ ਪਹਿਲਾਂ ਕਿ ਭਾਈ ਇਹ ਬੇਵਕੂਫ ਜਿਹਾ ਬੰਦਾ ਹੈ, ਇਹਦੇ ਤੋਂ ਵਿਰੋਧਤਾ ਵੀ ਕਰਵਾਈ, ਹਰਿਆਣਾ ਕਮੇਟੀ ਦੀ ਮੰਗ ਵੀ ਹੋਈ, ਪਹਿਲਾਂ ਕਾਂਗਰਸੀ ਸਰਕਾਰ ਨੇ ਕਰਾਈ, ਹੁਣ ਲਿਆ ਕੇ ਜਿਹੜਾ ਉਹਨਾਂ ਨੇ ਐਨ ਇਹ ਤਾਂ ਆਪਣੇ ਪੂਰਾ ਚੋਲਾ ਚਾਲਾ ਪਾ ਕੇ ਗਿਆ ਸੀ ਕਿ ਜੀ ਮੈਨੂੰ ਉਹਨੇ ਜਿਹੜੀ ਐਡਹੌਕ ਕਮੇਟੀ ਬਣਾਉਣੀ ਹੈ, ਹਰਿਆਣਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਾਉਣਾ ਹੈ, ਉਹਨਾਂ ਨੇ ਉਹ ਮੰਤ ਕੱਢ ਲਿਆ ਉੱਥੋਂ ਯਮੁਨਾ ਨਗਰ ਵਾਲਾ ਜਿਹੜਾ ਮੋਦੀ ਨੂੰ ਡੈਲੀਗੇਸ਼ਨ ਲੈ ਕੇ ਮਿਲਣ ਗਿਆ ਸੀ ਪੰਜਾਬ ਅਸੈਂਬਲੀ ਚੋਣਾਂ ਤੋਂ ਪਹਿਲਾਂ। ਇਹ ਦੱਸਣ ਦੇ ਇੱਥੋਂ ਵੀ ਕੁਛ ਇਸ ਕਿਸਮ ਦੇ ਟੁਕੜ ਬੋਚ ਉਹ ਰੱਖੇ ਹੁੰਦੇ ਨੇ ਉਹਨਾਂ ਨੇ ਜਿਨ੍ਹਾਂ ਨੂੰ ਫੋਟੋ ਰਵਾਉਣ ਦਾ ਚਾਅ ਹੁੰਦਾ ਔਰ ਇੰਨਾ ਕੀ ਹੁੰਦਾ ਹੈ ਕਿ ਜੀ ਦੇਖੋ ਅਸੀਂ ਮਿਲ ਕੇ ਆਏ ਜੀ ਪ੍ਰਧਾਨ ਮੰਤਰੀ ਨਾਲ। ਹੁਣ ਹਰਿਆਣਾ ਕਮੇਟੀ ਤੇ ਉਹਨਾਂ ਦਾ ਸਿੱਧਾ ਕੰਟਰੋਲ ਹਰਿਆਣਾ ਸਰਕਾਰ ਦਾ, ਦਿੱਲੀ ਕਮੇਟੀ ਤੇ ਸਿੱਧਾ ਪਟਨਾ ਸਾਹਿਬ ਤੇ ਹੈ ਹੀ ਹੈ, ਹਜ਼ੂਰ ਸਾਹਿਬ ਦਾ ਹੈ ਹੀ ਹੈ। ਔਰ ਮੈਂ ਈਵਨ ਕੱਲ ਜਦੋਂ ਜ਼ਿਕਰ ਕਰ ਰਿਹਾ ਸੀ ਕਿ ਵੀ ਜਿਹੜਾ ਖੌਤੀ ਵੀਰ ਬਾਲ ਦਿਵਸ ਇਹਨਾਂ ਨੇ ਮਨਾਇਆ ਉਹਦੇ 'ਚ ਸਿਰਫ ਦੋ ਸੂਬਿਆਂ ਦੇ ਚੀਫ ਮਿਨਿਸਟਰ ਬੋਲੇ, ਭਗਵੰਤ ਮਾਨ ਔਰ ਸੁਸ਼ੀਲ ਸ਼ਿੰਦੇ ਮਹਾਰਾਸ਼ਟਰ ਦਾ। ਹੁਣ ਇਹ ਸੁਸ਼ੀਲ ਸ਼ਿੰਦੇ ਸ਼ਿਵ ਸੈਨਾ ਦੇ ਨਾਲ ਸੀ, ਉਹਨੂੰ ਕਿਵੇਂ ਇਹਨਾਂ ਨੇ ਪੂਰਾ ਆਪਰੇਸ਼ਨ ਕਰਕੇ ਉਹਨੂੰ ਚੀਫ ਮਿਨਿਸਟਰ ਬਣਾਇਆ ਔਰ ਸ਼ਿਵ ਸੈਨਾ ਤੋੜੀ। ਔਰ ਉਹ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਜਿੱਥੇ ਉਹ ਮਹਾਰਾਸ਼ਟਰ ਤੇ ਪੰਜਾਬ ਦਾ ਜਿਹੜਾ ਉਹ ਕੰਪੈਰੀਜ਼ਨ ਕਰ ਰਿਹਾ ਕਿ ਜੀ ਦੇਖੋ ਸਾਡੀਆਂ ਅਸੀਂ ਇਹ ਰੈਵੋਲੂਸ਼ਨਰੀ ਤੇ ਤੁਹਾਡਾ ਇਹ ਰੈਵੋਲੂਸ਼ਨਰੀ ਤੇ ਤੁਹਾਡਾ ਭਗਤ ਸਿੰਘ ਤੇ ਸਾਡਾ ਰਾਜਗੁਰੂ ਕਿ ਪਤਾ ਨਹੀਂ ਸੁਖਦੇਵ ਕਿਹਨੂੰ ਜੋੜ ਰਿਹਾ ਸੀ, ਰਾਜਗੁਰੂ ਨੂੰ ਸ਼ਾਇਦ ਇਹ। ਲੇਕਿਨ ਉਹਦੇ 'ਚ ਇੱਕ ਗੱਲ ਜਿਹੜੀ ਮੈਨੂੰ ਲੱਗੀ ਵੀ ਇਹ ਕਿਵੇਂ ਇਹਨਾਂ ਨੇ ਜਦੋਂ ਤੁਹਾਨੂੰ ਇਹ ਦੱਸਿਆ ਜਾਂਦਾ ਕਿ ਦੇਖੋ ਤੁਸੀਂ ਤਾਂ ਹੌਸਟੇਜ ਹੋ, ਜਦੋਂ ਮਰਜ਼ੀ ਅਸੀਂ ਤੁਹਾਨੂੰ ਕਰ ਸਕਦੇ ਹਾਂ। ਉਹਦੇ 'ਚ ਉਹ ਸੁਸ਼ੀਲ ਸ਼ਿੰਦੇ ਖਾਸ ਤੌਰ ਤੇ ਕਹਿੰਦਾ ਹੈ ਕਿ ਨਵੰਬਰ 84 ਦੇ ਵਿੱਚ ਬਾਲਾ ਜੀ ਨੇ, ਕਿਉਂਕਿ ਬਾਲ ਠਾਕਰੇ ਨੂੰ ਇਹ ਬਾਲਾ ਜੀ ਕਹਿੰਦੇ ਨੇ, ਬਾਲਾ ਜੀ ਨੇ ਯਕੀਨੀ ਬਣਾਇਆ ਸੀ ਕਿ ਸਿੱਖਾਂ ਦਾ ਕੋਈ ਨੁਕਸਾਨ ਨਾ ਹੋਏ। ਔਰ ਇਨਸਾਈਡਰਸ ਨੂੰ ਪਤਾ ਹੈ ਕਿ ਆਲਰੇਡੀ ਸ਼ਿਵ ਸੈਨਾ ਦੇ ਗੁੰਡੇ ਨਿਕਲ ਪਏ ਸੀ ਸਿੱਖਾਂ ਦੇ ਉੱਤੇ ਹਮਲਾ ਕਰਨ ਲਈ ਤੇ ਬੰਬੇ ਦਾ ਸਿੱਖ ਵਪਾਰੀ ਵੀ ਹੈ, ਸਿਆਣਾ ਵੀ ਹੈ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੂੰ ਪੈਸੇ ਚਾਹੀਦੇ ਨੇ। ਕਿੰਨੇ ਕਰੋੜ ਜਾਂ ਕਿੰਨੇ 100 ਕਰੋੜ 'ਚ ਸੌਦਾ ਹੋਇਆ ਬਾਲ ਠਾਕਰੇ ਨੂੰ ਦਿੱਤਾ, ਕਿਉਂਕਿ ਉਹ ਤਾਂ ਪੂਰਾ ਆਪਣਾ ਪੈਰਲਲ ਤਖਤ ਲਾ ਕੇ ਹੀ ਰਨ ਕਰਦਾ ਸੀ ਸਿਸਟਮ, ਸਾਰਿਆਂ ਨੂੰ ਹਕੂਮਤ ਉਹਦੀ ਚੱਲਦੀ ਸੀ। ਇਸ ਤਰੀਕੇ ਨਾਲ ਬੰਬਈ ਦੇ ਸਿੱਖ ਬਚੇ, ਉਹਨੂੰ ਬਾਲ ਠਾਕਰੇ ਨੂੰ ਮੋਟੀ ਰਕਮ, ਬਹੁਤ ਵੱਡੀ ਰਕਮ ਉਹ ਦੇ ਕੇ, ਔਰ ਇਹ ਬਿਲਕੁਲ ਟਰੂਥਫੁਲ ਗੱਲ ਹੈ। ਲੇਕਿਨ ਹੁਣ 38 ਸਾਲ ਬਾਅਦ ਦਿੱਲੀ ਦੇ ਉਸ ਮੰਚ ਤੋਂ ਉਸ ਸੂਬੇ ਦਾ ਚੀਫ ਮਿਨਿਸਟਰ ਜਦੋਂ ਤੁਹਾਨੂੰ ਕਹਿ ਰਿਹਾ ਕਿ ਦੇਖੋ 38 ਸਾਲ ਪਹਿਲੇ ਅਸੀਂ ਤੁਹਾਨੂੰ ਬਚਾਇਆ ਸੀ ਔਰ ਕੋਈ ਤੁਹਾਡਾ ਨੁਕਸਾਨ ਨਹੀਂ ਸੀ ਹੋਣ ਦਿੱਤਾ, ਇਹ ਕੀ ਤੁਹਾਨੂੰ ਉਹ ਕੌਮ ਜਿਹੜੀ ਦੂਸਰਿਆਂ ਦੀ ਹਾਫਿਜ਼ ਰਹੀ, ਜਿਨ੍ਹਾਂ ਨੂੰ ਇਹ ਪ੍ਰਾਈਡ ਹੈ ਕਿ ਭਾਈ ਅਸੀਂ ਨਾਦਰ ਸ਼ਾਹ ਦੀ ਚੁੰਗਲ ਚੋਂ ਹਜ਼ਾਰਾਂ ਜਿਹੜੀਆਂ ਨੇ ਬੀਬੀਆਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਇਹ ਸਾਊਥ ਦੀਆਂ ਸੀ ਮਰਾਠਾ ਔਰਤਾਂ, ਔਰ ਇਹੀ ਅਹਿਮਦ ਸ਼ਾਹ ਅਬਦਾਲੀ ਤੋਂ 1757 ਦੀ ਜਿਹੜੀ ਹੈ ਜੰਗ ਪਾਣੀਪਤ ਦੀ ਲੜਾਈ ਤੋਂ ਬਾਅਦ
ਉਹਨਾਂ ਦੇ ਘਰੇ। ਔਰ ਅੱਜ ਵੀ ਜਿਹੜੇ ਮਹਾਰਾਸ਼ਟਰ ਦੇ ਬਹੁਤ ਹਿੱਸਿਆਂ ਦੇ ਵਿੱਚ ਇਹ ਇੱਕ ਰਿਸਰਚ ਪੇਪਰ ਵੀ ਆਇਆ ਸੀ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਉਸ ਇਲਾਕੇ ਦੇ ਵਿੱਚ ਬਾਬਾ ਬੰਦੀ ਛੋੜ ਕਿਹਾ ਜਾਂਦਾ ਹੈ, ਕਿਉਂਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਦਾ ਲੱਕ ਭੰਨਿਆ ਔਰ ਕਿੰਨੇ ਹਜ਼ਾਰ ਮਰੇ, ਕਿੰਨੇ ਹਜ਼ਾਰ ਮਰਾਠਾ ਕੁੜੀਆਂ, ਕਿਉਂਕਿ ਪਰਿਵਾਰਾਂ ਦੇ ਨਾਲ ਫੌਜੀ ਆਏ ਹੋਏ ਸੀ, ਉਹ ਲੈ ਕੇ ਨਿਕਲਿਆ। ਸਿੱਖਾਂ ਨੇ ਰੋਕਿਆ, ਘੇਰਿਆ। ਜਦੋਂ ਉਹਨਾਂ ਨੂੰ ਉਹ ਵਾਪਸ ਲਿਆਂਦਾ ਉਹਨਾਂ ਔਰਤਾਂ ਨੂੰ, ਔਰ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਕਿ ਭਾਈ ਇਹਨਾਂ ਨੂੰ ਸੇਫਲੀ ਪਹੁੰਚਾਇਆ ਜਾਏ, ਉਹਨਾਂ ਚੋਂ ਸਿੱਖ ਜਿਹੜੇ ਨੇ ਆਪਣੇ ਘੋੜਿਆਂ ਦੇ ਉੱਤੇ ਬਿਠਾ ਕੇ ਉਹਨਾਂ ਦੇ ਘਰੀਂ ਜਾ ਕੇ ਸ਼ਗਨ ਦੇ ਕੇ ਕਿ ਇਹ ਭੈਣਾ ਤੇਰੇ ਲਈ ਹੈ, ਉਹਨੂੰ ਛੱਡ ਕੇ ਆਏ। ਔਰ ਇਹ ਸਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ ਹੋਇਆ। ਲੇਕਿਨ ਅੱਜ ਉਹ ਕੌਮ ਨੂੰ ਉੱਥੋਂ ਵਾਲਾ ਆ ਕੇ ਕਰਾ ਰਿਹਾ ਜੀ 38 ਸਾਲ ਪਹਿਲਾਂ ਅਸੀਂ ਤੁਹਾਡੀਆਂ ਜਾਨਾਂ ਬਖਸ਼ੀਆਂ ਸੀ, ਤੇ ਮਤਲਬ ਇਹੀ ਹੈ ਕਿ ਭਾਈ ਇਹ ਫੋਲੋ ਸਾਨੂੰ ਕਰੋ। ਤੇ ਇਸ ਕੰਟੈਕਟ ਜੇ ਤੁਸੀਂ ਦੇਖੋ ਕਿ ਭਾਈ ਮੱਧ ਪ੍ਰਦੇਸ਼ ਵੀ ਬੀਜੇਪੀ ਰੂਲਡ ਸਟੇਟ ਹੈ, ਜਿੱਥੇ ਹਜ਼ਾਰਾਂ ਦੇ ਨਗਰ ਕੀਰਤਨ ਦੇ ਵਿੱਚ, ਜਿੱਥੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਦਾ ਨਗਰ ਕੀਰਤਨ ਸੀ, ਨੌਜਵਾਨ ਨੂੰ ਸਿੰਗਲ ਆਊਟ ਕਰਕੇ ਜਿਹੜਾ ਉਹ ਦੋਸ਼ੀ ਬਣਾਇਆ ਜਾਂਦਾ ਹੈ ਕਿ ਤੂੰ ਭਿੰਡਰਾਂ ਵਾਲਿਆਂ ਦੀ ਤਸਵੀਰ ਕਿਉਂ ਲਾਈ ਹੈ। ਔਰ ਉਹੀ ਹਿੰਦੂ ਤਵੀ ਸਾਵਰਕਰ ਜਿਹਨੇ ਖੁੱਲ੍ਹੇਆਮ ਜਿਹੜਾ ਹੈ ਉਹ ਮੁਸਲਮਾਨਾਂ ਦੀ ਔਰ ਈਸਾਈਆਂ ਦੀ ਜਿਹੜੀ ਹੈ ਨਸਲਕੁਸ਼ੀ ਕਰਨ ਦੀ ਕਾਲ ਦਿੱਤੀ ਹੋਈ ਸੀ, ਜ਼ਾਹਰ ਹੈ ਹਿਟਲਰ ਦੀ ਲਾਈਨ ਦੇ ਉੱਤੇ। ਜਿਹੜਾ ਗ੍ਰਿਫਤਾਰ ਰਿਹਾ ਗਾਂਧੀ ਦੇ ਮਰਡਰ ਕੇਸ ਦੇ ਵਿੱਚ, ਨੱਥੂਰਾਮ ਗੋਡਸੇ ਦੀ ਇਨਸਪੀਰੇਸ਼ਨ ਹੀ ਉਹ ਸੀ। ਬਾਅਦ ਦੇ ਵਿੱਚ ਜਦੋਂ ਉਹਨੂੰ ਛੱਡਿਆ ਵੀ ਗਿਆ ਸਾਵਰਕਰ ਨੂੰ, ਤੇ ਜੱਜ ਨੇ ਫੈਸਲੇ 'ਚ ਕਿਹਾ ਕਿ ਨਾਟ ਇਨਫ ਐਵੀਡੈਂਸ ਸੀ, ਲੇਕਿਨ ਕਨਵਿਕਸ਼ਨ ਜੋਗੀ ਐਵੀਡੈਂਸ ਨਹੀਂ ਸੀ। ਔਰ ਉਹਦੀ ਫੋਟੋ ਪਾਰਲੀਮੈਂਟ ਹਾਲ 'ਚ ਵੀ ਲਟਕ ਰਹੀ ਹੈ, ਜਿਹਨੂੰ ਅੰਡੇਮਾਨ ਨਿਕੋਬਾਰ ਕਾਲਾ ਪਾਣੀ ਕਹਿੰਦੇ ਨੇ। ਉਸ ਜੇਲ੍ਹ ਦਾ ਨਾਂ ਵੀ ਜਿਹੜਾ ਉਸ ਸਾਵਰਕਰ ਦੇ ਨਾਂ ਤੇ ਰੱਖਿਆ ਹੋਇਆ। ਪਰ ਉਹ ਸੰਤ ਭਿੰਡਰਾਂ ਵਾਲੇ ਜਿਨ੍ਹਾਂ ਦੇ ਜਦੋਂ ਫੁੱਲ ਸਕੇਲ ਅਟੈਕ ਭਾਰਤੀ ਫੌਜ ਜੂਨ 3 ਨੂੰ ਦਰਬਾਰ ਸਾਹਿਬ ਦੇ ਉੱਤੇ ਕਰਦੀ ਹੈ, ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਕੋਈ FIR ਨਹੀਂ ਸੀ, ਕੋਈ ਕੇਸ ਰਜਿਸਟਰਡ ਨਹੀਂ ਸੀ ਕਿਸੇ। ਹਾਂ, ਲਾਲਾ ਜਗਤ ਨਾਰਾਇਣ ਦੇ ਵੇੜੇ ਕੇਸ ਸੀ, ਉਹਨਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਲਗਭਗ 4 ਹਫ਼ਤੇ ਬਾਅਦ ਉਹਨਾਂ ਨੂੰ ਜਿਹੜਾ ਉਹ ਨਿਰਦੋਸ਼ ਕਹਿ ਕੇ ਛੱਡ ਦਿੱਤਾ ਗਿਆ। ਉਹਨਾਂ ਦੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਸੀ, ਔਰ ਉਹਨਾਂ ਨੇ ਬਾਹਰ ਨਿਕਲ ਕੇ ਕਿਸੇ ਤੇ ਹਮਲਾ ਨਹੀਂ ਕੀਤਾ। ਅਕਾਲ ਤਖਤ ਨੂੰ ਡਿਫੈਂਡ ਕਰਦੇ ਆ ਉਹਨਾਂ ਨੇ ਸ਼ਹੀਦੀ ਪਾਈ, ਔਰ ਸਿੱਖ ਕੌਮ ਨੇ, ਅਕਾਲ ਤਖਤ ਨੇ ਉਹਨਾਂ ਨੂੰ ਸ਼ਹੀਦ ਐਲਾਨਿਆ ਹੋਇਆ। ਸਿੱਖ ਕੌਮ ਨੇ ਦੁਨੀਆ ਭਰ ਦੇ ਵਿੱਚ ਇੱਕ ਪੈਟਰਨ ਫੋਲੋ ਕਰਕੇ ਉਹਨਾਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ। ਲੇਕਿਨ ਉਹਨਾਂ ਸੰਤ ਭਿੰਡਰਾਂ ਵਾਲਿਆਂ ਦੀ ਅੱਜ ਤਸਵੀਰ ਲਾਉਣਾ ਜਿਹੜਾ ਹੈ ਉਹ ਇੱਕ ਕ੍ਰਾਈਮ ਹੈ। ਔਰ ਇੱਥੇ ਪੰਜਾਬ ਦਾ ਇਹ ਵਾਈਸ ਪ੍ਰੈਜ਼ੀਡੈਂਟ ਅਰਵਿੰਦ ਖੰਨਾ, ਇਹਨੂੰ ਪਤਾ ਹੈ ਸਿੱਖੀ ਦੇ ਵਿੱਚ ਮੀਰੀ ਪੀਰੀ ਕੀ ਹੈ, ਰਾਜਯੋਗ ਕੀ ਹੈ, ਔਰ ਕਿਵੇਂ ਅਕਾਲ ਤਖਤ ਔਰ ਹਰਮੰਦਰ ਸਾਹਿਬ, ਕਿਵੇਂ ਧਰਮ ਔਰ ਸਿਆਸਤ ਜਦੋਂ ਅਸੀਂ ਇਕੱਠੇ ਹੋਣ ਦੀ ਗੱਲ ਕਰਦੇ ਹਾਂ, ਇਹ ਕੋਈ ਚੰਦਰਮਾ ਤੋਂ ਜਾਂ ਮਾਰਸ ਚੋਂ ਨਹੀਂ ਆਇਆ। ਇਹਨੂੰ ਪਤਾ ਨਹੀਂ ਹੈ ਕਿ ਜਿਸ ਅਕਾਲ ਤਖਤ ਨੂੰ ਇਹ ਲਿਖਿਆ ਹੈ ਇਹਨੇ, ਉਹ ਅਕਾਲ ਤਖਤ ਹੀ ਜਿਹੜਾ ਹੈ ਉਹ ਇਸ ਦਿੱਲੀ ਤਖਤ ਤੋਂ 2 ਫੁੱਟ ਉੱਚਾ ਹੈ, ਇਸ ਗੱਲ ਲਈ ਕਿ ਭਾਈ ਸਿੱਖਾਂ ਦੇ ਲਈ ਮੀਰੀ ਔਰ ਪੀਰੀ, ਸਿੱਖਾਂ ਦੇ ਲਈ ਸਾਰਾ ਜੀਵਨ ਹੀ ਧਰਮ ਨੂੰ ਸਮਰਪਿਤ ਹੈ। ਉਹ ਸਿਆਸਤ ਹੋਏ, ਉਹ ਆਰਥਿਕਤਾ ਹੋਏ, ਸਮਾਜਿਕ ਫਰਾਇਜ਼ ਹੋਣ, ਹੋਰ ਹੋਏ, ਇਹ ਸਾਡੀ ਯਾਤਰਾ ਦੀ ਲਗਾਤਾਰਤਾ ਹੈ। ਪਰ ਮੈਨੂੰ ਇਸ ਤੋਂ ਇਹ ਲੱਗ ਰਿਹਾ ਵੀ ਆਉਣ ਵਾਲੇ ਪੀਰੀਅਡ 'ਚ ਇਹ ਕੁਛ ਨਾ ਕੁਛ ਇਸ ਕਿਸਮ ਦਾ ਇਹਦੇ ਲਈ ਉਹਨਾਂ ਨੇ ਇੱਕ ਜਿਹਨੂੰ ਕਹਿੰਦੇ ਨੇ ਗਰਾਊਂਡ ਤਿਆਰ ਕਰਨਾ, ਉਸ ਦੇ ਲਈ ਇਹ ਬਿਆਨ ਜਿਹੜਾ ਹੈ ਅਰਵਿੰਦ ਖੰਨਾ ਤੋਂ ਦਵਾਇਆ ਗਿਆ। ਆਉਣ ਵਾਲੇ ਪੀਰੀਅਡ 'ਚ ਅਸੀਂ ਇੱਕ ਪਾਸੇ ਸਿੱਧੇ ਤੌਰ ਤੇ ਗੁਰਦੁਆਰੇ ਹੜੱਪ ਰਹੇ ਨੇ, ਦੂਸਰੇ ਪਾਸੇ ਕੋਈ ਨਾ ਕੋਈ ਇੱਕ ਕਾਨੂੰਨੀ ਨੁਕਤਾ ਵੀ ਕੱਢ ਸਕਦੇ ਹਾਂ। ਬਿਲਕੁਲ, ਨੋ ਡਾਊਟ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ।
ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਟੈਕਸਸ ਦੀ ਇੱਕ ਨਾਨ ਪ੍ਰੋਫਿਟ ਹਿੰਦੂਤਵੀ ਜਥੇਬੰਦੀ ਵੱਲੋਂ ਪਿਛਲੇ ਦਿਨਾਂ ਵਿੱਚ ਫੰਡ ਰੇਜ਼ਿੰਗ ਜਿਹੜਾ ਡਿਨਰ ਕੀਤਾ ਗਿਆ, ਸੋ ਜਿਸ ਦੇ ਇਨਵੀਟੇਸ਼ਨ ਕਾਰਡ ਵਿੱਚ ਇਹ ਕਿਹਾ ਗਿਆ ਸੀ ਕਿ ਭਾਰਤ ਵਿੱਚ 75 ਚਰਚ ਢਾਉਣੇ ਹਨ, ਇਹਨਾਂ ਲਈ ਫੰਡ ਦਿਓ। ਸੋ ਕ੍ਰਿਸਚੀਅਨ ਜਿਹੜੀਆਂ ਜਥੇਬੰਦੀਆਂ ਵੱਲੋਂ ਇਸ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲੈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕ੍ਰਿਸਮਸ ਲੰਘਿਆਂ 2 ਦਿਨ ਹੋ ਗਏ ਨੇ ਔਰ ਇਸ ਦਿਨ ਨੂੰ ਦੁਨੀਆ ਭਰ ਦੇ ਵਿੱਚ ਜਿੱਥੇ ਡਿਵਾਊਟ ਕ੍ਰਿਸਚੀਅਨਸ ਜੀਸਸ ਦੇ ਜਨਮ ਨਾਲ ਜੋੜ ਕੇ ਇਸ ਨੂੰ ਦੇਖਦੇ ਨੇ। ਹਾਲਾਂਕਿ ਇਸ ਦਾ ਇੱਕ ਆਪਣਾ ਇਤਿਹਾਸ ਹੈ। ਉਸ ਤੋਂ ਪਹਿਲਾਂ ਵੀ ਇਹ ਦਿਨ ਜਿਨ੍ਹਾਂ ਨੂੰ ਪੇਗਨ ਕਹਿੰਦੇ ਨੇ ਉਹਨਾਂ ਵੱਲੋਂ ਮਨਾਇਆ ਜਾਂਦਾ ਸੀ ਔਰ ਜੀਸਸ ਦੇ ਜਨਮ ਨੂੰ ਲੈ ਕੇ ਵੀ, ਉਹ ਜਨਮ ਡੇਟ ਨੂੰ ਲੈ ਕੇ ਵੀ ਕਾਫੀ ਇਹਨਾਂ ਦੇ ਆਪਣੇ ਕ੍ਰਿਸਚੀਅਨ ਸਕਾਲਰਸ ਦੇ ਵਿੱਚ ਵੀ ਡਿਫਰੈਂਸਿਸ ਨੇ। ਪਰ ਇੱਥੇ ਤਾਂ ਅਮਰੀਕਾ 'ਚ ਤਾਂ ਮੋਰ ਆਫ ਏ ਕਲਚਰਲ ਆਸਪੈਕਟ ਦੇ ਵਿੱਚ ਹੌਲੀਡੇ ਸੀਜ਼ਨ, ਵੈਕੇਸ਼ਨ ਸੀਜ਼ਨ ਬਣ ਗਿਆ। ਅੱਛਾ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਲਗਭਗ ਦੁਨੀਆ ਦਾ ਸਭ ਤੋਂ ਵੱਡਾ ਮਜ਼ਹਬ ਕ੍ਰਿਸਚੀਅਨਿਟੀ ਹੈ। 2.5 ਬਿਲੀਅਨ ਦੇ ਨੇੜੇ ਤੇੜੇ ਹੋਣਗੇ ਹੁਣ ਔਰ 1 ਬਿਲੀਅਨ ਤੋਂ ਜ਼ਿਆਦਾ ਕੈਥੋਲਿਕਸ ਨੇ ਜਿਨ੍ਹਾਂ ਦਾ ਆਗੂ ਪੋਪ ਹੈ, ਰਿਲੀਜੀਅਸ ਵੈਟੀਕਨ ਇਟਲੀ ਦੇ ਵਿੱਚ ਉਸ ਦੀ ਆਪਣੀ ਇੰਡੀਪੈਂਡੈਂਟ ਰਿਆਸਤ ਹੈ। ਔਰ ਕ੍ਰਿਸਮਸ ਈਵ ਦੇ ਉੱਤੇ ਜਿਹੜਾ ਹੈ ਉਹ ਉਸ ਦੇ ਸੇਂਟ ਪੀਟਰ ਸਕੁਅਰ ਤੋਂ ਉਹ ਮੈਸੇਜ ਦਿੰਦਾ ਹੈ। ਹੁਣ ਵੀ ਹਾਲਾਂਕਿ ਉਹਦੀ ਉਮਰ ਪੋਪ ਦੀ ਆਲਮੋਸਟ 86 ਸਾਲ ਦੀ ਹੈ, ਬਜ਼ੁਰਗ ਹੈ, ਵੀਲ ਚੇਅਰ ਦੇ ਉੱਤੇ ਹੁੰਦਾ ਔਰ ਉਹਨੇ ਆਪਣਾ ਲਗਭਗ 10 ਮਿੰਟ ਦਾ ਮੈਸੇਜ ਦਿੱਤਾ ਹੈ ਔਰ ਮੈਸੇਜ ਲਾਤਿਨ ਜ਼ਬਾਨ 'ਚ ਹੁੰਦਾ ਜਿਹਨੂੰ ਲੇਟਨ ਜਾਂ ਲੈਟਨ ਕਿਹਾ ਜਾਂਦਾ ਹੈ ਔਰ ਬੜਾ ਭਾਵਪੂਰਤ ਮੈਸੇਜ ਸੀ। ਕਿਉਂਕਿ ਮੈਂ ਬਹੁਤ ਵਾਰ ਦੇਖਦਾ ਕਿ ਜਦੋਂ ਅਸੀਂ ਆਪਣੇ ਧਾਰਮਿਕ ਆਗੂਆਂ ਦੇ ਨਾਲ ਦੇਖਦੇ ਹਾਂ ਕਿ ਵੀ ਉਹਨਾਂ ਦੇ ਸਾਹਮਣੇ ਤੋਂ ਲੈ ਦੇ ਕੇ ਇੱਕ ਜ਼ਮਾਨੇ 'ਚ ਬਾਦਲ ਟੌੜਾ ਤਲਵੰਡੀ ਹੁੰਦੇ ਸੀ ਤੇ ਉਹ ਲੋਕਲ ਆਪਣੀਆਂ ਨੌਕਰੀਆਂ ਬਚਾਉਣ ਤੇ ਨੇ ਗਲੋਬਲ ਕੀ ਚੱਲ ਰਿਹਾ ਹੈ, ਦੁਨੀਆ 'ਚ ਕੀ ਚੱਲ ਰਿਹਾ ਹੈ। ਲੇਕਿਨ ਇਹ ਵੈਟੀਕਨ ਜਿਸ ਦੀਆਂ 140 ਤੋਂ ਜ਼ਿਆਦਾ ਮੁਲਕਾਂ 'ਚ ਆਪਣੀਆਂ ਐਮਬੈਸੀਆਂ ਨੇ, UN ਦੇ ਵਿੱਚ ਉਹਨਾਂ ਦੀ ਜਿਹੜੀ ਹੈ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੁੰਦਾ, ਇਹ ਹਮੇਸ਼ਾ ਇਸ ਵਾਰ ਵੀ ਇਹ ਦੇਖਿਆ ਜਾ ਰਿਹਾ ਸੀ ਕਿ ਪੋਪ ਕੀ ਕਹੇਗਾ ਦੁਨੀਆ ਬਾਰੇ, ਯੂਕਰੇਨ ਬਾਰੇ। ਔਰ ਦੂਸਰਾ ਉਹਨੇ ਸਿੱਧੇ ਤੌਰ ਦੇ ਉੱਤੇ ਜਿਹੜੀਆਂ 2-3 ਗੱਲਾਂ ਕੀਤੀਆਂ, ਉਹਨੇ ਜਿਹੜੀ ਕਨਫਲਿਕਟ ਨੇ ਦੁਨੀਆ 'ਚ, ਹਿਊਮੈਨਿਟੇਰੀਅਨ ਕ੍ਰਾਈਸਿਸ ਨੇ ਮਿਡਲ ਈਸਟ ਦੇ ਵਿੱਚ, ਮਿਆਂਮਾਰ ਜਿੱਥੇ ਰੋਹਿੰਗਿਆਂ ਦੀ ਨਸਲਕੁਸ਼ੀ ਹੋ ਰਹੀ ਹੈ ਉਹਨਾਂ ਦੀ ਫੌਜੀ ਜੁੰਟਾ ਵੱਲੋਂ, ਹੇਤੀ ਤੇ ਸਾਹੇਲ ਰੀਜਨ ਅਫਰੀਕਾ ਦਾ, ਇਹਨਾਂ 4 ਰੀਜਨਸ ਦਾ ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ। ਔਰ ਉਹਦੇ 'ਚ ਉਹਨਾਂ ਨੇ ਈਵਨ ਈਰਾਨ ਦੀ ਗੱਲ ਕਰਦੇ ਆ ਬੜੀ ਨਿਊਟਰਲ ਜਿਹੀ ਲੈਂਗੁਏਜ, ਰੀਕਨਸੀਲੇਸ਼ਨ, ਕਿ ਈਰਾਨ ਦੇ ਵਿੱਚ ਜਿੱਥੇ 500 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਨੇ ਜਿਨ੍ਹਾਂ 'ਚ 69 ਚਿਲਡਰਨ ਨੇ। ਫਿਰ ਉਹਨਾਂ ਨੇ ਕਿਉਂਕਿ ਇਹ ਜਿਹੜਾ ਬਾਲਕੋਨੀ ਹੁੰਦੀ ਹੈ ਜਿੱਥੋਂ ਐਡਰੈਸ ਕਰਦਾ ਉਹਨੂੰ ਬੈਸਿਲਿਕਾ ਜਿਹਨੂੰ ਬਲੈਸ ਕੀਤਾ ਹੁੰਦਾ ਪੋਪ ਨੇ, ਉੱਥੋਂ ਉਹਨੇ ਐਡਰੈਸ ਕਰਦੇ ਆ ਜਿਹੜਾ ਇਹ ਕਿਹਾ ਕਿ ਭਾਈ ਸਾਨੂੰ ਉਹਨਾਂ ਨੂੰ ਅਸੀਂ ਨਾ ਭੁੱਲੀਏ who go hungry while huge amounts of food daily go to waste and resources are being spent on weapons। ਇੱਕ ਪਾਸੇ ਲੋਕ ਭੁੱਖ ਨਾਲ ਮਰ ਰਹੇ ਨੇ ਔਰ ਦੂਸਰੇ ਪਾਸੇ ਹਥਿਆਰਾਂ ਦੇ ਉੱਤੇ ਪੈਸਾ ਖਰਚ ਕੀਤਾ ਜਾ ਰਿਹਾ। ਉਹਨਾਂ ਨੂੰ ਵੀ ਆਪਣੀ ਯਾਦਾਂ 'ਚ ਲਿਆਈਏ। ਔਰ ਜਦੋਂ ਭੁੱਖ ਦਾ ਜ਼ਿਕਰ ਕੀਤਾ ਉਹਦੇ 'ਚ ਉਹਨਾਂ ਨੇ ਦਾ ਵਾਰ ਇਨ ਯੂਕਰੇਨ ਹੈਜ਼ ਫਰਦਰ ਐਗਰੇਵੇਟਿਡ this situation, putting entire people at risk of famine, especially in Afghanistan and in the countries of Horn of Africa। ਹੁਣ ਜ਼ਾਹਰ ਹੈ ਕਿ ਅਫਗਾਨਿਸਤਾਨ 'ਚ ਇੱਕ ਵੱਡੀ ਪ੍ਰੋਬਲਮ ਇਸ ਵੇਲੇ ਭੁੱਖਮਰੀ ਦੀ ਹੈ। ਯੂਕਰੇਨ ਨੂੰ ਤਾਂ ਬਹੁਤ ਮਦਦ ਜਾ ਰਹੀ ਹੈ, ਉਹ ਭੁੱਖ ਨਾਲ ਤਾਂ ਨਹੀਂ ਮਰਦੇ, ਹਾਲਾਂਕਿ ਅਦਰਵਾਈਜ਼ ਜੰਗ ਦਾ ਉਹ ਸ਼ਿਕਾਰ ਨੇ। ਔਰ ਉਹਦੇ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਭਾਈ ਅਸੀਂ ਜਿਹੜਾ ਇਸ ਗੱਲ ਵੱਲ ਧਿਆਨ ਦੇ, ਵੀ know that every war causes hunger and exploits food as a weapon, hindering its distribution to people already suffering।
ਕਿਉਂਕਿ ਯੂਕਰੇਨ ਦੇ ਵਿੱਚ ਬਹੁਤ ਸਾਰਾ ਫੂਡ ਪੈਦਾ ਹੁੰਦਾ ਹੈ, ਵੀਟ ਔਰ ਦੂਜਾ, ਤੇ ਜੰਗ ਦੇ ਵਿੱਚ ਫੂਡ ਵੀ ਜਿਹੜਾ ਉਹ ਵਿਕਟਮ ਬਣ ਜਾਂਦਾ ਜਦੋਂ ਲੋਕਾਂ ਤੱਕ ਨਹੀਂ ਪਹੁੰਚਦੀ ਕੋਈ ਚੀਜ਼। ਇਸ ਦਾ ਜ਼ਿਕਰ ਕਰਦੇ ਆ ਉਹਨਾਂ ਨੇ ਇਸ ਨੂੰ ਕੀਤਾ। ਸੋ ਪਹਿਲਾ ਪਾਰਟ ਤਾਂ ਅਸੀਂ ਸਮਝਦੇ ਹਾਂ ਕਿ ਭਾਈ ਇਹ ਸਾਨੂੰ ਵੀ ਆਪਣੇ ਘੱਟੋ ਘੱਟ ਜਿਹੜੇ ਸਾਡੇ ਧਾਰਮਿਕ ਪੇਸ਼ਵਾ ਨੇ ਇੱਥੇ ਵੀ ਬੈਠੇ ਆ, ਕਿਸੇ ਨੂੰ ਕੋਈ ਪਤਾ ਹੀ ਨਹੀਂ ਹੁੰਦਾ ਵੀ ਦੁਨੀਆ 'ਚ ਕੀ ਚੱਲ ਰਿਹਾ। ਅੱਜ ਵੀ ਯੂਕੇ ਤੋਂ ਇੱਕ ਵੀਰ ਕਾਲ ਕਰਦੇ ਹੁੰਦੇ ਨੇ, ਉਹ ਵਿਚਾਰੇ ਬਹੁਤ ਸੱਤ ਜਾਂਦੇ ਨੇ ਕਈ ਵਾਰ ਕਿ ਭਾਈ ਸਾਨੂੰ ਕਿਉਂ ਸਮਝ ਨਹੀਂ ਆਉਂਦੀ। ਉਹ ਭਾਵੁਕ ਵੀ ਹੁੰਦੇ ਨੇ ਕਿ ਭਾਈ ਜਦੋਂ ਕਿਸੇ ਨੂੰ ਗੱਲ ਕਰੋ ਐਵੇਂ ਲੱਗਦਾ ਵੀ ਤੁਸੀਂ ਜਿਹੜਾ ਉਹ ਥਿੰਦੇ ਘੜੇ ਤੇ ਪਾਣੀ ਪਾ ਰਹੇ ਹੋ, ਉਹਨੇ ਨਿਕਲ ਜਾਣਾ ਹੁੰਦਾ। ਮੈਂ ਕਿਹਾ ਜੀ ਇਹ ਹੁਣ ਕੀ ਕੀਤਾ ਜਾ ਸਕਦਾ ਹੈ ਕਿ ਬਈ ਜਦੋਂ ਸਾਡਾ ਇੱਕ ਵੱਡਾ ਤਬਕਾ ਜਿਹੜਾ, ਔਰ ਇਹਦੇ ਚ ਕੋਈ ਅਨਪੜ੍ਹਤਾ ਦੀ ਗੱਲ ਨਹੀਂ ਹੈ, ਪੜ੍ਹਿਆ ਲਿਖਿਆ ਦੀ ਗੱਲ ਹੈ, ਡਾਕਟਰ, ਇੰਜੀਨੀਅਰ, ਦੂਜੇ ਤੀਜੇ ਲੋਕ ਜਿਨ੍ਹਾਂ ਨੇ ਕਦੇ ਆਪਣੇ ਸਬਜੈਕਟ ਤੋਂ ਬਿਨਾਂ ਕੋਈ ਹੋਰ ਚਾਰ ਕਿਤਾਬਾਂ ਨਹੀਂ ਪੜ੍ਹੀਆਂ ਹੁੰਦੀਆਂ, ਨਾ ਹੀ ਉਹਨਾਂ ਦਾ ਕੋਈ ਹੁੰਦਾ, ਉਹਨਾਂ ਨੂੰ ਆਪਣੀ ਦੁਨੀਆ ਦੇ ਵਿੱਚ ਹੀ ਘਿਰੇ ਹੋਏ ਨੇ। ਸੋ ਘੱਟੋ ਘੱਟ ਇਹਨਾਂ ਨੂੰ ਅਸੀਂ ਇੱਕ ਪਾਸੇ ਸ਼ਿਕਾਇਤ ਵੀ ਕਰਦੇ ਹਾਂ ਜੀ ਕਿ ਬਈ ਇਹ ਕਿਵੇਂ ਈਸਾਈਅਤ ਜਿਹੜੀ ਹੈ ਸਾਡੇ ਪੰਜਾਬ ਦੀਆਂ ਬਰੂਆਂ ਤੇ ਜਾਲੀ ਪੈਸਟਰ ਇਹ ਉਹ ਕੀ ਕਰ ਰਹੇ ਨੇ ਆ ਕੇ। ਪਰ ਇੱਕ ਇਹ ਵੀ ਦੇਖੀਏ ਕਿ ਭਾਈ ਉਹਨਾਂ ਨੇ ਕਿਵੇਂ ਔਰ ਕਿਵੇਂ ਜ਼ਮਾਨੇ ਨਾਲ ਬਦਲੇ ਨੇ। ਇਹ ਕੋਈ ਚਰਚ ਵਾਲੇ ਕੋਈ ਦੁੱਧ ਧੋਤੇ ਨਹੀਂ ਨੇ, ਇਹਨਾਂ ਨੇ ਵੀ ਬੜੇ ਕਰਪਟ ਇੰਸਟੀਟਿਊਸ਼ਨ, ਬੜੇ ਜ਼ੁਲਮ ਕੀਤੇ ਹੋਏ ਨੇ ਇਹਨਾਂ ਨੇ, ਜੇ ਤੁਸੀਂ ਇਹਨਾਂ ਦਾ ਪੇਪਲ ਹਿਸਟਰੀ ਦੇਖੋ। ਲੇਕਿਨ ਇਹ ਕਿਵੇਂ ਸਮੇਂ ਦੇ ਨਾਲ ਘੁੰਮਦੇ ਨੇ ਔਰ ਫਿਰ ਦੇਖਦੇ ਨੇ ਕਿ ਭਾਈ ਉਹਨਾਂ ਨੇ ਕਿਵੇਂ ਕਰਨਾ। ਹੁਣ ਇੱਕ ਪਾਸੇ ਤਾਂ ਮੈਂ ਕਿਉਂਕਿ ਜ਼ਿਕਰ ਨਹੀਂ ਸੀ ਕੀਤਾ, ਮੈਂ ਕ੍ਰਿਸਮਸ ਦੀ ਗੱਲ ਕਰਨਾ ਵੀ ਚਾਹੁੰਦਾ ਸੀ, ਪਰ ਜਿਹੜੀ ਖਬਰ ਦੋ ਖਬਰਾਂ ਜਿਹੜੀਆਂ ਸਾਹਮਣੇ ਨੇ, ਖਬਰ ਇੱਕ ਟੈਕਸਾਸ ਦੇ ਹਵਾਲੇ ਨਾਲ ਗਲੋਬਲ ਹਿੰਦੂ ਹੈਰੀਟੇਜ ਫਾਊਂਡੇਸ਼ਨ ਹੈ, ਨॉन ਪ੍ਰੋਫਿਟ, ਉਹਨਾਂ ਨੇ ਕੁਝ ਸਮਾਂ ਪਹਿਲਾਂ ਜਿਹੜਾ ਫੰਡ ਰੇਜ਼ਿੰਗ ਡਿਨਰ ਕੀਤਾ ਟੈਕਸਾਸ ਦੇ ਵਿੱਚ, ਔਰ ਉਹਦਾ ਜਿਹੜਾ ਇਨਵੀਟੇਸ਼ਨ ਕਾਰਡ ਹੈ ਉਹਦੇ 'ਚ ਉਹਨਾਂ ਨੇ ਲਿਖਿਆ ਕਿ ਬਈ ਫੰਡ ਚਾਹੀਦੇ ਨੇ, ਹੋਰ ਵੀ ਰੀਜ਼ਨਸ, ਹਿੰਦੂਤਵਾ ਦਾ ਪ੍ਰਚਾਰ ਇੱਧਰ ਉੱਧਰ। ਇੱਕ ਉਹਦੇ 'ਚ ਸੀ ਕਿ ਬਈ to destroy, demolish the illegal churches at the Hindu religious places। ਔਰ ਜਦੋਂ ਉਹਦੇ ਵੇਰਵੇ ਬਾਰੇ ਆਇਆ 75 ਚਰਚ ਢਾਉਣ ਦੇ ਲਈ ਅਮਰੀਕਨ ਟੈਕਸਪੇਅਰ ਮਨੀ ਤੋਂ ਫਾਇਦਾ ਚੁੱਕਣ ਵਾਲੀ ਇਹ ਗਲੋਬਲ ਹਿੰਦੂ ਹੈਰੀਟੇਜ ਫਾਊਂਡੇਸ਼ਨ ਫੰਡ ਰੇਜ਼ਿੰਗ ਕਰ ਰਹੀ ਹੈ ਕਿ ਪੈਸੇ ਦਿਓ, ਅਸੀਂ ਇਹ ਜਿਹੜੇ ਨੇ 75 ਚਰਚ ਢਾਉਣੇ ਨੇ। ਔਰ ਇਸ ਦੇ ਉੱਤੇ ਫਿਰ ਇੱਥੋਂ ਦੀਆਂ ਕ੍ਰਿਸਚਨ ਆਰਗੇਨਾਈਜੇਸ਼ਨਸ ਨੇ ਵੀ ਗੇਅਰ ਅਪ ਕੀਤਾ ਹੈ। ਔਰ ਸਟੀਵ ਵਾਰਨ ਦੀ ਸਟੋਰੀ ਹੈ ਅਮਰੀਕਨ ਫੈਮਿਲੀ ਨਿਊਜ਼ ਦੇ ਵਿੱਚ, ਔਰ ਉਹਦੇ 'ਚ ਉਹਨਾਂ ਦੀ ਹੈਡਲਾਈਨ ਇਹ ਹੈ ਕਿ ਹਿੰਦੂ ਚੈਰਿਟੀ ਇਨ ਟੈਕਸਾਸ ਰਿਪੋਰਟਡਲੀ ਰੇਜ਼ਿੰਗ ਕੈਸ਼ ਟੂ ਡਿਮੋਲਿਸ਼ ਚਰਚਿਸ ਇਨ ਇੰਡੀਆ। ਇੱਥੋਂ ਦੀ ਨॉन ਪ੍ਰੋਫਿਟ ਆਰਗੇਨਾਈਜੇਸ਼ਨ ਦੇ ਥੱਲੇ ਜਿਹੜਾ ਉਹ ਫੰਡ ਇਕੱਠਾ ਕਰ ਰਹੇ ਨੇ ਕਿ ਜੀ ਅਸੀਂ ਭਾਰਤ ਦੇ ਵਿੱਚ ਚਰਚ ਢਾਉਣੇ ਨੇ। ਔਰ ਇਸ ਦੇ ਵਿੱਚ ਉਹਨਾਂ ਨੇ ਫਿਰ ਵੇਰਵੇ ਦੇ ਨਾਲ ਇੱਕ ਲੈਟਰ ਜਿਹੜਾ ਕਿ ਉਹਨਾਂ ਨੇ ਕ੍ਰਿਸਚਨ ਪੋਸਟ ਦੇ ਵਿੱਚ ਆਇਆ, ਉਹਨਾਂ ਦੇ ਇਹ ਉਹਨਾਂ ਨੇ US ਰਿਪਬਲਿਕਨ ਸੈਨੇਟਰ ਹੈ ਟੈਕਸਾਸ ਤੋਂ ਟੈਡ ਕਰੂਜ਼ ਤੇ ਜੌਨ ਕਾਰਨੀਅਨ, ਉਹਨਾਂ ਨੂੰ ਲੈਟਰ ਲਿਖੀ ਹੈ, ਟੈਕਸਾਸ ਦੇ ਗਵਰਨਰ ਗ੍ਰੈਗ ਐਬਟ ਨੂੰ ਲਿਖਿਆ ਹੈ, IRS ਨੂੰ ਲਿਖਿਆ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਗਲੋਬਲ ਹਿੰਦੂ ਹੈਰੀਟੇਜ ਫਾਊਂਡੇਸ਼ਨ is one of many Hindu supremacist groups using the US as an operating base to promote violence against Christians in India। ਕਿ US ਨੂੰ ਬੇਸ ਇਸਤੇਮਾਲ ਕਰਕੇ ਕ੍ਰਿਸਚੀਅਨਸ ਦੇ ਅਗੇਂਸਟ ਵਾਇਲੈਂਸ ਕਰ ਰਹੇ ਨੇ, ਇਸ ਨੂੰ ਯੂਜ਼ ਕਰ ਰਹੇ ਨੇ। ਔਰ ਇਹ ਜਿਹੜੀ ਗਲੋਬਲ ਹਿੰਦੂ ਹੈਰੀਟੇਜ ਫਾਊਂਡੇਸ਼ਨ ਹੈ 2006 ਦੀ, ਆਲਮੋਸਟ 16 ਸਾਲ ਪਹਿਲਾਂ ਦੀ ਰਜਿਸਟਰਡ ਹੈ, ਨॉन ਪ੍ਰੋਫਿਟ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਆਈਡੀਓਲੋਜੀ ਹਿੰਦੂਤਵਾ ਜਿਹੜੀ ਹੈ ਐਕਸਟ੍ਰੀਮਿਸਟ ਹਿੰਦੂ ਸੁਪਰੇਮਿਸਿਜ਼ਮ which holds that India belongs solely to Hindus to an exclusion of an estimated 220 million Indian Christians, Muslims according to the statement। ਇਹਦੇ 'ਚ ਉਹਨਾਂ ਨੇ ਸਿੱਖਾਂ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਇਹਨਾਂ 'ਚ ਵੀ ਐਸੇ ਲੋਕ ਹੋਣੇ ਨੇ ਬੜੇ ਹੋਏ, ਕਿਉਂਕਿ ਆਲਰੇਡੀ ਹਿੰਦੂਤਵੀਆਂ ਨੇ ਪੰਜਾਬ 'ਚ ਜੋ ਇਹ ਜਾਲੀ ਪੈਸਟਰਾਂ ਰਾਹੀਂ ਕਰਵਾਇਆ, ਉਹਦੇ ਥੱਲੇ ਇਹ ਹੁਣ ਸਿੱਖਾਂ ਨੂੰ ਵੀ ਇੱਕ ਸ਼ੱਕ ਦੀ ਨਿਗਾਹ ਦੇ ਨਾਲ ਦੇਖਦੇ ਨੇ। ਪਰ ਸਾਡੇ ਲਈ ਜਦੋਂ ਅਸੀਂ ਵਿਕਟਮ ਦੀ ਗੱਲ ਕਰਦੇ ਹਾਂ, ਮਾਈਨੋਰਟੀਜ਼ ਦੀ, ਅਸੀਂ ਹਮੇਸ਼ਾ ਆਵਾਜ਼ ਬਣੇ ਆ, ਅਸੀਂ ਬਣੇ ਰਹਿਣਾ। ਔਰ ਇਸ ਨੂੰ ਜਿਹੜੀ ਹੈ ਇਸ ਲੈਟਰ ਦੇ ਉੱਤੇ ਕੋ ਸਾਈਨ ਚਰਚ ਆਫ ਦਾ ਵੇ ਇਨ ਫ੍ਰੈਸਕੋ ਨੇ ਕੀਤੇ ਨੇ, ਕੁਛ ਇੰਡੀਅਨ ਅਮਰੀਕਨ ਕ੍ਰਿਸਚਨਸ ਨੇ ਕੀਤੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਨੇ, ਇਹ ਜਿਹੜੀ ਫੰਡਿੰਗ ਹੋ ਰਹੀ ਹੈ, ਸਿਮਿਲਰ ਗਰੁੱਪਸ ਆਫ ਫੰਡਿੰਗ ਐਂਡ ਐਕਟਿਵਲੀ ਪ੍ਰਮੋਟਿੰਗ ਅਟੈਕਸ ਔਨ
churches in India, including vandalizing prayer spaces, harassing Sunday worshippers, molesting women and breaking into church buildings। ਇਹ ਕੰਮ ਇਹ ਕਰ ਰਹੇ ਨੇ ਔਰ ਇਹਦੇ 'ਚ ਉਹਨਾਂ ਨੇ ਫਿਰ ਪੂਰੀ ਡੀਟੇਲ ਦਿੱਤੀ ਹੈ ਵੀ ਕਿਵੇਂ ਇਹ ਜਿਹੜੇ RSS ਔਰ ਹਿੰਦੂਤਵੀ ਨੇ ਘਰ ਵਾਪਸੀ ਦੇ ਨਾਂ ਥੱਲੇ ਇਹ ਫੋਰਸ ਕਨਵਰਸ਼ਨ ਕਰ ਰਹੇ ਨੇ ਵਾਪਸ ਹਿੰਦੂਆਂ ਦੇ ਵਿੱਚ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਵੀ ਫਾਈਂਡ ਇਟ ਐਕਸਟ੍ਰੀਮਲੀ ਡਿਸਟਰਬਿੰਗ ਐਂਡ ਡੇਂਜਰਸ that Global Hindu Heritage Foundation would use US soil and Texas land to explicitly advertise their goal to cause such great harm to Indian Christians who already face enormous persecution daily, the letter said। ਹੁਣ ਇਹ ਸਾਰੇ ਨੂੰ ਅਸੀਂ ਸਪੋਰਟ ਕਰਦੇ ਹਾਂ ਔਰ ਕੱਲੀ ਇਹੀ ਨਹੀਂ, ਇੱਕ ਪਾਸੇ ਖਬਰ ਹੈ ਤੇ ਨਾਲ ਦੀ ਨਾਲ ਖਬਰ ਯੂਪੀ ਦੇ ਹਵਾਲੇ ਨਾਲ ਹੈ ਕਿ ਮਾਸ ਕਨਵਰਸ਼ਨ ਇਵੈਂਟ ਸਟਾਪਡ ਬਾਈ ਪੁਲਿਸ ਇਨ ਯੂਪੀ ਵਿਲੇਜ। ਯੂਪੀ ਦੇ ਇੱਕ ਪਿੰਡ 'ਚ ਉਹ ਵਿਚਾਰੇ ਜਿਹੜੀ ਹੈ ਉਹ ਕ੍ਰਿਸਮਸ ਮਨਾਉਣ ਲਈ ਇਕੱਠੇ ਹੋਏ। ਬਜਰੰਗ ਦਲ ਨੇ ਪੁਲਿਸ ਛਾਪਾ ਪਵਾਇਆ, ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਜੀ ਇੱਥੇ ਕਨਵਰਟ ਕਰ ਰਹੇ ਨੇ ਜੀ, ਈਸਾਈਆਂ ਨੂੰ ਬਣਾ ਰਹੇ ਨੇ। ਔਰ ਪੁਲਿਸ ਦੀ ਸਟੇਟਮੈਂਟ ਹੈ ਕਿ ਵੀ ਹਾਊਐਵਰ ਵੈਨ ਪੁਲਿਸ ਰੇਡਡ ਦਾ ਵੈਨਿਊ ਦੇ ਫਾਊਂਡ no conversion taking place there, ਵੀ ਕੁਛ ਵੀ ਨਹੀਂ ਸੀ ਐਕਟਿੰਗ ਔਨ ਦਾ ਇਨਫੋ। ਉਹਨਾਂ ਨੇ ਕਿਹਾ ਵੀ ਉੱਥੇ ਉਹ ਵਿਚਾਰੇ ਭਜਨ ਗਾ ਰਹੇ ਸੀ ਔਰ ਉਹ ਵੀ ਪੁਲਿਸ ਨੇ ਆ ਕੇ ਉਹਨੂੰ ਡਿਸਟਰਪਟ ਕਰਤਾ। ਉਹਨਾਂ ਨੇ ਕਿਹਾ ਜੀ ਇੱਥੋਂ ਚਲੇ ਜਾਓ। ਹੁਣ ਇਸ ਕਿਸਮ ਦੇ ਮਾਹੌਲ ਦੇ ਵਿੱਚ ਜੇ G20 ਦਾ ਕਮਿੰਗ ਸਾਲ ਦੀ ਪ੍ਰਧਾਨਗੀ ਇੰਡੀਆ ਨੂੰ ਮਿਲੀ ਹੈ ਤੇ ਉਹ ਉਸੇ ਦੇ ਉੱਤੇ ਹੀ ਨੱਚ ਰਹੇ ਨੇ, ਟੱਪ ਰਹੇ ਨੇ ਕਿ ਜੀ ਦੇਖੋ ਅਸੀਂ ਵਰਲਡ ਕਲਾਸ ਲੀਡਰ ਬਣ ਗਏ। ਔਰ ਇਹ ਜਿਹੜੀ ਹਿੰਦੂਤਵਾ ਦੀ ਲਾਈਨ ਹੈ, ਕੱਲੀ ਇਹੀ ਨਹੀਂ ਵੀ ਉੱਥੇ ਜੇ ਅਮਰੀਕਾ 'ਚ ਇਹਨਾਂ ਦੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਪਬਲਿਕਲੀ ਐਡਵਰਟਾਈਜ਼ ਕਰਕੇ ਕਿ ਵੀ ਸਾਨੂੰ ਪੈਸੇ ਦਿਓ ਅਸੀਂ ਚਰਚ ਢਾਉਣੇ ਨੇ, ਇਸ ਕਿਸਮ ਦੀ ਦਿਲਵਦੀ ਹੈ। ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਕਿਵੇਂ ਉਹਨਾਂ ਨੇ ਦਾ ਆਸਟ੍ਰੇਲੀਅਨ ਵਰਗਾ ਜਿਹੜਾ ਮੇਨ ਸਟ੍ਰੀਮ ਪੇਪਰ ਹੈ ਉਹਦੇ 'ਚ ਸਿੱਖਾਂ ਦੇ ਖਿਲਾਫ ਕਿਵੇਂ ਪ੍ਰੋਪੇਗੈਂਡਾ ਕੀਤਾ ਲਗਾਤਾਰਤਾ ਨਾਲ ਉਹਨਾਂ ਨੇ ਇਸ ਸਾਰੇ ਨੂੰ। ਔਰ ਈਵਨ ਕੈਨੇਡਾ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਕਿਵੇਂ ਇਹ ਆਪਣਾ ਕੰਮ ਕਰ ਰਹੇ ਨੇ, ਆਪਣਾ ਇਹਨਾਂ ਦਾ ਉਹੀ ਹਿੰਦੂਤਵਾ ਦਾ ਏਜੰਡਾ ਉਹ ਪ੍ਰਮੋਟ ਵੀ ਕਰ ਰਹੇ ਨੇ, ਉਹਨੂੰ ਦੂਸਰੇ ਧਰਮਾਂ 'ਚ ਸਿੱਧੀ ਦਖਲ ਅੰਦਾਜ਼ੀ। ਹੁਣ ਇਹ ਵੀਰ ਬਾਲ ਦਿਵਸ ਦੇ ਨਾਂ ਥੱਲੇ ਇਹ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਹਿੰਦੂਤਵਾ ਦੇ ਖਾਤੇ 'ਚ ਪਾਉਣਾ, ਭਾਰਤ ਦੇਸ਼ ਦੇ ਖਾਤੇ 'ਚ ਪਾਉਣਾ ਔਰ ਉਸ ਦਾ ਸਾਰਾ ਜਿਹੜਾ ਉਹ ਪੂਰਾ ਨੈਰੇਟਿਵ ਹੀ ਬਦਲ ਕੇ ਰੱਖ ਦੇਣਾ। ਇਹ ਸਿੱਧੀ ਦਖਲ ਅੰਦਾਜ਼ੀ। ਸੋ ਈਸਾਈਆਂ ਮੁਸਲਮਾਨਾਂ ਨੂੰ ਸਿੱਧੇ ਤੌਰ ਤੇ ਔਰ ਸਿੱਖਾਂ ਨੂੰ ਅਸੀਂ ਇਹ ਦੇਖਿਆ, ਜਿਵੇਂ ਅਸੀਂ ਡਿਸਕਸ ਕੀਤਾ ਹੈ ਕਿ ਭਾਈ ਉਹ ਪਿੰਡਰਾਂ ਵਾਲਿਆਂ ਦੀ ਤਸਵੀਰ ਲਾਉਣ ਦੇ ਉੱਤੇ ਜਬਲਪੁਰ ਦੇ ਵਿੱਚ ਨਗਰ ਕੀਰਤਨ 'ਚ ਸਿੱਖ ਨੌਜਵਾਨ ਦੀ ਗ੍ਰਿਫਤਾਰੀ ਔਰ ਉਹਦੇ ਖਿਲਾਫ ਕੇਸ ਰਜਿਸਟਰ ਹੋਣਾ, ਜਾਂ ਬੀਜੇਪੀ ਦੇ ਸੀਨੀਅਰ ਪੰਜਾਬ ਦੇ ਲੀਡਰ ਵੱਲੋਂ ਅਰਵਿੰਦ ਖੰਨਾ ਵੱਲੋਂ ਇਹ ਕਹਿਣਾ ਕਿ ਜੀ ਇਹ ਗੁਰਦੁਆਰਿਆਂ 'ਚ ਸਿਆਸੀ ਭਾਸ਼ਣਾਂ ਦੇ ਉੱਤੇ ਪਾਬੰਦੀ ਲਾਈ ਜਾਏ। ਇਹ ਗੁਰਦੁਆਰਿਆਂ ਨੂੰ ਦਾ ਲੌਕਅਪ ਵੀ ਕਰਨਗੇ ਆ ਕੇ ਅਲਟੀਮੇਟਲੀ ਕਿ ਜੀ ਇੱਥੇ ਤੁਸੀਂ ਜਿਹੜਾ ਉਹ ਨਫ਼ਰਤ ਪ੍ਰਚਾਰ ਰਹੇ ਔਰ ਫਲਾਣਾ ਕਰ ਰਹੇ। ਸੋ ਇਹ ਚੈਲੰਜਸ ਨੇ। ਜੇ ਈਸਾਈਆਂ ਨੂੰ ਇਵੇਂ ਲੱਗਦਾ ਹੈ ਮੁਸਲਮਾਨਾਂ ਨਾਲ ਹੋ ਹੀ ਰਿਹਾ, ਬਟ ਅਨਫੋਰਚੂਨੇਟਲੀ ਕੋਈ ਇਸ ਕਿਸਮ ਦਾ ਸਾਂਝਾ ਮੁਹਾਜ਼ ਬਣਦਾ ਨਜ਼ਰ ਨਹੀਂ ਆਉਂਦਾ ਵਿਦਨ ਇੰਡੀਆ ਵੀ ਬਾਹਰ ਵੀ। ਕਿਸੇ ਨੇ ਕਦੇ ਅਪਰੋਚ ਨਹੀਂ। ਸਿੱਖ ਤਾਂ ਖੜੇ ਨੇ ਹਿੰਦੂ ਤਵੀਆਂ ਦੇ ਖਿਲਾਫ ਡਟ ਕੇ ਹਰ ਥਾਂ ਦੇ ਉੱਤੇ, ਲੇਕਿਨ ਇਹ ਵੀ ਆਪਣੀ ਜਿਹੜੀ ਖਿਚੜੀ ਹੈ ਉਹ ਆਡੀ ਪਕਾਉਣਾ ਚਾਹੁੰਦੇ ਨੇ। ਇਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਅਸੀਂ ਜਿਹੜਾ ਉਹ ਆਪਣੇ ਆਪ ਨੂੰ ਆਡੀ ਰੱਖਣਾ। ਸੋ ਇਹ ਫਿਰ ਇੱਕ ਕਰਕੇ ਜਿਵੇਂ ਉਹ ਨਾਜ਼ੀਆਂ ਦੇ ਥੱਲੇ ਕੱਲੇ ਨੂੰ ਕੁੱਟ ਪਈ ਸੀ, ਉਸ ਪਾਸੇ ਵਾਲੀ ਗੱਲ ਜਾ ਰਹੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। UK, Geneva,
ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਅੱਜਕੱਲ ਭਾਰਤ ਜੋੜੋ ਯਾਤਰਾ ਤੇ ਨਿਕਲੇ ਹੋਏ ਹਨ। ਸੋ ਖੁਸ਼ਾਮਦ ਦੀਆਂ ਸਾਰੀਆਂ ਹੱਦਾਂ ਟੱਪਦਿਆਂ ਕਾਂਗਰਸ ਦੇ ਸੀਨੀਅਰ ਮੁਸਲਿਮ ਨੇਤਾ ਸਲਮਾਨ ਖੁਰਸ਼ੀਦ ਨੇ ਰਾਹੁਲ ਗਾਂਧੀ ਦੀ ਤੁਲਨਾ ਹਿੰਦੂ ਭਗਵਾਨ ਰਾਮ ਨਾਲ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਅਸੀਂ ਪਹਿਲੇ ਦੋਵੇਂ ਤਿੰਨੇ ਸੈਗਮੈਂਟ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਭਾਈ ਹਿੰਦੂਤਵਾ ਦਾ ਨਾਗ ਕਿਵੇਂ ਚਾਰ ਚੁਫੇਰੇ ਡੱਸ ਰਿਹਾ ਹੈ, ਇਕੱਲਾ ਭਾਰਤ ਦੀ ਧਰਤੀ ਤੇ ਹੀ ਨਹੀਂ, ਬਾਹਰ ਵੀ ਇਹ ਕਿਵੇਂ ਨਫ਼ਰਤ ਦੇ ਵਣਜਾਰੇ ਔਰ ਕਿਸ ਤਰ੍ਹਾਂ ਇਹਨਾਂ ਦੇ ਸਿਸਟਮ ਦੇ ਵਿੱਚ ਵੜ ਕੇ ਵੀ ਜਿਹੜਾ ਉਹ ਆਪਣਾ ਜ਼ਹਿਰ ਫੈਲਾ ਰਹੇ ਨੇ। ਪਰ ਦੂਸਰੇ ਪਾਸੇ ਜੇ ਉੱਥੋਂ ਦੇ ਖਿੱਤੇ ਦੇ ਵਿੱਚ ਤੁਸੀਂ ਜਦੋਂ ਇੱਕ ਧਿਰ ਕੋਈ ਗੰਦਲੀ ਹੁੰਦੀ ਹੈ ਜਾਂ ਗੰਦਲਾ ਕਰਦੀ ਹੈ ਸਾਰੇ ਨੂੰ, ਤੇ ਕੋਈ ਲੋਕ ਕਿਸੇ ਥੋੜੇ ਬਹੁਤ, ਇਹ ਨਹੀਂ ਕਿ ਵੀ ਬਿਲਕੁਲ ਕੋਈ ਕਲੀਨ ਧਿਰ ਹੋਏ, ਇਹ ਲੱਗਦਾ ਕਿ ਵੀ ਚਲੋ ਗੋ ਫॉर द ਲੈਸਰ ਈਵਲ, ਵੀ ਇਸ ਤੋਂ ਘੱਟ ਕੀ ਹੋਏਗਾ। ਪਰ ਜਦੋਂ ਤੁਸੀਂ ਆਪੋਜੀਸ਼ਨ ਪਾਰਟੀਆਂ ਵੱਲ ਨਜ਼ਰ ਮਾਰਦੇ ਹੋ ਜਾਂ ਉਹਨਾਂ ਦੇ ਅੱਗੋਂ ਜਿਹੜੇ ਫਾਲੋਅਰ ਪੈਰੋਕਾਰ ਜਾਂ ਉਹਨਾਂ ਦੇ ਝੰਡਾ ਬਰਦਾਰ ਨੇ, ਤੇ ਤੁਹਾਨੂੰ ਲੱਗਦਾ ਹੈ ਕਿ ਭਾਈ ਇਹ ਤਾਂ ਹਾਲ ਇਹੀ ਹੈ ਕਿ ਭਾਈ ਉਹ ਜਿਵੇਂ ਕਿਸੇ ਨੇ ਕਦੇ ਕਿਹਾ ਸੀ ਕਿ ਵੀ बर्बाद गुलिस्तां करने को जब एक ही उल्लू काफ़ी है, हर शाख पे उल्लू बैठा है, अंजामे गुलिस्तां क्या होगा। भी एक उल्लू ही काफ़ी हुंदा है। इत्थे तो जिधर तुसी नज़र मार दो सारे उल्लू ही बैठे हुए ने। असी जे अपने हवाले नाल अपनी लीडरशिप दे तो देखते ही हैं सिखां दे एक तो बाद एक हुण फरवरी दे विच चोणां होईयां ने, दसंबर तक पहुंचदियां 10 महीनਿਆਂ 'ਚ ਪੰਜਾਬ ਦੇ ਲੋਕਾਂ ਦੀ ਬੱਸ ਹੋ ਗਈ। ਉਹ ਲੋਕ ਹੱਥ ਜੋੜ ਕੇ ਕਹਿੰਦੇ ਵੀ ਅਸੀਂ ਤਬਦੀਲੀ ਤੋਂ ਕੀ ਲੈਣਾ, ਪਹਿਲਾਂ ਸੀ ਨਾ ਤਬਦੀਲੀ ਇਹਨਾਂ ਤੋਂ ਜਾਨ ਛਡਾਓ, ਕਾਂਗਰਸ ਤੋਂ ਛਡਾਓ, ਬਾਦਲਾਂ ਤੋਂ ਛਡਾਓ। ਹੁਣ ਉਹ ਕਹਿੰਦੇ, ਉਹ ਪਛਤਾਉਂਦੇ ਨੇ ਕਿ ਭਾਈ ਇਹ ਅਸੀਂ ਕੀ ਕੀਤਾ। ਉਦੋਂ ਵੀ ਧਿਰਾਂ ਤਾਂ ਸੀ ਜਿਹੜੀਆਂ ਸੱਚ ਦੀ ਗੱਲ ਕਰਨ ਵਾਲੀਆਂ ਲਿਆਂਦੀਆਂ ਜਾ ਸਕਦੀਆਂ ਸੀ ਅੱਗੇ, ਲੇਕਿਨ ਇੱਕ ਉਹ ਵੇਵ ਹੁੰਦੀ ਆ ਔਰ ਉਹਦੇ ਥੱਲੇ ਜਿਹੜਾ ਇੱਕ ਤੋਂ ਬਾਅਦ ਇੱਕ ਉਹੀ 72 ਲਾਈਨ ਜਿਹੜੀ ਹੈ ਸ਼ੁਰੂ ਹੈ। ਆ ਜੋ ਜ਼ੀਰਾ ਫੈਕਟਰੀ ਨੂੰ, ਸ਼ਰਾਬ ਫੈਕਟਰੀ ਨੂੰ ਲੈ ਕੇ ਜੋ ਚੱਲ ਰਿਹਾ ਜਾਂ ਜਿਸ ਕਿਸਮ ਦਾ ਸਾਰਾ ਮਾਹੌਲ ਬਣਿਆ ਹੋਇਆ, ਜਿਹਨੇ ਕਿਹਾ ਡਾਕਟਰ ਧਰਮਵੀਰ ਗਾਂਧੀ ਨੇ ਕਿ ਵੀ ਇਹ ਜੋ ਮਾਹੌਲ ਬਣਦਾ ਜਾ ਰਿਹਾ ਇਹ ਬਹਿਬਲ ਕਲਾਂ ਵਾਂਗ ਜੇ ਗੋਲੀ ਤੱਕ ਪਹੁੰਚ ਗਈ ਗੱਲ ਤੇ ਐਸਾ ਧੱਬਾ ਜਿਹੜਾ ਸਾਫ਼ ਨਹੀਂ ਹੋਣਾ। ਪਰ ਕੌਣ ਡਿਫੈਂਡ ਕਰ ਰਿਹਾ, ਕੌਣ ਉਹਨਾਂ ਦੇ ਪਿੱਛੇ ਖੜਾ ਹੈ, ਦੀਪ ਮਲਹੋਤਰਾ ਜਾਂ ਫੈਕਟਰੀ ਮਾਲਕ ਤਾਂ ਗੱਲਾਂ ਨਾ, ਉਹ ਕੋਈ ਮੈਟਰ ਨਹੀਂ ਕਰਦਾ। ਕਿਵੇਂ ਅਦਾਲਤਾਂ ਨੂੰ ਵੀ ਹੱਕ ਦੇ ਵਿੱਚ ਖੜਾ ਕਰਕੇ, ਈਵਨ ਜੇ ਅਦਾਲਤ ਨੇ ਕਿਹਾ ਜੀ ਇਹ ਧਰਨਾ ਮਈ ਮਹੀਨੇ ਦਾ ਲੱਗਿਆ, ਮਈ ਤੋਂ ਅਗਸਤ ਤੱਕ, ਉਹ ਕਹਿੰਦਾ ਫੈਕਟਰੀ ਵਾਲਾ ਜੀ ਇਹਨੇ ਮੇਰਾ 8 ਕਰੋੜ ਦਾ ਨੁਕਸਾਨ ਹੋਇਆ, ਕੋਰਟ ਕਹਿੰਦਾ ਜੀ ਇਹਦਾ ਨੁਕਸਾਨ ਪੰਜਾਬ ਗਵਰਨਮੈਂਟ 8 ਕਰੋੜ ਜਮ੍ਹਾਂ ਕਰਾ ਦਿੰਦੀ, ਫਿਰ ਦੂਜੀ ਵਾਰੀ ਵੀ ਕਰਵਾ ਦਿੰਦੀ। ਹੁਣ ਇਹ ਕੋਈ ਐਵੇਂ ਗੱਲ ਨਹੀਂ ਹੈ, ਨਹੀਂ ਤਾਂ ਕੌਣ ਜੋ ਕੋਰਟਾਂ ਦੇ ਆਰਡਰ ਹੁੰਦੇ ਨੇ, ਰਿਕਵਰੀ ਆਰਡਰ ਵੀ ਹੁੰਦੇ ਨੇ, ਕਈ ਸਾਲ ਲੱਗ ਜਾਂਦੇ ਨੇ। ਸੋ ਇੱਕ ਪਾਸੇ ਇਹ ਸਾਜ਼ਿਸ਼ੀ ਮਾਹੌਲ ਵਾਲੇ, ਮੈਂ ਪੰਜਾਬ ਦੇ ਕੰਟੈਕਸਟ ਇਸ ਲਈ ਗੱਲ ਕਰਦਾ, ਕੁਛ ਵੀਰਾਂ ਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਮੈਂ ਇੰਟਰਨੈਸ਼ਨਲੀ ਘੁੰਮਦਾ ਰਹਿਣਾ ਜਾਂ ਇੰਡੀਆ ਲੈਵਲ ਤੇ ਗੱਲ ਕਰਦਾ ਪੰਜਾਬ ਵੱਲ, ਕਿਉਂਕਿ ਇਹ ਅਲਟੀਮੇਟਲੀ ਜਦੋਂ ਤੁਸੀਂ ਉਹ ਹੁੰਦਾ ਸੀ ਕਿ ਬਈ ਸਿਆਣੀਆਂ ਮਾਤਾਵਾਂ ਜਦੋਂ ਉਹਨਾਂ ਨੇ ਉਹ ਪੁਰਾਣਾ ਪੀਰੀਅਡ ਚੁੱਲ੍ਹੇ ਦੇ ਉੱਤੇ ਦਾਲ ਧਰੀ ਹੈ, ਇਹ ਦੇਖਣ ਦੇ ਲਈ ਵੀ ਦਾਲ ਗਲੀ ਹੈ ਕਿ ਨਹੀਂ, ਉਹ ਸਾਰੀ ਦਾਲ ਤੇ ਨਹੀਂ ਫੇਰ ਕੇ ਦੇਖਦੀਆਂ ਸੀ। ਤੁਸੀਂ ਚੁੱਕਿਆ ਇੱਕ ਦਾਣਾ ਦੇਖਿਆ, ਤੁਹਾਨੂੰ ਅੰਦਾਜ਼ਾ ਹੁੰਦਾ ਸੀ ਵੀ ਬਾਕੀ ਦਾਲ ਵੀ ਇਹੀ ਹੈ। ਸੋ ਜਦੋਂ ਅਸੀਂ ਉਸ ਸਿਸਟਮ ਦੀ ਗੱਲ ਕਰ ਰਹੇ ਹੁੰਦੇ ਹਾਂ, ਜ਼ਾਹਰ ਹੈ ਕਿ ਵੀ ਕਿਸ ਹੱਦ ਤੱਕ ਸੜਾਂਦ ਮਾਰਦਾ ਸਿਸਟਮ ਹੈ, ਕਿਸ ਹੱਦ ਤੱਕ ਸੁਸਾਇਟੀ ਡੀਜਨਰੇਟ ਹੈ, ਕਿਵੇਂ ਹਰ ਪਾਸੇ ਜਿਹੜੇ ਨੇ ਉਸ ਕਿਸਮ ਦੇ ਲੋਕ ਬੈਠੇ ਹੋਏ ਨੇ। ਹੁਣ ਕੁਛ ਮੀਡੀਆ 'ਚ ਜਿਹੜਾ ਹਿੰਦੂਤਵੀਆਂ ਦਾ, ਖਾਸ ਤੌਰ ਤੇ ਸੋਸ਼ਲ ਮੀਡੀਆ, ਉਹਨਾਂ ਦਾ ਪੈਰੋਕਾਰ ਨਹੀਂ ਹੈ। ਉਹਨਾਂ ਨੇ ਰਾਹੁਲ ਗਾਂਧੀ ਦੀ ਉੱਥੋਂ ਸ਼ੁਰੂ ਹੋਈ ਯਾਤਰਾ ਕੇਰਲਾ ਤੋਂ, ਜਿਹੜੀ ਹੁਣ ਦਿੱਲੀ 'ਚ ਐਂਟਰ ਕੀਤੀ ਪਿਛਲੇ ਦਿਨਾਂ 'ਚ, ਇੱਥੋਂ ਕਸ਼ਮੀਰ ਜਾਣਾ, ਉਹਦੀ ਬੜੀ ਵਾਹ-ਵਾਹ ਕੀਤੀ ਕਿ ਦੇਖੋ ਪਹਿਲਾਂ ਤਾਂ ਇਹ ਆਇਆ ਕਿ ਇੰਨੀ ਠੰਡ ਦੇ ਵਿੱਚ
ਉਹ ਕੱਲੀ ਟੀ-ਸ਼ਰਟ ਪਾ ਕੇ ਘੁੰਮ ਰਿਹਾ। ਦੇਖੋ ਕਿੰਨਾ ਦਰਦ, ਬੜੀ ਤਪੱਸਿਆ ਕਰ ਰਿਹਾ ਹੈ, ਸ਼ਕਲੋਂ ਵੀ ਬੇਸ਼ਕਲ ਹੋਇਆ ਹੋਇਆ ਹੈ। ਦੇਖੋ ਜੀ ਕਿੰਨੀ ਵੱਡੀ ਤਪੱਸਿਆ ਕਰ ਰਿਹਾ। ਚਲੋ ਸਮਝ ਆਇਆ ਉਹ ਵੀ। ਫਿਰ ਉਹਨੂੰ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਜਿਵੇਂ ਇਹ ਕੋਈ ਨਵਾਂ ਗਾਂਧੀ ਜੰਮ ਪਿਆ ਵੀ ਗਾਂਧੀ ਨੇ ਡਾਂਡੀ ਯਾਤਰਾ ਕੀਤੀ ਸੀ, ਪਦ ਯਾਤਰਾ, ਡੰਡਾ ਫੜ ਕੇ ਬੁੱਢਾ ਜਾਓ, ਤਾਂ ਇੱਕ ਆਪਣੇ ਕਿਸਮ ਦਾ ਫਰੋਡੀਆ ਸੀ। ਪਰ ਇਹ ਉਸ ਤੋਂ ਵੀ ਅੱਗੇ ਜਾ ਕੇ ਜਿਵੇਂ ਖਲੋ ਕੇ ਉਹ ਗੱਲਾਂ ਕਰਦਾ ਹੈ। ਮੈਂ ਉਹਦਾ ਦਿੱਲੀ ਦਾ ਐਡਰੈਸ ਸੁਣਿਆ ਲਾਲ ਕਿਲੇ ਤੇ ਪਹੁੰਚ ਕੇ। ਮੈਂ ਕਿਹਾ ਇੱਕ ਹੋਰ ਫਰੋਡੀਆ, ਆਪਣੀ ਦਾਦੀ ਵਰਗਾ ਝੂਠਾ, ਪਿਓ ਵਰਗਾ ਜਿਹੜਾ ਕਾਤਲ ਨਜ਼ਰ ਆ ਰਿਹਾ ਹੁੰਦਾ ਵੀ ਕੀ ਹੈਗਾ। ਸੋ ਸਿੱਖ ਨੁਕਤਾ ਨਿਗਾਹ ਤੋਂ ਮੈਂ ਇਹ ਹੁਣ ਖਬਰ ਨਹੀਂ ਡਿਸਕਸ ਕਰ ਰਿਹਾ, ਮੈਂ ਤਾਂ ਗੱਲ ਕਰ ਰਿਹਾ ਵੀ ਜਦੋਂ ਅਸੀਂ ਭਾਰਤ ਦੇ ਨਕਸ਼ੇ 'ਚ 20 ਕਰੋੜ ਮੁਸਲਮਾਨਾਂ ਦੀ ਗੱਲ ਕਰਦੇ ਹਾਂ, ਅੱਛਾ, ਸੈਕੰਡ ਲਾਰਜੈਸਟ ਪੋਪੂਲੇਸ਼ਨ ਆਲਮੋਸਟ ਬਣ ਜਾਂਦੀ ਹੈ, ਸੈਕੰਡ ਜਾਂ ਥਰਡ ਤੁਸੀਂ ਕਹਿ ਸਕਦੇ ਹੋ ਮੁਸਲਮਾਨਾਂ ਦੀ। ਇੰਡੋਨੇਸ਼ੀਆ ਸਭ ਤੋਂ ਜ਼ਿਆਦਾ ਹੈ, ਫਿਰ ਜੇ ਪਾਕਿਸਤਾਨ ਆਏ ਤਾਂ ਥੋੜਾ ਬਹੁਤ ਹੀ ਫਰਕ ਹੋਏਗਾ ਇੰਡੀਆ ਦੇ ਨਾਲ ਮੁਸਲਮਾਨ ਪੋਪੂਲੇਸ਼ਨ ਦੇ ਲਿਹਾਜ਼। ਅੱਛਾ, ਹੁਣ ਇੱਕ ਪਾਸੇ ਤਾਂ ਇੱਕ ਤੋਂ ਬਾਅਦ ਇੱਕ ਹਿੰਦੂਤਵੀ ਲੱਗੇ ਹੋਏ ਨੇ ਕਿ ਉਹਨਾਂ ਨੇ ਤਾਂ ਸਿੱਧਾ ਸਿੱਧਾ ਹੀ ਉਹ ਘਰ ਵਾਪਸੀ ਦੇ ਨਾਂ ਥੱਲੇ ਵੀ, ਲਵ ਜਿਹਾਦ ਦੇ ਨਾਂ ਥੱਲੇ ਵੀ, ਦੂਜਾ ਵੀ। ਹੁਣ ਸਲਮਾਨ ਖੁਰਸ਼ੀਦ ਕਾਂਗਰਸ ਦਾ ਵੱਡਾ ਲੀਡਰ, ਕੈਬਨਿਟ ਮਿਨਿਸਟਰ ਵੀ ਸੀ, ਔਰ ਮੈਨੂੰ ਯਾਦ ਹੈ ਕਿ ਇਹ ਜਿਵੇਂ ਹੁਣ ਇਹ ਉਹਦੀਆਂ ਜੁੱਤੀਆਂ ਚੱਟ ਰਿਹਾ ਰਾਹੁਲ ਗਾਂਧੀ ਦੀਆਂ, ਇਵੇਂ ਹੀ ਇੰਦਰਾ ਗਾਂਧੀ ਨੇ ਜਦੋਂ ਹਮਲਾ ਕੀਤਾ ਔਰ ਬਾਅਦ 'ਚ ਇਸ ਦੀਆਂ ਲਿਖਤਾਂ ਜਾਂ ਦੂਜੀਆਂ ਉਹਦੀ ਸ਼ਲਾਘਾ ਵਾਲੀ ਲਾਈਨ, ਇਹ ਖਾਨਦਾਨੀ ਜੁੱਤੀ ਚੱਟ ਹੁੰਦੇ ਨੇ ਇਸ ਕਿਸਮ ਦੇ। ਹੁਣ ਸਲਮਾਨ ਖੁਰਸ਼ੀਦ ਇਹ ਬਿਆਨ ਦੇ ਰਿਹਾ ਹੈ ਔਰ ਉਸਦੀ ਸਟੇਟਮੈਂਟ, ਕਿਉਂਕਿ ਇਹ ਯੂਪੀ ਦੇ ਵਿੱਚ ਉਹਦਾ ਇੰਚਾਰਜ ਹੈ, ਉਹਦੀ ਪਦ ਯਾਤਰਾ ਜਿਹੜੀ ਉਹ ਰਾਹੁਲ ਗਾਂਧੀ ਜਿਹੜਾ ਇੱਕ ਡਰਾਮਾ ਕਰ ਰਿਹਾ ਹੈ, ਔਰ ਉਸ ਦੇ ਵਿੱਚ ਸਲਮਾਨ ਖੁਰਸ਼ੀਦ ਇਹ ਕਹਿੰਦਾ ਹੈ, ਰਿਪੋਰਟਰ ਮੁਰਾਦਾਬਾਦ 'ਚ ਸਟੇਟ ਕੋਆਰਡੀਨੇਟਰ ਹੈ ਯਾਤਰਾ ਦਾ, ਉਹ ਕਹਿੰਦਾ ਰਾਹੁਲ ਗਾਂਧੀ ਇਜ਼ ਸੁਪਰ ਹਿਊਮਨ, superhuman. While we are freezing in the cold and wearing jackets, he is going out in t-shirt for Bharat Jodo Yatra. ਕਹਿੰਦਾ ਅਸੀਂ ਜੈਕਟਾਂ ਪਾਈਆਂ, ਕੱਲੀ ਟੀ-ਸ਼ਰਟ ਪਾਈ ਹੋਏ। He is like a yogi, ਯੋਗੀ ਬਣ ਗਿਆ। He called himself so, doing his ਤਪੱਸਿਆ, ਤਪੱਸਿਆ ਕਰ ਰਿਹਾ, ਤੁਰਦਾ ਜਾਂਦਾ ਵੀ ਤਪੱਸਿਆ ਕਰ ਰਿਹਾ ਟੀ-ਸ਼ਰਟ ਤੇ। ਚਲੋ ਇਹ ਵੀ ਸਮਝ ਆ ਸਕਦਾ। Drawing a parallel with Lord Rama and his brother Bharat, Khurshid said, Lord Rama's khadao, wooden slipper, goes very far. Sometimes when Ramji is not able to reach, Bharat takes his khadao and goes to places like that. We have carried the khadao in Uttar Pradesh. ਹੁਣ ਤੁਸੀਂ ਅੰਦਾਜ਼ਾ ਲਾਓ ਵੀ ਹੱਦ ਹੀ ਹੋ ਗਈ। ਇਹ ਇਵੇਂ ਹੀ ਹੈ ਜਦੋਂ ਗਿਆਨੀ ਜ਼ੈਲ ਸਿੰਘ ਨੂੰ ਕਾਂਗਰਸ ਵਰਕਿੰਗ ਕਮੇਟੀ ਨੇ ਪ੍ਰੈਜ਼ੀਡੈਂਟ ਨੋਮੀਨੇਟ ਕੀਤਾ, ਉਦੋਂ ਅਜੇ ਬਣਿਆ ਨਹੀਂ ਸੀ ਪ੍ਰੈਜ਼ੀਡੈਂਟ, ਤਾਂ ਉਹ ਪ੍ਰੈਸ ਕਾਨਫਰੰਸ ਹੋਈ, ਉਹਨੂੰ ਪੁੱਛਿਆ ਜੀ ਕਿ ਆਪ ਰਾਸ਼ਟਰਪਤੀ ਕਹਿੰਦੇ ਨੇ ਪ੍ਰੈਜ਼ੀਡੈਂਟ ਨੂੰ, ਬਣ ਕੇ ਕਿਆ ਕਰੋਗੇ? ਤੇ ਉਹ ਕਹਿੰਦਾ ਮੈਂ तो नेहरू खानदान का झाड़ू बरदार हूँ, जो मुझे कहेंगे वो मैं करूँगा। ਹੁਣ ਇਹ ਤਾਂ ਔਰ ਵਾਕਈ ਮੈਂ ਜੇ ਹੁਣ ਤੱਕ ਜੇ ਹਿੰਦੂ ऑफेंड नहीं ਹੋਏ ਤਾਂ ਉਹਨਾਂ ਨੂੰ ਹੋਣਾ ਚਾਹੀਦਾ। ਬੀਜੇਪੀ ਨੇ ਸਟੇਟਮੈਂਟਾਂ ਦਿੱਤੀਆਂ ਦੋ ਚਾਰ ਖਿਲਾਫ, ਪਰ ਮੈਂ ਤਾਂ ਇਹ ਦੇਖ ਰਿਹਾ ਕਿ ਭਾਈ ਇੱਕ ਪਾਸੇ ਇਸ ਕਿਸਮ ਦੇ ਲੋਕ, ਇਹਦਾ ਹੀ ਪਿਓ ਜਿਹਨੇ ਸਭ ਤੋਂ ਪਹਿਲਾਂ 1985 ਚ ਬਾਬਰੀ ਮਸਜਿਦ ਦੇ, ਚਲੋ ਸਿੱਖ ਫੈਕਟਰ ਛੱਡ ਦਿਓ, ਇਹਨਾਂ ਨੂੰ ਕੋਈ ਨਾ ਸਰੋਕਾਰ ਹੋਏਗਾ ਖੁਰਸ਼ੀਦ ਅਹਿਮਦ ਜਾਂ ਇਹਦੇ ਲੋਕਾਂ ਨੂੰ, ਵੀ ਆਹ ਸਾਰਾ ਪਾਰਟ ਕਿਹਨੇ ਕੀਤਾ? ਨਰਸਿਮਹਾ ਰਾਓ 6 ਦਸੰਬਰ 1992 ਨੂੰ ਕਾਂਗਰਸ ਦਾ ਪ੍ਰਾਈਮ ਮਿਨਿਸਟਰ, ਜਦੋਂ ਬਾਬਰੀ ਮਸਜਿਦ ਤੋੜੀ ਜਾਂਦੀ ਹੈ, ਢਾਈ ਜਾਂਦੀ ਹੈ। ਗੁਜਰਾਤ ਦੇ ਸਾਰੇ ਦੌਰੇ ਦੇ ਦੌਰਾਨ ਚੋਣਾਂ ਵੇਲੇ, ਜਦੋਂ ਹੁਣ ਨਹੀਂ ਪਿਛਲੀਆਂ, ਉਹ ਕਿਸੇ ਮਸਜਿਦ ਦਾ ਕੀ ਜਾਣਾ, ਮੁਸਲਮਾਨਾਂ ਦਾ ਨਾਂ ਤੱਕ ਨਹੀਂ ਲੈਂਦਾ, ਗੁਜਰਾਤ ਦੀ ਨਸਲਕੁਸ਼ੀ ਦਾ ਨਾਂ ਨਹੀਂ ਲੈਂਦਾ। ਬਿਲਕਿਸ ਬਾਨੋ ਕੇਸ ਦੇ ਵਿੱਚ ਅਜੇ ਤੱਕ ਤੁਹਾਨੂੰ ਉਹਦਾ ਹੀ ਕੋਈ ਸਟੇਟਮੈਂਟ ਦੇਖਣ ਨੂੰ ਨਹੀਂ ਮਿਲਦੀ। ਤੇ ਉਹ ਕਹਿ ਰਿਹਾ ਕਿ ਜੀ ਇਹ ਤਾਂ ਰਾਮਚੰਦਰ ਦਾ ਅਵਤਾਰ ਹੈ, ਸੁਪਰ ਹਿਊਮਨ ਹੈ, ਔਰ ਅਸੀਂ ਉਹਦੀ ਖੜਾਂ ਚੁੱਕੀ ਹੋਈ ਹੈ ਜਿਵੇਂ ਭਰਤ ਨੇ ਚੁੱਕੀ ਸੀ। ਉਹ ਜਿੱਥੇ ਰਾਮ ਖੁਦ ਨਹੀਂ ਪਹੁੰਚਦਾ, ਉਹ ਜਿਹੜੀ ਹੈ ਉਹ ਅਸੀਂ ਚੁੱਕੀ ਹੈ। ਨਾਓ that Khadao has reached Uttar Pradesh, Ram ji will also come, this is our belief ਕਿ ਹੁਣ ਅਸੀਂ ਖੜਾਂ ਚੁੱਕ ਲਿਆ ਹੈ ਤੇ ਰਾਮ ਜੀ ਵੀ ਆਣਗੇ, ਰਾਹੁਲ ਜੀ ਵੀ। ਸੋ ਜਿੱਥੇ ਤੁਸੀਂ ਇਸ ਲੈਵਲ ਦੇ ਲੋਕ ਦੇਖਦੇ ਹੋ, ਇਹ ਪੜ੍ਹਿਆ ਲਿਖਿਆ ਬੰਦਾ, ਕੈਬਨਿਟ ਮਿਨਿਸਟਰ, ਨੋਨ ਨੇਮ, ਤੇ ਇਹ ਇਹਨਾਂ ਦੀ ਜਿਹੜੀ ਹੈ ਉਹ ਔਕਾਤ ਹੈ। ਤੇ ਹੁਣ ਤੁਸੀਂ ਉੱਥੇ ਦੇਖੋ ਜੀ, ਉੱਥੇ ਲੋਕ ਕਹਿਣਗੇ ਜੀ ਜੇ ਬੀਜੇਪੀ ਚਲੀ ਜਾਏ ਕਾਂਗਰਸ, ਮੈਂ ਕਿਹਾ ਜੀ ਉਸ ਮਿੱਟੀ ਦੇ ਵਿੱਚ ਰੈਵੋਲੂਸ਼ਨ ਨਹੀਂ ਹੈਗਾ। ਇਹ ਤਾਂ ਜਿਹੜੇ ਨੇ, ਜੇ ਭਰਤ ਹੁਣ ਖੜਾਮ ਦੀ ਗੱਲ ਹੀ ਚੱਲੀ
ਰਾਮਚੰਦਰ ਬਨਵਾਸ 'ਚ 14 ਸਾਲ ਖੜਾਮ ਰੱਖ ਕੇ ਜਿਹੜਾ ਉਹ ਭਰਤੀ ਰਾਜ ਕਰਦਾ ਰਿਹਾ। ਜਿਹੜੀ ਤੇ ਜੁੱਤੀ ਤੇ ਯਾਰ ਨੇ, ਮਤਲਬ ਇਹ ਹੈ ਵੀ ਜਿਹਦੀ ਖੜਾਮ ਹੈਗੀ ਹੈ ਰੱਖੀ ਹੋਈ ਉਹਦੇ ਮਗਰ ਲੱਗ ਜਾਣਗੇ। ਸੋ ਇਹਨਾਂ ਦਾ ਉੱਥੇ ਕੀ ਕਰਦਾ। ਹਾਂ, ਸਿੱਖ ਕੌਮ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਵੀ ਅਸੀਂ ਇਹਨਾਂ ਦੇ ਚੁੰਗਲ ਚੋਂ ਕਿਵੇਂ ਨਿਕਲਣਾ ਹੈ, ਔਰ ਉਹ ਖਾਲਿਸਤਾਨ ਦੀ ਆਜ਼ਾਦੀ, ਇਹੀ ਸਾਡਾ ਫੋਕਸ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ UK ਤੋਂ ਬੀਬੀ ਵਿਨੀ ਕੌਰ ਜੀ ਵੱਲੋਂ ਇੱਕ ਧਾਰਮਿਕ ਸਵਾਲ ਪੁੱਛਿਆ ਗਿਆ ਹੈ। ਉਹਨਾਂ ਪੁੱਛਿਆ ਹੈ ਕਿ ਸਿੱਖੀ ਦੇ ਰਸਤੇ ਤੇ ਤੁਰਦਿਆਂ ਜੇ ਕੁਤਾਹੀਆਂ ਹੋਈਆਂ ਹੋਣ ਤਾਂ ਵਾਪਸ ਕਿਵੇਂ ਮੁੜਿਆ ਜਾ ਸਕਦਾ ਹੈ ਔਰ ਅੰਮ੍ਰਿਤ ਛਕਣਾ ਕਿੰਨਾ ਕੁ ਜ਼ਰੂਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰ? ਦੇਖੋ, ਸਾਡੀ ਕੋਸ਼ਿਸ਼ ਹੁਣ ਹੁੰਦੀ ਹੈ ਵੀ ਅਸੀਂ ਆਪਣੇ ਵਿਊਅਰਸ ਦੇ ਖਾਸ ਤੌਰ ਤੇ, ਕਿਉਂਕਿ ਕਮੈਂਟ ਤਾਂ ਬਹੁਤ ਸਾਰੇ ਹੁੰਦੇ ਨੇ, ਪਰ ਜਿਹਦੇ 'ਚ ਕੋਈ ਸਵਾਲ ਹੋਏ ਔਰ ਉਹਨੂੰ ਅਸੀਂ ਐਂਟਰਟੇਨ ਕਰਦੇ ਹਾਂ। ਔਰ ਬੀਬੀ ਵਿਨੀ ਕੌਰ ਜੀ ਨੇ ਇਹ ਲਿਖਤ ਸਾਨੂੰ ਭੇਜੀ ਹੈ। ਉਹਨਾਂ ਨੇ ਕਿਹਾ ਵੀ ਇਨ ਸਿੱਖਿਜ਼ਮ ਵੀ ਆਰ ਟੋਲਡ we take on a new identity when we take Amrit. We are reborn with a new home and new Khalsa family, new parents in Guru Gobind Singh Ji and Mata Sahib Kaur Ji। ਕਿ ਸਿੱਖ ਮਜ਼ਹਬ 'ਚ ਅਸੀਂ ਜਦੋਂ ਅੰਮ੍ਰਿਤ ਛਕਦੇ ਹਾਂ ਤੇ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਔਰ ਅਸੀਂ ਖਾਲਸਾ ਪਰਿਵਾਰ ਦਾ ਹਿੱਸਾ ਬਣਦੇ ਹਾਂ। If we are incomplete in the required practice of Sikhi, is it on us personally to do our best or are we to seek help and advice? ਕਿ ਇਸ ਸਾਰੇ 'ਚ ਜੇ ਕੋਈ ਊਣਤਾਈ ਜਾਂ ਘਾਟ ਰਹਿ ਜਾਂਦੀ ਹੈ ਤੇ ਕੀ ਅਸੀਂ ਮਦਦ ਲਈਏ ਜਾਂ ਪਰਸਨਲੀ ਅਸੀਂ ਆਪਣੇ ਆਪ ਨੂੰ ਸੁਧਾਰੀਏ। Maybe others like me feel our actions mean we have fallen from grace or feel we have failed in upkeep of our faith। ਉਹਨਾਂ ਨੇ ਕਿਹਾ ਕੁਛ ਮੇਰੇ ਵਰਗੇ ਐਸੇ ਵੀ ਹੋਣਗੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਨਿਸ਼ਾਨੇ ਤੋਂ ਡਿੱਗੇ, ਅਸੀਂ ਜਿਹੜਾ ਆਪਣੇ ਫੇਥ ਨਾਲ ਲਾਇਲ ਨਹੀਂ ਰਹਿ ਸਕੇ। Is there consensus on what actions to take in this case so that we can wipe the state clean and start again? ਕਿ ਕੀ ਕੋਈ ਇਸ ਕਿਸਮ ਦੇ ਉੱਤੇ ਕੰਸੈਂਸਸ ਹੈ ਕਿ ਜਿੱਥੇ ਅਸੀਂ ਨਵੇਂ ਸਿਰਿਓਂ ਆਪਣੀ ਜ਼ਿੰਦਗੀ ਸ਼ੁਰੂ ਕਰੀਏ, ਪੁਰਾਣੀ ਸਲੇਟ ਨੂੰ ਪੋਚ ਦਈਏ ਜੋ ਵੀ ਉਸ 'ਚ ਗਲਤ ਸੀ। Sikhi seems to give us a direct route of ਅਰਦਾਸ to ਵਾਹਿਗੁਰੂ to ask for forgiveness। ਕਿ ਸਿੱਖੀ 'ਚ ਅਸੀਂ ਗੁਰੂ ਅੱਗੇ ਅਰਦਾਸ ਕਰਕੇ ਮਾਫੀ ਮੰਗਦੇ ਹਾਂ, ਇਹ ਸਾਨੂੰ ਰਾਹ ਹੈ। But it is emphasized that we must be in good faith and ready to make all efforts to change whilst knowing that we need to be blessed for our efforts to be successful। ਕਿ ਵੀ ਅਸੀਂ ਇਮਾਨਦਾਰੀ ਦੇ ਨਾਲ ਇਸ ਰਸਤੇ ਤੇ ਤੁਰੀਏ ਔਰ ਇਸ ਦੇ ਉੱਤੇ ਜਿਹੜਾ ਅਰਦਾਸ ਤੇ ਸਾਡੀ ਟੇਕ ਹੋਏ ਕਿ ਵੀ ਅਸੀਂ ਜਿਹੜਾ ਇਸ ਦੇ ਵਿੱਚ ਗੁਰੂ ਸਾਨੂੰ ਬਖਸ਼ਣਗੇ। ਕਿਉਂਕਿ ਹੈ ਮਿਕਸ ਰਾਈਟ ਅਪ ਹੈ, ਪਰ ਮੈਂ ਜਿੰਨਾ ਕੁ ਇਸ ਨੂੰ ਸਮਝ ਸਕਿਆ, ਦੇਖੋ ਇਸ ਦਾ ਕੋਈ ਸ਼ੱਕ ਨਹੀਂ ਹੈ ਕਿ ਹਰ ਇੰਡੀਵਿਜੂਅਲ ਰੱਬ ਦੀ ਕ੍ਰੀਏਸ਼ਨ ਹੈ ਔਰ ਉਸ ਦਾ ਜਿਹੜਾ ਰੱਬ ਦੇ ਨਾਲ ਸੰਬੰਧ ਹੈ ਉਹ ਉਸ ਦਾ ਨਿੱਜ ਹੈ।
ਔਰ ਇਹ ਵੀ ਗੁਰੂ ਸਾਹਿਬ ਨੇ ਬਾਰ-ਬਾਰ ਯਾਦ ਦਹਾਨੀ ਕਰਵਾਈ ਕਿ ਤੁਹਾਡੇ ਸਵਾਲ ਵੀ ਤੁਹਾਡੇ ਅੰਦਰੋਂ ਉਪਜਦੇ ਨੇ ਤੇ ਜਵਾਬ ਵੀ ਤੁਹਾਡੇ ਅੰਦਰ ਹੈ ਕਿ ਰੱਬ ਤੁਹਾਡੇ ਅੰਦਰ ਹੈ। ਪਹਿਲੀ ਗੱਲ ਤਾਂ ਇਹ ਹੈ ਜਿਹਨੂੰ ਜਦੋਂ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਵੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਏ, ਕਿ ਸਾਡੇ ਅੰਦਰ ਹੀ ਜੋ ਬ੍ਰਹਮੰਡ ਦੇ ਵਿੱਚ ਹੈ, ਕਾਸਮੋਸ 'ਚ ਹੈ, ਸਾਡੇ ਆਪਣੇ ਵਜੂਦ ਦੇ ਵਿੱਚ ਹੈ। ਔਰ ਇਸ ਦੇ ਵਿੱਚ ਵੀ ਜਦੋਂ ਅਸੀਂ ਈਵਨ ਸੂਫੀ ਸ਼ਾਇਰ ਬਾਬਾ ਬੁੱਲੇ ਸ਼ਾਹ ਉਹਨਾਂ ਦਾ ਕਲਾਮ ਦੇਖਦੇ ਹਾਂ ਕਿ ਬੁੱਲਿਆ ਸ਼ੌ ਤੈਥੋਂ ਕੋਈ ਵੱਖ ਹੈ ਨਹੀਂ, ਤੇਰੀ ਵੇਖਣ ਵਾਲੀ ਅੱਖ ਹੈ ਨਹੀਂ। ਸੋ ਜ਼ਾਹਰ ਹੈ ਕਿ ਭਾਈ ਤੇਰੀ ਬੁੱਕਲ ਦੇ ਵਿੱਚ ਚੋਰ, ਹੁਣ ਰੱਬ ਵੀ ਉੱਥੇ ਹੀ ਹੈ ਤੇ ਚੋਰ ਵੀ ਉੱਥੇ ਹੀ ਹੈ। ਜਦੋਂ ਅਸੀਂ ਕੋਈ ਵੀ ਰਸਤਾ ਜ਼ਿੰਦਗੀ ਦਾ ਅਖਤਿਆਰ ਕਰਦੇ ਹਾਂ, ਔਰ ਕਈ ਵਾਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜ਼ਿੰਦਗੀ ਦੇ ਇਸ ਕਿਸਮ ਦੇ ਮੁਕਾਮ ਤੋਂ ਪਹਿਲਾਂ ਪੜਾਅ ਆਉਂਦੇ ਨੇ ਜਿੱਥੇ ਅਸੀਂ ਕਿਸੇ ਹੋਰ ਰਸਤੇ ਵੱਲ ਨਿਕਲ, ਉਹ ਵੀ ਹੁੰਦਾ ਤੇ ਵੱਡੀ, ਜੇ ਅਸੀਂ ਰੱਬ ਦੀ ਖੇਡ ਦੇਖੀਏ ਤੇ ਕਿਤੇ ਨਾ ਕਿਤੇ ਅਸੀਂ ਇਸੇ ਲਈ ਰਿਪੀਟਡਲੀ ਜਿਨ੍ਹਾਂ ਨੇ ਵੀ ਇਹ ਕਿਹਾ ਟੂ ਐਰ ਇਜ਼ ਐਨ ਹਿਊਮਨ, ਔਰ ਜਦੋਂ ਅਸੀਂ ਬਾਣੀ ਦੇ ਆਧਾਰ ਤੇ ਕਹਿੰਦੇ ਹਾਂ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਕਿ ਹਰ ਜੋ ਪੈਦਾ ਹੋਇਆ ਉਹ ਭੁੱਲਦਾ ਹੈ, ਅਸੀਂ ਵੀ। ਔਰ ਇਹਦੇ 'ਚ ਕੋਈ ਵੀ ਐਸੀ ਸਿਚੁਏਸ਼ਨ, ਜਾਂ ਮੈਨੂੰ ਕਈ ਵਾਰੀ ਵੈਸੇ ਹੈਰਾਨੀ ਵੀ ਹੁੰਦੀ ਹੈ ਕਿ ਆਪਣੇ ਜਿਹਨੂੰ ਕਿਸੇ ਨੂੰ ਬ੍ਰਹਮ ਗਿਆਨੀ ਜਾਂ ਸੰਤ ਜਾਂ ਕੋਈ ਹੋਰ ਪੁੱਗਿਆ ਹੋਇਆ ਉਹ ਸਾਰੇ ਦੇ ਰੁਤਬੇ ਦੇ ਦਿੰਦੇ ਨੇ, ਔਰ ਉਹ ਵੀ ਬੜੇ ਆਰਾਮ ਨਾਲ ਬੈਠ ਕੇ ਸੁਣ ਰਹੇ ਹੁੰਦੇ ਨੇ ਜਦੋਂ ਉਹਨਾਂ ਨੂੰ ਐਡਰੈਸ ਕੀਤਾ ਜਾ ਰਿਹਾ ਹੁੰਦਾ। ਮੈਂ ਸਮਝਦਾ ਵੀ ਅਸੀਂ ਸਾਰੇ ਹੀ ਗੁਨਾਹਗਾਰ ਹਾਂ, ਬਿਲਕੁਲ ਅਸੀਂ ਸਾਰੇ ਇਸ ਰਸਤੇ ਤੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂ, ਜਦੋਂ ਅਸੀਂ ਜਿਵੇਂ ਇਹਨਾਂ ਦਾ ਹੀ ਸਵਾਲ ਸੀ ਵਿਨੀ ਕੌਰ ਜੀ ਦਾ ਹੀ, ਜਦੋਂ ਉਹਨਾਂ ਨੇ ਸਤ ਸੰਗਤ ਬਾਰੇ ਪੁੱਛਿਆ ਸੀ ਕਿ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਹਾਂ ਸਾਡੇ ਜਿਹੜੇ ਫੈਲੋ ਇਸ ਰਸਤੇ ਦੇ ਪਾਂਧੀ ਨੇ ਉਹ ਸਾਡੇ ਲਈ ਜਦੋਂ ਸਾਡੀਆਂ ਕਮਜ਼ੋਰ ਮੋਮੈਂਟਸ ਆਉਂਦੀਆਂ ਨੇ, ਕਮਜ਼ੋਰ ਪਲ ਆਉਂਦੇ ਨੇ, ਉਹ ਸਾਡੇ ਲਈ ਮਦਦਗਾਰ ਹੋ ਸਕਦੇ ਨੇ ਜਦੋਂ ਅਸੀਂ ਉਹਨਾਂ ਦਾ ਸਹਾਰਾ ਲਈ। ਹਾਂ, ਜੇ ਅਸੀਂ ਜੀਵਨ ਦਾ ਇੱਕ ਕੋਰਸ ਸਿੱਖੀ ਲਾਈਫ ਸਟਾਈਲ ਚੋਂ ਨਿਕਲ ਕੇ ਕਿਸੇ ਹੋਰ ਲਾਈਫ ਸਟਾਈਲ 'ਚ ਚਲੇ ਗਏ ਔਰ ਉਸ ਤੋਂ ਪਹਿਲਾਂ ਅਸੀਂ ਸਿੱਖੀ ਜੀਵਨ ਜਾਚ ਖਾਸ ਤੌਰ ਤੇ ਅੰਮ੍ਰਿਤ ਛਕਿਆ ਹੋਇਆ ਸੀ, ਫਿਰ ਉਸ ਦਾ ਇੱਕ ਪੰਥਕ ਡਿਸਪਲਿਨ ਹੈ। ਇੱਕ ਤਾਂ ਇੰਡੀਵਿਜੂਅਲ ਹੈ ਜਿਹੜਾ ਸਾਡੇ ਔਰ ਰੱਬ ਦੇ ਵਿਚਾਲੇ ਆ, ਉਹਦੇ 'ਚ ਕਿਹਨੂੰ ਰੱਬ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੌਣ ਨੇੜੇ ਹੈ ਕੌਣ ਦੂਰ ਹੈ, ਇੱਕ ਜਗੰਦਿਆਂ ਨਾਲ ਹੈ ਨਿਕਨਾ ਸੁੱਤਿਆਂ ਦੇ ਉਠਾਲ, ਕਿਹਦੇ ਤੇ ਰਹਿਮਤ ਕਿਹਦੇ ਤੇ ਬਖਸ਼ਿਸ਼ ਹੋਣੀ ਹੈ। ਲੇਕਿਨ ਜਦੋਂ ਅਸੀਂ ਕੌਮੀ ਡਿਸਪਲਿਨ ਜਾਂ ਅੰਮ੍ਰਿਤ ਛਕਣ ਦਾ ਜਿਹੜਾ ਸਾਡਾ ਕਿਰਦਾਰ, ਔਰ ਜ਼ਾਹਰ ਹੈ ਸ਼ੁਰੂਆਤ ਉਹਨਾਂ ਨੇ ਇਸ ਤੋਂ ਹੀ ਕੀਤੀ ਸੀ, ਜਿਹੜਾ ਸਾਡੇ ਸਭ ਦੇ ਉੱਤੇ ਲਾਜ਼ਮ ਹੈ ਜੋ ਅਸੀਂ ਸਿੱਖ ਪਰਿਵਾਰਾਂ 'ਚ ਪੈਦਾ ਹੋਏ, ਕਿਉਂਕਿ ਜੇ ਅਸੀਂ ਰਹਿਤਨਾਮਿਆਂ ਦੇ ਆਧਾਰ ਤੇ ਗੁਰੂ ਦੇ ਹੁਕਮ ਦੇ ਆਧਾਰ ਤੇ ਦੇਖੀਏ ਤਾਂ ਫਿਰ ਇਹੀ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ 'ਚ ਗੁਰੂ ਹੈ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਰਹਿਤ ਦੇ ਵਿੱਚ ਰਹਿਣਾ। ਤੇ ਰਹਿਤ ਕੀ ਹੈ? ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੇ ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਹੇ। ਇਹ ਬਾਈਂਡਿੰਗ ਹੈ ਕਿ ਭਾਈ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ, ਔਰ ਇਹ ਕੋਈ ਪਾਬੰਦੀ ਨਹੀਂ ਹੈ, ਮੈਂ ਫਿਰ ਕਿਸੇ ਵੇਲੇ ਡਿਟੇਲ 'ਚ ਜ਼ਿਕਰ ਕਰਾਂਗਾ ਕਿ ਬਹੁਤ ਵਾਰ ਸਾਡੀਆਂ ਸੰਸਥਾਵਾਂ ਨੇ ਵੀ ਕੁਝ ਇਸ ਕਿਸਮ ਦੀ ਬਹੁਤ ਸਖਤ ਲਾਈਨ ਦੇ ਥੱਲੇ ਅੰਮ੍ਰਿਤ ਛਕਣ ਨੂੰ ਵੀ ਜਾਂ ਅੰਮ੍ਰਿਤ ਦੇ ਕਕਾਰਾਂ ਨੂੰ ਜਾਂ ਰਹਿਤ ਨੂੰ ਇਵੇਂ ਪ੍ਰੈਜ਼ੈਂਟ ਕੀਤਾ ਗਿਆ ਕਿ ਜਿਵੇਂ ਸਾਡੀਆਂ ਦੂਸਰੀਆਂ ਫਰੀडम ਸਾਰੀਆਂ ਖਤਮ ਹੋ ਜਾਂਦੀਆਂ ਨੇ ਔਰ ਅਸੀਂ ਕਿਸੇ ਉਸ ਕਾਨੂੰਨ ਦੇ ਵਿੱਚ ਆ ਜਾਂਦੇ ਆ ਜਿੱਥੇ ਸਾਨੂੰ ਚਾਰ ਚੁਫੇਰੇ ਪਾਬੰਦ, ਇਵੇਂ ਨਹੀਂ ਹੈ। ਪਹਿਲੀ ਗੱਲ ਤਾਂ ਇਹ ਅੰਮ੍ਰਿਤ ਛਕਣਾ ਜਾਂ ਗੁਰੂ ਵਾਲੇ ਬਣਨਾ ਜਾਂ ਪੰਜ ਕਕਾਰ ਜਿਨ੍ਹਾਂ ਨੂੰ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਨੇ ਉਹ ਜਿਹੜੀਆਂ ਨੇ ਗਿਫਟਸ ਆਫ ਦਾ ਬਿਲਵਡ ਕਹਿੰਦੇ ਨੇ ਕਿ ਜਦੋਂ ਅਸੀਂ ਗੁਰੂ ਦੇ ਪਿਆਰ ਦੇ ਵਿੱਚ ਰੱਤੇ ਹੋਏ ਗੁਰੂ ਵੱਲ ਮੂੰਹ ਕਰਕੇ ਗੁਰੂ ਦੀ ਗਲਵਕੜੀ ਦਾ ਆਨੰਦ ਮਾਣਦੇ ਤੇ ਜਿਵੇਂ ਪਿਆਰ ਦੁਨਿਆਵੀ ਇਸ਼ਕ ਮਿਜ਼ਾਜੀ ਦੇ ਵਿੱਚ ਕੋਈ ਚੀਜ਼ ਸਾਂਭੀ ਜਾਂਦੀ ਹੈ ਕਿ ਜੀ ਇਹ ਮੇਰੇ ਪਿਆਰੇ ਦਾ ਦਿੱਤਾ ਰੁਮਾਲ ਹੈ ਜਾਂ ਉਹਦੀ ਦਿੱਤੀ ਗਿਫਟ ਹੈ ਜੋ ਆਮ ਦੁਨਿਆਵੀ ਲੋਕ ਕਰਦੇ ਨੇ, ਤੇ ਇੱਥੇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਇਹ ਪੰਜ ਕਕਾਰ ਜਿਹੜੇ ਕੇਸ ਕਸ਼ਹਿਰਾ ਕੰਗਾ ਕੜਾ ਕਿਰਪਾਨ ਹੈ ਇਹ ਵੈਡਿੰਗ ਗਿਫਟਸ ਨੇ, ਇਹ ਉਸ ਪਿਆਰੇ ਦੇ ਹੋ ਜਾਣ ਦੀਆਂ
ਉਸ ਗੁਰੂ ਦੇ ਗੜ ਲੱਗਣ ਦੀਆਂ ਪਿਆਰ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਹਮੇਸ਼ਾ ਤੁਸੀਂ ਸਾਂਭ ਕੇ ਰੱਖਦੇ ਹੋ। ਸੋ ਜੇ ਇਹਨੂੰ ਪਾਬੰਦੀ ਬਣਾ ਕੇ ਜਨਾਊ ਬਣਾ ਕੇ ਰੱਖਣਾ ਹੈ, ਫਿਰ ਕੋਈ ਕਹਿ ਸਕਦਾ ਵੀ ਇਹ ਰਿਚੁਅਲਿਸਟਿਕ ਹੈ, ਪਰ ਇਹ ਤਾਂ ਜਦੋਂ ਅਸੀਂ ਕੇਸਾਂ ਨੂੰ ਹੱਥ ਲਾਉਂਦੇ ਆ ਕਿ ਭਾਈ ਇਹਨਾਂ ਦੀ ਬੇਅਦਬੀ ਨਹੀਂ ਕਰਨੀ, ਫਿਰ ਭਾਈ ਨੰਦ ਲਾਲ ਯਾਦ ਦਹਾਨੀ ਕਰਵਾਉਂਦੇ ਨੇ ਕਿ ਮੈਂ ਆਪਣੇ ਯਾਰ ਦੇ ਆਪਣੇ ਪਿਆਰੇ ਦੇ ਮੂਏ ਮੁਬਾਰਕ ਕੇਸ ਤੋਂ 2 ਜਹਾਨ ਕੁਰਬਾਨ ਕਰਦੇ। ਫਿਰ ਤੁਹਾਨੂੰ ਇਹ ਕੇਸ ਆਪਣੇ ਨਹੀਂ ਲੱਗਦੇ ਜਦੋਂ ਅਸੀਂ ਇਹ ਵੀ ਕਹਿੰਦੇ ਹਾਂ ਕਿ ਇਸ ਗੁਰੂ ਕੀ ਮੋਹਰ ਹਨ, ਮੋਹਰ ਸਟੈਂਪ ਹੈ, ਇੱਕ ਵਾਲ ਨੇ। ਜਦੋਂ ਗੁਰੂ ਦੇ ਅਸੀਂ ਹੋ ਜਾਂਦੇ ਆ ਇਹਨਾਂ ਕੇਸਾਂ ਦੇ ਵਿੱਚ 5 ਚੁਲੇ ਅੰਮ੍ਰਿਤ ਦੇ ਪਾਏ ਜਾਂਦੇ ਨੇ ਤੇ ਇਹ ਕੇਸ ਗੁਰੂ ਕੀ ਮੋਹਰ ਹੈ। ਫਿਰ ਇਸੇ ਤਰ੍ਹਾਂ ਸਾਡੇ ਬਾਕੀ ਕਕਾਰ ਨੇ ਜਿਹੜੇ ਗੁਰੂ ਦੀਆਂ ਪਿਆਰ ਨਿਸ਼ਾਨੀਆਂ ਨੇ। ਸੋ ਜੇ ਅਸੀਂ ਆਲਰੇਡੀ ਉਸ ਘਰ ਦੇ ਵਿੱਚ ਦਾਖਲ ਸੀ, ਗੁਰੂ ਕੇ ਅੰਮ੍ਰਿਤ ਦੇ ਧਾਰਨੀ ਸੀ, ਔਰ ਕਿਸੇ ਕਾਰਨਾਂ ਕਰਕੇ ਜ਼ਿੰਦਗੀ ਦਾ ਕੋਰਸ ਬਦਲਿਆ, ਅਸੀਂ ਕਿਸੇ ਹੋਰ ਪਾਸੇ ਨਿਕਲ ਗਏ, ਔਰ ਸਾਡੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਅਲਟੀਮੇਟਲੀ ਬਾਣੀ ਨਾਲ ਜੁੜਨਾ, ਬਾਣੀ ਦਾ ਆਧਾਰ ਰਹਿਤ ਜਿਹੜੀ ਹੈ ਉਹ ਗੁਰਬਾਣੀ ਤੇ ਆਧਾਰਿਤ ਹੀ ਹੈ। ਫਿਰ ਉਹਦਾ ਜਿਹੜਾ ਸਾਡਾ ਪੰਥਕ ਡਿਸਪਲਿਨ ਹੈ ਕਿ 5 ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਦੁਬਾਰਾ ਜਿਹੜਾ ਉਹ ਅੰਮ੍ਰਿਤ ਦੀ ਦਾਤ ਦੀ ਜਾਚਨਾ ਕਰਨੀ, ਉਹ ਜਿਹੜੀ ਹੈ ਜੇ ਅਸੀਂ ਪਹਿਲਾਂ ਅੰਮ੍ਰਿਤ ਵਾਲਾ ਜੀਵਨ ਸੀ ਸਾਡਾ, ਤੇ ਜੇ ਪਹਿਲਾਂ ਨਹੀਂ ਸੀ ਫਿਰ ਕੋਈ ਐਸਾ ਤਾਂ ਨਹੀਂ ਜਿਹਨੂੰ ਕੋਈ ਵੀ ਭੰਗ ਤਾਂ ਨਹੀਂ ਹੋਇਆ। ਫਿਰ ਇਹ ਹੈ ਵੀ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ, ਦੋਨੋਂ ਹਾਲਤਾਂ 'ਚ ਹੀ ਤਿਆਰ ਕਰੀਏ, ਜਿਹਦੇ 'ਚ ਬਾਣੀ ਦਾ ਪੜ੍ਹਨਾ ਪਹਿਲਾ ਪਾਰਟ ਹੈ, ਜਿਹੜਾ ਰਹਿਤ ਸਿੱਖ ਦੀ ਹੈ ਉਸ ਦੇ ਮੁਤਾਬਕ ਜੀਵਨ ਜਿਉਣਾ ਜਾਂ ਦੂਜਾ। ਫਿਰ ਜਦੋਂ ਅਸੀਂ ਇਸ ਗੱਲ ਦੇ ਲਈ ਮਾਨਸਿਕ ਤੌਰ ਤੇ, ਕਿਉਂਕਿ ਅਲਟੀਮੇਟਲੀ ਲਾਗੂ ਤਾਂ ਅਸੀਂ ਆਪਣੇ ਆਪ ਦੇ ਉੱਤੇ ਹੀ ਕਰਨਾ ਹੈ, ਤੇ ਜਦੋਂ ਅਸੀਂ ਮਾਨਸਿਕ ਤੌਰ ਤੇ ਤਿਆਰ ਹੋ ਜਾਈਏ, ਕਿਉਂਕਿ ਉਹ ਸਭ ਤੋਂ ਇੰਪੋਰਟੈਂਟ ਹੁੰਦਾ ਹੈ। ਫਿਰ ਕਈ ਵਾਰੀ 19 ਤੇ 20 ਜਿੰਨਾ ਫਰਕ ਹੁੰਦਾ ਹੈ। ਸਾਨੂੰ ਬਹੁਤ ਵਾਰ ਲੱਗਦਾ ਹੁੰਦਾ ਹੈ ਕਿ ਵੀ ਮੈਂ ਦੁਬਾਰਾ ਨਿਭ ਸਕਾਂਗਾ ਕਿ ਨਹੀਂ, ਜਾਂ ਨਿਭ ਸਕਾਂਗੀ ਕਿ ਨਹੀਂ। ਉਹ ਪੀਰੀਅਡ ਹੁੰਦਾ ਜਿਹਦੇ 'ਚ ਫਿਰ ਤੁਸੀਂ ਗੁਰੂ ਦੀ ਗੋਦ 'ਚ ਆ ਕੇ ਬੈਠ ਜਾਂਦੇ ਹੋ। ਫਿਰ ਇਹ ਹੁੰਦਾ ਕਿ ਨਹੀਂ, ਮੈਂ ਕੌਣ ਹੈ ਨਿਭਣ ਵਾਲਾ ਜਾਂ ਨਿਭਾਉਣ ਵਾਲਾ, ਗੁਰੂ ਨੇ ਆਪ ਹੀ ਰਹਿਮਤ ਕਰਨੀ ਹੈ। ਉਹਨਾਂ ਹਾਲਾਤਾਂ ਦੇ ਵਿੱਚ ਫਿਰ ਇਫ ਐਂਡ ਬਟ ਚੋਂ ਨਿਕਲ ਕੇ ਬੋਲਡ ਲਾਈਨ ਲੈ ਕੇ ਇਸ ਪਾਸੇ। ਪਰ ਮੈਂ ਸਮਝਦਾ ਵੀ ਬਹੁਤ ਵਾਰ ਹੁਣ ਜਿਵੇਂ ਜੇ ਪੰਜਾਬ 'ਚ ਅੰਮ੍ਰਿਤ ਸੰਚਾਰ ਜਾਂ ਦੂਸਰੇ ਦੇ ਲਈ ਬਹੁਤ ਚਾਅ ਦੇ ਨਾਲ ਸਾਨੂੰ ਖੁਸ਼ੀ ਵੀ ਹੁੰਦੀ ਹੈ ਜੀ, ਦੇਖੋ ਇੰਨੀ ਥਾਂ ਤੇ ਅੰਮ੍ਰਿਤ ਸੰਚਾਰ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਹੜੇ ਅੰਦਰੋਂ ਆਪਣੇ ਆਪ ਨੂੰ ਬਾਣੀ ਨਾਲ ਜੁੜ ਕੇ ਤਿਆਰ ਹੋ ਕੇ ਇਸ ਪਾਸੇ ਨਹੀਂ ਆਏ, ਜਿੰਨੀ ਤੇਜ਼ੀ ਨਾਲ ਆਉਂਦੇ ਨੇ ਕਈ ਵਾਰ ਉਨੀ ਤੇਜ਼ੀ ਨਾਲ ਪਿੱਛੇ ਵੀ ਹਟ ਜਾਂਦੇ ਨੇ। ਸੋ ਇਸ ਲਈ ਦੋਨੋਂ ਹੀ ਚੀਜ਼ਾਂ ਜ਼ਰੂਰੀ ਨੇ, ਜਿਹਦੇ 'ਚ ਕਿ ਤੁਸੀਂ ਪਹਿਲਾਂ ਆਪਣੇ ਆਪ ਨੂੰ ਆਪਣੇ ਆਪ ਦੇ ਨਾਲ, ਕਿਉਂਕਿ ਅਲਟੀਮੇਟਲੀ ਸਾਡੇ ਅੰਦਰ ਕੀ ਹੈ ਉਹ ਰੱਬ ਜਾਣਦਾ ਹੈ, ਅਸੀਂ ਜਾਣਦੇ ਹਾਂ, ਕਿਉਂਕਿ ਰੱਬ ਸਾਡੇ ਨਾਲ ਹੈ, ਉਸ ਤੋਂ ਤਾਂ ਕੋਈ ਲੁਕੋ ਨਹੀਂ ਹੈ। ਸੋ ਇਸ ਭਾਵ ਨੂੰ ਇਵੇਂ ਹੀ ਲਿਆ ਜਾਏ ਕਿ ਭਾਈ ਇਹ ਨਾ ਤਾਂ ਕੋਈ ਜਿਹੜੀਆਂ ਸ਼ਰਤਾਂ ਨੇ ਉਹ ਕੋਈ ਤਿੱਖਾ ਕਾਨੂੰਨ ਹੈ, ਇਹ ਪਿਆਰ ਨਿਸ਼ਾਨੀਆਂ ਨੇ, ਪਿਆਰ ਸ਼ਰਤਾਂ ਨੇ, ਔਰ ਸਾਰੀ ਹੀ ਮੈਨੂੰ ਜਿੰਨੀ ਇੱਕ ਰੂਹਾਨੀਅਤ ਦੀ ਥੋੜੀ ਬਹੁਤ ਮੈਂ ਖੁਦ ਇਸ ਰਸਤੇ ਦਾ ਪਾਂਧੀ ਹੈ, ਕੋਸ਼ਿਸ਼ ਕਰਦਾ ਸਮਝਣ ਦੀ, ਸਮਝ ਆਈ ਹੈ ਕਿ ਇਹ ਤਾਂ ਜਿਹੜੀ ਹੈ ਪਿਆਰ ਖੇਡ ਹੈ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਗੁਰੂ ਨੇ ਤਾਂ ਇਹ ਰੱਖਿਆ। ਪਰ ਨਾਲ ਇਹ ਵੀ ਯਾਦ ਦਹਾਨੀ ਕਰਵਾਈ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਆਧਾਰ ਪਿਆਰ ਹੈ, ਉਹ ਪਿਆਰ ਤੁਹਾਡਾ ਆਪਣੇ ਆਲੇ ਦੁਆਲੇ ਨਾਲ, ਆਪਣੇ ਪੰਥ ਨਾਲ, ਇਨਸਾਨੀਅਤ ਨਾਲ, ਔਰ ਕੁੱਲ ਮਿਲਾ ਕੇ ਜਦੋਂ ਤੁਸੀਂ ਫਿਰ ਇਸ ਸਾਰੇ ਦਾ ਹਿੱਸਾ ਬਣ ਜਾਂਦੇ ਹੋ, ਫਿਰ ਤੁਹਾਨੂੰ ਇਹ ਨਜ਼ਰ ਆਉਂਦਾ ਹੈ ਕਿ ਭਾਈ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨਾਈ। ਸੋ ਇੰਨਾ ਕੀ ਮੈਨੂੰ ਜਿੰਨੀ ਸਮਝ ਆਈ ਮੈਂ ਸਮਝਾ ਸਕਿਆ। ਮੇਰਾ ਖਿਆਲ ਹੈ ਵੀ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।